ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 29 ਜੁਲਾਈ 2025 14 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪਰ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਰਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਐਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਨਵਤੇਜ ਸਿੰਘ ਬਿੰਦਰ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਵੱਧ ਤੋਂ ਵੱਧ ਮਾਈਕ ਸਹਾਇਤਾ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਨਵਤੇਜ ਸਿੰਘ ਬਿੰਦਰ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਜਿਸ ਤਰ੍ਹਾਂ ਕਿ ਭਾਰਤੀ ਪਾਰਲੀਮੈਂਟ ਵਿੱਚ ਮਾਨਸੂਨ ਜਿਹੜਾ ਸੈਸ਼ਨ ਹੈ ਉਹ ਸ਼ੁਰੂ ਹੈ ਔਰ ਇਸ ਦੇ ਬਾਬਤ ਸਾਡੇ ਸਾਰੇ ਸੈਗਮੈਂਟ ਹੋਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਜਿਸ ਤਰ੍ਹਾਂ ਕਿ ਅਖੌਤੀ ਆਪਰੇਸ਼ਨ ਸੰਦੂਰ ਦੇ ਉੱਤੇ ਵਿਰੋਧੀ ਪਾਰਟੀਆਂ ਨੇ ਬੀਜੇਪੀ ਸਰਕਾਰ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ ਹੈ ਔਰ ਝੂਠ ਦੇ ਬਾਦਸ਼ਾਹ ਨਰਿੰਦਰ ਮੋਦੀ ਨੇ ਲਗਭਗ 1 ਘੰਟਾ 40 ਮਿੰਟ ਦੇ ਭਾਸ਼ਣ ਵਿੱਚ ਝੂਠ ਦੇ ਦੇਵਤੇ ਨੂੰ ਵੀ ਆਪਣਾ ਸਿੰਘਾਸਨ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਿਐਟਲ ਤੋਂ ਆਪਣੇ ਵੀਰ ਨਵਤੇਜ ਸਿੰਘ ਬਿੰਦਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਪਿਆਰਾ ਪਰਿਵਾਰ ਹੈ ਔਰ ਬਹੁਤ ਵਾਰ ਪਿਛਲੇ ਪੀਰੀਅਡ 'ਚ ਉਹਨਾਂ ਦੀ ਮੇਜ਼ਬਾਨੀ ਵੀ ਮਾਣਨ ਦਾ ਮੌਕਾ ਮਿਲਿਆ। ਬਹੁਤ ਲੰਬੇ ਅਰਸੇ ਤੋਂ ਕੁਛ ਉਹ ਨੌਜਵਾਨ ਜਿਹੜੇ ਭਰ ਜਵਾਨੀ 'ਚ ਸੰਘਰਸ਼ ਵੱਲ ਤੁਰੇ ਉਹਨਾਂ ਦੇ ਵਿੱਚ ਨਵਤੇਜ ਸਿੰਘ ਬਿੰਦਰ ਵੀ ਜਿਨ੍ਹਾਂ ਦਾ ਸੰਬੰਧ ਦੁਆਬੇ ਨਾਲ ਹੈ ਜਿੱਥੇ ਬੜੇ ਯੋਧੇ ਸਾਡੇ ਸੰਘਰਸ਼ 'ਤੇ ਆਏ ਜਿਨ੍ਹਾਂ 'ਚ ਕੁਲਬੀਰ ਸਿੰਘ ਬੜਾ ਪਿੰਡ ਜਿਨ੍ਹਾਂ ਦੇ ਉੱਤੇ ਬਹੁਤ ਸਾਰੇ ਕੇਸ ਹਨ। ਮੈਨੂੰ ਯਾਦ ਹੈ ਕਿ ਇੱਥੇ ਜਦੋਂ ਅਮਰੀਕਾ ਦੇ ਵਿੱਚ ਲਗਭਗ 12 ਸਾਲ ਉਹ ਜੇਲ੍ਹ 'ਚ ਰਹੇ ਔਰ ਉਹਨਾਂ ਦੀ ਐਕਸਟ੍ਰਾਡੀਸ਼ਨ ਇੰਡੀਅਨ ਗਵਰਨਮੈਂਟ ਨੇ ਮੰਗੀ ਤੇ ਆਲਮੋਸਟ 32 ਕੇਸ ਇੰਡੀਅਨ ਐਮਬੈਸੀ ਨੇ ਉਹਨਾਂ ਦੇ ਖਿਲਾਫ ਜਿਹੜੇ ਨੇ ਉਹ ਫਾਈਲ ਕੀਤੇ ਹੋਏ ਸੀ ਜਿਨ੍ਹਾਂ 'ਚੋਂ ਆਲਮੋਸਟ 29 ਕੇਸ ਐਸੇ ਸੀ ਜਿਨ੍ਹਾਂ 'ਚ CRPF ਜਾਂ ਫੌਜ ਜਾਂ ਪੁਲਿਸ ਦੀਆਂ ਚੌਕੀਆਂ ਤੇ ਹਮਲੇ ਸੀ ਔਰ ਜਿਹਨੂੰ ਜੱਜ ਨੇ ਥਰੋ ਆਊਟ ਕਰ ਦਿੱਤਾ ਹੈ। ਉਹਨਾਂ ਨੇ ਉਹਨੂੰ ਨਹੀਂ ਮੰਨਿਆ। ਉਹਨਾਂ ਨੇ ਕਿਹਾ ਕਿ ਵੀ ਜੇ ਸਟੇਟ ਨੇ ਵਾਰ ਵਿੱਢੀ ਹੋਈ ਹੈ ਤੇ ਫਿਰ ਆਪਣੇ ਡਿਫੈਂਸ ਦੇ ਲਈ ਲੋਕਾਂ ਨੂੰ ਜਵਾਬੀ ਕਾਰਵਾਈ ਕਰਨ ਦਾ ਹੱਕ ਹੈ। ਇਹ ਬਹੁਤ ਵੱਡੀ ਗੱਲ ਸੀ। 3 ਕੇਸ ਇਸ ਕਿਸਮ ਦੇ ਸੀ ਜਿਨ੍ਹਾਂ ਦੇ ਵਿੱਚ ਸਿਵਿਲੀਅਨ ਮਾਰੇ ਗਏ ਸੀ। ਉਹ ਜ਼ਾਹਰ ਹੈ ਫਿਰ ਉਹਨਾਂ ਦੇ ਥੱਲੇ ਜਿਹੜਾ 2 ਕੇਸਾਂ ਦੇ ਥੱਲੇ ਉਹਨਾਂ ਦੀ ਐਕਸਟ੍ਰਾਡੀਸ਼ਨ ਹੋਈ। ਉੱਥੇ ਜਾ ਕੇ ਵੀ ਕੋਈ ਜਿਹੜੇ ਨੇ ਗਵਾਹ ਆ ਕੇ ਪੇਸ਼ ਨਹੀਂ ਹੋਏ ਔਰ ਕੁਲਬੀਰ ਸਿੰਘ ਬਾਹਰ ਆ ਗਏ। ਬਾਅਦ 'ਚ ਕਿਸੇ ਹੋਰ ਕੇਸ 'ਚ ਮੰਦਭਾਗੇ ਕੇਸ 'ਚ ਉਹਨਾਂ ਨੂੰ ਅੰਦਰ ਜਾਣਾ ਪਿਆ ਔਰ ਹੁਣ ਉਹ ਬਾਹਰ ਨੇ। ਪਿਛਲੇ ਦਿਨਾਂ 'ਚ ਹੀ ਕੁਲਬੀਰ ਸਿੰਘ ਬੜਾ ਪਿੰਡ ਜੇਲ੍ਹ ਤੋਂ ਬਾਹਰ ਆਏ ਨੇ। ਸੋ ਇਹ ਸਾਰੇ ਇਸ ਦੁਆਬੇ ਦੇ ਵਿੱਚ ਉਹ ਦੀਪਾ ਹੇਰਾ ਹੋਏ, ਕੁਲਬੀਰ ਸਿੰਘ ਬੜਾ ਪਿੰਡ ਹੋਏ, ਇਹ ਵੱਡੇ ਨਾਂ ਸੀ ਸੰਘਰਸ਼ ਦੇ ਪੀਰੀਅਡ 'ਚ ਔਰ ਜਿਹੜੇ ਇਸ ਇਲਾਕੇ ਦੇ ਬਾਹਰ ਆਏ ਉਹ ਜੁੜੇ ਹੀ ਹੋਏ ਨੇ ਕਿਤੇ ਨਾ ਕਿਤੇ ਕਿਸੇ ਲੈਵਲ ਦੇ ਉੱਤੇ। ਹਰ ਪੰਥਕ ਐਕਟੀਵਿਟੀ ਦੇ ਵਿੱਚ ਇਹ ਸਹਾਰਾ ਬਣਦੇ ਨੇ ਜਾਂ ਉਸ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰਦੇ ਨੇ। ਹੁਣ ਵੀ ਹਰਦੀਪ ਸਿੰਘ ਨਿੱਜਰ ਇਹ ਵੀ ਉਸ
ਕੈਟਾਗਰੀ ਦੇ ਨੌਜਵਾਨ ਨੇ ਜਿਨ੍ਹਾਂ ਨੇ ਸਾਂਝਾਂ ਦੇ ਨਾਲ ਬਹੁਤ ਕੁਝ ਟੁਗੈਦਰ ਕੀਤਾ ਹੋਇਆ, ਇੱਕ ਦੂਜੇ ਦੇ ਹਮਦਰਦ, ਇੱਕ ਦੂਜੇ ਦੇ ਪਿਆਰੇ। ਔਰ ਸਾਡੇ ਨਾਲ ਵੀ ਨਵਤੇਜ ਸਿੰਘ ਬਿੰਦਰ ਹਰ ਹਾਲਤ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਨੇ, TV 84 ਨੂੰ ਐਡਮਾਇਰ ਕਰਦੇ ਨੇ। ਔਰ ਸਾਡੀ ਤਾਜ਼ਾ ਸੀਐਟਲ ਵਿਜ਼ਿਟ ਦੇ ਦੌਰਾਨ ਜਿਹੜਾ ਇਕੱਠ ਭਾਈ ਗੁਰਦੇਵ ਸਿੰਘ ਮਾਨ ਨੇ ਆਪਣੇ ਗ੍ਰਹਿ ਵਿਖੇ ਕੀਤਾ, ਉਹਦੇ 'ਚ ਆਏ ਵੀ ਔਰ ਉਹਨਾਂ ਨੇ ਕੰਟਰੀਬਿਊਟ ਵੀ ਕੀਤਾ। ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਕੁਫਰ ਟੂਟਾ ਖੁਦਾ ਖੁਦਾ ਕਰਕੇ ਬਹੁਤ ਪੁਰਾਣਾ ਇੱਕ ਜੁਮਲਾ ਦੁਹਰਾਇਆ ਜਾਂਦਾ ਹੈ। ਭਾਰਤੀ ਪਾਰਲੀਮੈਂਟ ਕਹਿਣ ਨੂੰ ਤਾਂ ਪਾਰਲੀਮੈਂਟ ਨੂੰ ਮੰਦਰ ਕੋ ਡੈਮੋਕ੍ਰੇਸੀ ਦਾ, ਜਾਂ ਮੋਦੀ ਨੇ ਜਿਵੇਂ ਡਰਾਮੇਬਾਜ਼ੀ ਕੀਤੀ ਜਦੋਂ ਪਹਿਲੀ ਵਾਰ ਇਹ ਬਣਿਆ ਤੇ ਇਸਨੇ ਉਸ ਪਾਰਲੀਮੈਂਟ ਦੇ ਅੰਦਰ ਪੈਰ ਰੱਖਣ ਤੋਂ ਪਹਿਲਾਂ ਮੱਥਾ ਟੇਕਿਆ ਕਿ ਜੀ ਮੈਂ ਪਾਰਲੀਮੈਂਟ ਦੇ ਇਹ ਇਹਨਾਂ ਦੀ ਜਿਹੜੀ ਹੈ, ਜੇ ਤੁਸੀਂ ਇਹ ਦੇਖਣਾ ਹੋਵੇ ਜਿਵੇਂ ਤੁਸੀਂ ਕਿਹਾ ਕਿ ਵੀ ਜਦੋਂ ਜਿੰਨਾ ਝੂਠ ਜਿਸ ਲੈਵਲ ਤੇ ਜਾ ਕੇ ਇਹ ਬੋਲਦਾ ਹੈ, ਝੂਠ ਦਾ ਦੇਵਤਾ ਵੀ ਦੌੜ ਗਿਆ ਆਪਣਾ ਸਿੰਘਾਸਨ ਛੱਡ ਕੇ। ਉਹ ਵੀ ਕਹਿੰਦਾ ਕਿ ਵੀ ਮੈਂ ਇਹਨੂੰ ਇਸ ਸਿੰਘਾਸਨ ਦੇ ਉੱਤੇ ਇਹੀ ਯੋਗ ਹੈ, ਮੈਂ ਇੱਥੇ ਤੱਕ ਮੈਂ ਵੀ ਨਹੀਂ ਜਾ ਸਕਦਾ। ਲੇਕਿਨ ਪਾਰਲੀਮੈਂਟ ਇਨਫੈਕਟ ਜੇ ਇਹ ਕਹਿਣਾ ਹੋਏ ਕਿ ਇੱਕ ਜਿਵੇਂ ਕੱਲ ਸਾਡੇ ਇੱਕ ਵਿਊਅਰ ਨੇ ਲਿਖਿਆ ਸੀ ਕਿ ਵੀ ਜੇ ਤੁਸੀਂ ਫਿਲਮ ਮੇਰਾ ਨਾਮ ਜੋਕਰ ਦੇਖਣੀ ਹੈ ਤੇ ਫਿਰ ਪਾਰਲੀਮਾਨੀ ਸੈਸ਼ਨ ਨੂੰ ਦੇਖੋ। ਔਰ ਬਹੁਤ ਵਾਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕੱਲ, ਇੱਕ ਟੌਪਿਕ ਸੀ ਕਿ ਵੀ ਕਿਵੇਂ ਰਾਜਸਥਾਨ ਦੇ ਜੁਡੀਸ਼ੀਅਲ ਸਰਵਿਸ ਐਗਜ਼ਾਮ ਦੇ ਵਿੱਚ 5 ਸਿੱਖਾਂ ਨੂੰ, ਜਿਹਨਾਂ 4 ਸਿੱਖ ਨੌਜਵਾਨ ਔਰ 1 ਸਿੱਖ ਬੀਬੀ ਸੀ, ਕਿਰਪਾਨ ਔਰ ਕੜੇ ਵੀ ਉਤਾਰ ਕੇ ਜਾਣ ਲਈ ਕਿਹਾ ਗਿਆ। ਨੌਜਵਾਨਾਂ ਨੇ ਤਾਂ ਲਾ ਦਿੱਤੇ ਔਰ ਮੰਦਰ 'ਚ ਰਖਾਏ ਗਏ, ਲੇਕਿਨ ਬੀਬੀ ਨੇ ਇਨਕਾਰ ਕੀਤਾ, ਬਿਨਾਂ ਐਗਜ਼ਾਮ ਦਿੱਤੇ ਆ ਗਈ। ਤੇ ਮੈਂ ਇਹ ਕਿਹਾ ਸੀ ਕਿ ਵੀ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਇਸ ਹੱਕ ਦੇ ਲਈ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਹੱਕ ਦਿੱਤਾ ਹੋਇਆ ਸੰਵਿਧਾਨ ਨੇ 1999 'ਚ ਬਿਨਾਂ 3 ਫੁੱਟੀ ਕਿਰਪਾਨ ਤੋਂ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ। ਜ਼ਾਹਰ ਹੈ ਉਹਨਾਂ ਨੇ ਸਹੁੰ ਨਹੀਂ ਚੁੱਕੀ ਔਰ ਉਹਨਾਂ ਦੀ ਉਹ ਨਹੀਂ ਮੈਂਬਰ ਪਾਰਲੀਮੈਂਟ ਰਹੇ। ਤੇ ਬਹੁਤ ਸਾਰਿਆਂ ਦੀ ਦਲੀਲ ਜਿਹੜੀ ਉਦੋਂ ਵੀ ਤੇ ਅੱਜ ਵੀ ਦਿੱਤੀ ਜਾਂਦੀ ਹੈ ਕਿ ਵੀ ਦੇਖੋ, ਜੇ ਉਹ ਅੰਦਰ ਜਾਂਦੇ, ਅੰਦਰ ਜਾ ਕੇ ਆਪਣਾ ਕੇਸ ਪਲੀਡ ਕਰਨ, ਬਾਕੀਆਂ ਨੂੰ ਕਨਵਿੰਸ ਕਰਦੇ, ਤੇ ਗੱਲ ਫਿਰ ਕਿਤੇ ਦੀ ਕਿਤੇ ਹੁੰਦੀ। ਸਾਡੇ ਵੀਰ ਹਰਪ੍ਰੀਤ ਸਿੰਘ ਨੇ ਟੋਰਾਂਟੋ, ਉਹ ਇੱਕ ਵਾਰੀ ਕਹਿਣ ਲੱਗੇ ਔਰ ਠੀਕ ਕਿਹਾ ਉਹਨਾਂ ਨੇ ਕਿਹਾ ਕਿ ਵੀ ਸਰ ਕਪੂਰ ਸਿੰਘ ਤੋਂ ਵੱਡਾ ਸਿਆਣਾ, ਦਾਨਿਸ਼ਵਰ, ਬੁਲਾਰਾ, ਥਿੰਕਰ ਤਾਂ ਅਸੀਂ 20ਵੀਂ ਸਦੀ 'ਚ ਕੋਈ ਪੈਦਾ ਨਹੀਂ ਕੀਤਾ। ਉਹਨਾਂ ਨੇ ਕਿਹਾ ਵੀ ਉਹ 1962 ਤੋਂ 1967 ਤੱਕ 5 ਸਾਲ ਪਾਰਲੀਮੈਂਟ ਦੇ ਮੈਂਬਰ ਰਹੇ। ਉਹਨਾਂ ਦੀਆਂ ਸਪੀਚਿਸ ਵੀ ਬੜੀਆਂ ਧੜੱਲੇਦਾਰ, ਜਦੋਂ ਉਹ ਬੋਲਦੇ ਵੀ ਸੀ ਅੰਗਰੇਜ਼ੀ 'ਚ ਵੀ, ਔਰ ਸਾਊਥ ਇੰਡੀਆ ਦੇ ਜਿਹੜੇ MP ਨੇ ਉਹ ਐਨ ਅਲਰਟ ਹੋ ਕੇ ਸੁਣਦੇ ਸੀ ਕਿਉਂਕਿ ਉਹਨਾਂ ਨੂੰ ਤਾਂ ਅੰਗਰੇਜ਼ੀ ਜ਼ਿਆਦਾ ਸਮਝ ਆਉਂਦੀ ਹੈ। ਪਰ ਉਹ ਤੁਸੀਂ ਜਿਵੇਂ ਇੱਕ ਲੋਨ ਵੌਇਸ ਹੁੰਦੀ, ਇਕੱਲੀ ਆਵਾਜ਼ ਤੁਸੀਂ ਕਹਿ ਰਹੇ ਹੋ, ਇਨ ਦਾ ਐਂਡ ਆਫ ਦਾ ਡੇ ਉਹਦੇ ਨਾਲ ਕੋਈ ਤਬਦੀਲੀ ਤਾਂ ਨਹੀਂ ਹੋਈ। ਜੇ ਪੰਜਾਬੀ ਸੂਬੇ ਦਾ ਪੰਜਾਬ ਰੀਆਰਗੇਨਾਈਜੇਸ਼ਨ ਬਿੱਲ ਪੇਸ਼ ਕੀਤਾ ਗਿਆ, ਜਿਹੜਾ ਬਾਅਦ 'ਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣਿਆ, ਤੇ ਸਰ ਕਪੂਰ ਸਿੰਘ ਨੇ ਕਿਹਾ ਵੀ ਇਟ ਇਜ਼ ਏ ਰੋਟਨ ਐਗ, ਇਹ ਗੰਦਾ ਸੜਿਆ ਅੰਡਾ ਹੈ। ਤੁਸੀਂ ਸਾਨੂੰ ਜਿਹੜੇ ਨੇ ਹੱਥ ਪੈਰ ਵੱਢ ਕੇ ਸਾਨੂੰ ਤੁਸੀਂ ਇੱਕ ਲੂਲਾ ਲੰਗੜਾ ਜਿਹੜਾ ਉਹ ਪੰਜਾਬੀ ਸੂਬਾ ਦੇ ਰਹੇ ਹੋ। ਔਰ ਉਹ ਹੀ ਕਰਕੇ ਜਿਹੜੀ ਸਰਕਾਰੀ ਬੈਂਚ ਸੀ ਉਹ ਹੱਸ ਰਹੇ ਸੀ, ਦੂਜੇ ਸੁਣ ਰਹੇ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਉੱਥੇ ਤੁਹਾਡਾ ਇਨ ਦਾ ਐਂਡ ਆਫ ਦਾ ਡੇ ਜੋ ਮਰਜ਼ੀ ਕਰੋ। ਔਰ ਇਹੀ ਗੱਲ ਜਦੋਂ ਜੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਵਿਜ਼ਡਮ ਦੇਖਣੀ ਹੋਏ, ਤੇ ਵਿਜ਼ਡਮ ਇਹ ਨਹੀਂ ਸੀ ਵੀ ਸਪੀਚ ਦੇ ਵਿੱਚ ਗਾਂਧੀ ਨੇ ਕੀ ਪਲੋਸਿਆ ਜਾਂ ਨਹਿਰੂ ਨੇ ਕੀ ਕਿਹਾ ਜਾਂ ਦੂਜਿਆਂ ਨੇ ਕੀ ਕਿਹਾ। ਗੱਲ ਇਨ ਦਾ ਐਂਡ ਜਦੋਂ ਉਹਨਾਂ ਨੇ ਸੁਝਾਅ ਦਿੱਤਾ ਵੀ ਠੀਕ ਹੈ ਉਹਨੂੰ ਇੱਕ ਯੂਨੀਅਨ ਰੱਖ ਲਿਆ ਜਾਏ, ਉਹਦੇ 'ਚ 3 ਕੈਟਾਗਰੀ ਦੇ ਜਿਹੜੇ ਪ੍ਰੋਵਿੰਸ ਹੋਣ, ਇੱਕ A ਕੈਟਾਗਰੀ ਜਿਹੜੀ ਹਿੰਦੂ ਮੈਜੋਰਿਟੀ ਪ੍ਰੋਵਿੰਸ ਨੇ, ਇੱਕ B ਕੈਟਾਗਰੀ ਜਿਹੜੇ ਮੁਸਲਿਮ ਮੈਜੋਰਿਟੀ ਪ੍ਰੋਵਿੰਸ ਨੇ, ਔਰ ਇੱਕ C ਜਿਨ੍ਹਾਂ ਦੇ ਵਿੱਚ ਮਹਾਰਾਜੇ ਔਰ ਜਿਹੜੀਆਂ ਪ੍ਰਿੰਸਲੀ ਸਟੇਟ ਸੀਗੀਆਂ ਉਹਨਾਂ ਦੀਆਂ। ਔਰ ਸੰਵਿਧਾਨ ਸਭਾ ਇਸ ਕਿਸਮ ਦੀ ਹੋਏ ਕਿ ਜਿਹਦੇ 'ਚ ਜਿਹੜੇ ਪ੍ਰੋਵਿੰਸਿਸ ਨਾਲ ਸੰਬੰਧਿਤ ਕਾਨੂੰਨ ਬਣਨੇ ਨੇ ਉਹਨਾਂ 'ਚ ਉਹਨਾਂ ਦੀ ਫਾਈਨਲ ਸੇ ਹੋਏ। ਔਰ ਜਿਹੜੇ ਫੈਡਰਲ ਲੈਵਲ ਦੇ ਉੱਤੇ ਜਿਵੇਂ 3-4 ਮਹਿਕਮਿਆਂ ਦੀ ਗੱਲ ਸੀ ਕਿ ਡਿਫੈਂਸ ਹੈ, ਫੋਰਨ ਅਫੇਅਰਸ, ਦੂਜੇ ਉਹ ਐਡਮਿਨਿਸਟ੍ਰੇਟਿਵ ਬਲਾਕ ਹੋਏ। ਔਰ ਉਹਦੇ ਨਾਲ ਇਹ ਨਹੀਂ ਹੈ ਕਿ ਜਿਹੜੀ ਸਿੰਪਲ ਮੈਜੋਰਿਟੀ ਹੈ ਉੱਪਰ ਪਾਰਲੀਮੈਂਟ ਦੇ ਵਿੱਚ ਜਾਂ ਕਾਂਸਟੀਟਿਊਂਟ ਅਸੈਂਬਲੀ 'ਚ ਉਹ ਬਾਕੀਆਂ ਦੇ ਹੱਕ ਖੋਹ ਸਕੇਗੀ। ਪ੍ਰੋਵਿੰਸਿਸ ਦੇ ਵਿੱਚ ਜਿਹੜਾ ਪ੍ਰੋਵਿੰਸਿਸ ਨੂੰ ਪਾਵਰਫੁਲ ਕੀਤਾ ਜਾਏ। ਤੇ ਨਹਿਰੂ ਨੇ ਕਿਹਾ ਵੀ ਨਹੀਂ, ਇਹ ਨਹੀਂ ਹੋਏਗਾ।
ਅਲਟੀਮੇਟਲੀ ਕਾਂਸਟੀਟਿਊਂਟ ਅਸੈਂਬਲੀ ਦੇ ਵਿੱਚ ਸਿੰਪਲ ਮੈਜੋਰਿਟੀ ਦੇ ਨਾਲ ਜਿਹੜਾ ਹੈ ਉਹ ਮਤੇ ਜਿਹੜਾ ਕਨਸਟੀਟਿਊਸ਼ਨ ਬਣੇਗਾ ਔਰ ਉਹੀ ਉਹਨੂੰ ਮਿਸਟਰ ਜਿਨ੍ਹਾਂ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਗਈ ਵੀ ਲੈ ਦੇ ਕੇ ਕਾਂਸਟੀਟਿਊਂਟ ਅਸੈਂਬਲੀ ਤਾਂ ਇਹਨਾਂ ਦੀ ਮੈਜੋਰਿਟੀ ਹੋਣੀ ਹੈ, ਫਿਰ ਤਾਂ ਇਹ ਇਹਨਾਂ ਦੇ ਬਣਾਏ ਸੰਵਿਧਾਨ ਦੇ ਥੱਲੇ ਅਸੀਂ ਸੈਕੰਡ ਕਲਾਸ ਸਿਟੀਜ਼ਨ ਹੋਵਾਂਗੇ। ਔਰ ਫਿਰ 1936-37 ਦੇ ਵਿੱਚ ਜਿਨ੍ਹਾਂ ਪ੍ਰੋਵਿੰਸਿਸ ਦੇ ਵਿੱਚ ਕਾਂਗਰਸ ਦੀ ਹਕੂਮਤ ਬਣੀ ਉਹਦੇ 'ਚ ਉਹਨਾਂ ਨੇ ਕਿਹੜੀਆਂ ਨੀਤੀਆਂ ਲਿਆਂਦੀਆਂ, ਕਿਵੇਂ ਉਦੋਂ ਤਾਂ ਮੁਸਲਿਮ ਲੀਗ ਕਿਤੇ ਵੀ ਕੁਝ ਵੀ ਸੀਟਾਂ ਨਹੀਂ ਸੀ ਬਹੁਤੀਆਂ ਲਿਜਾ ਸਕੀ ਔਰ ਉਹਨਾਂ ਨੂੰ ਸਮਝ ਆ ਗਈ ਵੀ ਅਜੇ ਅੰਗਰੇਜ਼ ਬੈਠੇ ਹੋਏ ਨੇ ਔਰ ਇਹ ਪ੍ਰੋਵਿੰਸ਼ੀਅਲ ਸਰਕਾਰ ਬਣੀ ਹੈ। ਯੂਪੀ ਮੱਧ ਸੀਪੀ ਉਹਨੂੰ ਤੋਂ ਕਹਿੰਦੇ ਸੀ, ਸੈਂਟਰਲ ਪ੍ਰਦੇਸ਼ ਉਹਨੂੰ ਮੱਧ ਪ੍ਰਦੇਸ਼ ਕਹਿੰਦੇ ਨੇ। ਪੰਜਾਬ ਦੇ ਵਿੱਚ ਤਾਂ ਯੂਨੀਅਨਿਸਟ ਪਾਰਟੀ ਦੀ ਹਕੂਮਤ ਬਣੀ, ਪੰਜਾਬ 'ਚ ਕਦੇ ਵੀ ਮੁਸਲਿਮ ਲੀਗ ਦੀ ਹਕੂਮਤ ਨਹੀਂ ਬਣੀ। ਈਵਨ 1946 'ਚ ਵੀ ਨਹੀਂ, ਜਦੋਂ ਕਿ ਮੁਸਲਿਮ ਲੀਗ ਨੂੰ ਬਹੁਤ ਸਾਰੀਆਂ ਸੀਟਾਂ ਬਹੁਤ ਸਾਰੇ ਦੂਜੇ ਪ੍ਰੋਵਿੰਸਿਸ 'ਚ ਮਿਲੀਆਂ। ਔਰ ਉਹਨਾਂ ਨੇ ਦੇਖ ਲਿਆ ਵੀ ਇਨ ਦਾ ਐਂਡ ਜੇ ਤੁਸੀਂ ਜਦੋਂ ਕਈ ਵਾਰੀ ਸਿੰਪਲੀ ਇਹ ਕਹਿੰਦਾ ਵੀ ਡੈਮੋਕ੍ਰੇਸੀ ਜਿਹੜੀ ਇੰਡੀਅਨ ਸਟਾਈਲ ਹੈ ਉਹਦਾ ਮਤਲਬ ਤਾਂ ਇਹ ਹੈ ਕਿ 51 ਗਧੇ ਜਿਹੜੇ ਨੇ ਉਹ ਜ਼ਿਆਦਾ ਪਾਵਰਫੁਲ ਨੇ 49 ਸ਼ੇਰਾਂ ਨਾਲੋਂ। ਇਨ ਦਾ ਐਂਡ ਤੁਸੀਂ ਉਸ ਸਿੰਪਲ ਮੈਜੋਰਿਟੀ ਦੇ ਨਾਲ ਹੀ ਜੇ ਫੈਸਲੇ ਲੈਣੇ ਨੇ ਔਰ ਅਸੀਂ ਜੇ 77 ਸਾਲ ਦੀ ਇਹ ਵਰਕਿੰਗ ਡੈਮੋਕ੍ਰੇਸੀ ਦੀ ਦੇਖੀਏ ਕਿ ਇਕੱਲਾ ਇਹੀ ਨਹੀਂ, ਅਸੀਂ ਤਾਂ 2% ਹੀ ਹੈ ਉਹ ਸਾਰੇ ਸਿਸਟਮ ਦੇ ਵਿੱਚ, ਜਾਂ ਮੈਕਸਿਮਮ 13 ਪਾਰਲੀਮੈਂਟੇਰੀਅਨ ਪੰਜਾਬ 'ਚੋਂ ਜਾਂਦੇ ਨੇ, 13 ਦੇ 13 ਵੀ ਖਾਲਿਸਤਾਨੀ ਵੀ ਚਲੇ ਜਾਣ ਤਾਂ ਤੁਸੀਂ ਉੱਥੇ 500+ ਦੀ ਉਸ ਸਭਾ ਦੇ ਵਿੱਚ ਕੀ ਕਰ ਸਕਦੇ ਹੋ। ਪਰ ਤੁਸੀਂ ਅੰਦਾਜ਼ਾ ਲਾਓ ਕਿ 20 ਕਰੋੜ ਮੁਸਲਮਾਨ ਜਿਨ੍ਹਾਂ ਦੇ ਨੁਮਾਇੰਦੇ, ਹੁਣ ਤਾਂ ਉਹਨਾਂ ਦੀ ਗਿਣਤੀ ਬਹੁਤ ਘਟ ਗਈ ਹੈ ਪਰ ਜਿੰਨੇ ਵੀ ਨੇ ਕਈ ਗੁਣਾ ਜ਼ਿਆਦਾ ਨੇ ਸਿੱਖਾਂ ਨਾਲੋਂ, ਉਹ ਵੀ ਬੇਬਸ ਨੇ। ਜੇ ਵਕਫ ਬੋਰਡ ਦਾ ਉਹਨਾਂ ਨੇ ਲਿਆਂਦਾ ਬਿੱਲ, ਉਹਨਾਂ ਦੇ ਕੋਲ ਮੈਜੋਰਿਟੀ ਹੈ, ਜੋ ਮਰਜ਼ੀ ਕਰਵਾਉਣ। ਕਾਨਸਟੀਟਿਊਸ਼ਨ ਹੁਣ ਜੇ ਬਿਹਾਰ ਦੇ ਵਿੱਚ ਡੀਫਰੈਂਚਾਈਜ਼ ਕਰਨ ਦੀ ਲਾਈਨ ਹੈ ਮੁਸਲਮਾਨਾਂ ਨੂੰ ਦੂਜਿਆਂ ਨੂੰ, ਔਰ ਆਪੋਜੀਸ਼ਨ ਪਾਰਟੀਆਂ ਵੱਧ ਤੋਂ ਵੱਧ, ਤੁਸੀਂ ਸੁਪਰੀਮ ਕੋਰਟ ਤੱਕ ਜਾਂਦੇ ਹੋ। ਸੁਪਰੀਮ ਕੋਰਟ 'ਚ ਗਏ, ਅੱਜ ਸੁਪਰੀਮ ਕੋਰਟ ਨੇ ਪਿਛਲੇ ਕੱਲ੍ਹ ਹੀ ਕਿਹਾ ਕਿ ਜੀ ਜਦੋਂ ਬਿਹਾਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਕਿਸੇ ਦੀਆਂ ਵੋਟਾਂ ਕੱਟੇਗਾ ਫਿਰ ਅਸੀਂ ਇੰਟਰਵੀਨ ਕਰਾਂਗੇ। ਸੋ ਜ਼ਾਹਰ ਹੈ ਵੀ ਉਹ ਤਾਂ 65 ਲੱਖ ਕੇ ਕਿੰਨੀਆਂ ਵੋਟਾਂ ਕੱਟਣ ਨੂੰ ਤਿਆਰ ਬੈਠੇ ਨੇ, ਜਿੰਨੀ ਕਈ ਮੁਲਕਾਂ ਦੀ ਆਬਾਦੀ ਨਹੀਂ ਹੈ ਉਨੀਆਂ ਵੋਟਾਂ ਕੱਲੀਆਂ ਬਿਹਾਰ 'ਚੋਂ ਉਹਨਾਂ ਨੇ ਕੱਟਣੀਆਂ ਨੇ। ਕੱਟਣੀਆਂ ਉਹਨਾਂ ਨੇ ਮੁਸਲਮਾਨਾਂ ਦੀਆਂ ਜਾਂ ਦਲਿਤਾਂ ਦੀਆਂ ਨੇ, ਜਿਹੜਾ ਉਹਨਾਂ ਨੂੰ ਪਤਾ ਹੈ ਕਿ ਵੀ ਜਿਨ੍ਹਾਂ ਨੇ ਹਿੰਦੂਤਵੀਆਂ ਨੂੰ ਵੋਟ ਨਹੀਂ ਪਾਉਣੀ। ਸੋ ਮੈਂ ਇਹ ਸਾਰਾ ਪਿਛੋਕੜ ਇਸ ਲਈ ਦਿੱਤਾ ਹੈ ਕਿ ਵੀ ਜਿਹੜੇ ਲੋਕ ਇਸ ਗੱਲ ਦੇ ਉੱਤੇ ਇਨਸਿਸਟ ਵੀ ਕਰਦੇ ਨੇ ਕਿ ਜੀ ਡਿਬੇਟ ਔਰ ਦੂਜਾ ਤੇ ਤੀਜਾ, ਉਹਦੇ 'ਚ ਇੰਦਾ ਐਂਡ ਆਫ ਦਾ ਡੇ ਗਲੇ ਠੰਡੇ ਕਰਨ ਵਾਲੀ ਗੱਲ ਹੈ। ਕਿਸੇ ਨੇ ਲੰਬੀ ਤਕਰੀਰ ਕੀਤੀ, ਕਿਸੇ ਨੇ ਛੋਟੀ ਕੀਤੀ। ਹੁਣ ਪਹਿਲਾਂ ਤਾਂ ਇਹੀ ਮੋਦੀ, ਜੇ ਹੁਣ ਅਸੀਂ ਮਨੀਪੁਰ ਦੀ ਗੱਲ ਕਰੀਏ ਜਿੱਥੇ ਕਿਸ ਲੈਵਲ, ਉੱਥੇ ਤਾਂ ਪੂਰੀਆਂ ਟੈਰੀਟਰੀਜ਼ ਵੰਡੀਆਂ ਹੋਈਆਂ ਨੇ, ਡਰੋਨ ਵੀ ਇਸਤੇਮਾਲ ਕਰਦੇ ਨੇ। ਉਸ ਦੇ ਵਿੱਚ ਪੂਰਾ ਜਿਹੜਾ ਇੱਕ ਪਾਸੇ ਕ੍ਰਿਸਚਨ ਬਲਾਕ ਹੈ, ਇੱਕ ਪਾਸੇ ਹਿੰਦੂਤਵੀ ਬਲਾਕ ਹੈ, ਮਾਈ ਟਰਾਈ ਕਿ ਕਿਹੜਾ ਉਹਨਾਂ ਦਾ ਕਬੀਲਾ ਹੈ, ਦੂਜੇ ਪਾਸੇ ਕੁਕੀ ਕਬੀਲਾ ਹੈ। ਔਰ ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ ਜਿਹੜਾ ਬਾਹਰ ਭੱਜਿਆ ਫਿਰਦਾ ਹੈ, ਉਹ ਕੀ ਉਸ ਨੂੰ ਕਹਿੰਦੇ ਨੇ ਭੂਤਨੀ ਵਾਂਗ, ਉਹਦੇ ਕੋਲ ਉੱਥੇ ਮਨੀਪੁਰ ਜਾਣ ਦਾ ਟਾਈਮ ਨਹੀਂ ਹੈ, ਕੋਈ ਬੋਦਰ ਹੀ ਨਹੀਂ ਕਰਦਾ ਕਿਉਂਕਿ ਉੱਥੇ ਮਰ ਰਹੇ ਕ੍ਰਿਸਚਨਸ ਨੇ। ਨੀਤੀਆਂ ਜੋ ਮਰਜ਼ੀ ਤੁਸੀਂ ਲਾਗੂ ਕਰੀ ਜਾਓ। ਜੰਮੂ ਕਸ਼ਮੀਰ ਦੇ ਹਵਾਲੇ ਨਾਲ ਤੁਸੀਂ ਇਹਨਾਂ ਦੀਆਂ 5 ਸਾਲਾਂ ਦੀਆਂ ਹੀ ਸਟੇਟਮੈਂਟਾਂ ਦੇਖ ਲਓ, 2006 ਸਾਲਾਂ ਦੀਆਂ, 2019 ਤੋਂ ਬਾਅਦ ਕਿ ਜੀ ਹੁਣ ਪੀਸ, ਹੁਣ ਤਾਂ ਉੱਥੇ ਕੋਈ ਸਟੇਟ ਗਵਰਨਮੈਂਟ ਦੀ ਵੀ ਦਖਲਅੰਦਾਜ਼ੀ ਨਹੀਂ ਹੈ। ਮੀਟਿੰਗ 'ਚ ਵੀ ਉਹਨੂੰ ਉਮਰ ਅਬਦੁੱਲਾ ਨੂੰ ਨਹੀਂ ਸੱਦਿਆ ਜਾਂਦਾ, ਯੂਨੀਅਨ ਟੈਰੀਟਰੀ ਹੈ। ਇਹਦੇ ਬਾਵਜੂਦ ਹਿੰਸਾ ਕੌਣ ਕਰ ਰਿਹਾ, ਪੁਲਵਾਮਾ ਕਿਹਨੇ ਕੀਤਾ, ਪਹਿਲਗਾਮ ਕਿਹਨੇ ਕੀਤਾ, ਤੁਸੀਂ ਉਹਦੀ ਆੜ ਦੇ ਵਿੱਚ ਸਾਰੇ ਮੁਲਕ ਨੂੰ ਜਿਹੜਾ ਹੈ ਉਹ ਬੇਗੁਨਾਹ ਵੀ ਮਾਰ ਰਹੇ ਹੋ ਫਾਲਸ ਫਲੈਗ ਦੇ ਥੱਲੇ, ਔਰ ਮੁਲਕ ਦੀ ਪ੍ਰੈਸਟੀਜ ਨੂੰ ਵੀ ਤੁਸੀਂ ਰੋਲ ਰਹੇ ਹੋ। ਔਰ ਜਦੋਂ ਇਹ ਕਿਹਾ ਜਾਂਦਾ ਹੈ ਕਿ ਬਈ ਆਏ ਮੋਦੀ ਕਿਉਂ ਨਹੀਂ ਆਪ ਖੁਦ ਬਿਆਨ ਦਿੰਦਾ ਜਾਂ ਦੂਜਾ ਉਹ ਰਨ ਅਰਾਊਂਡ ਦੇ ਰਿਹਾ ਦੱਸਣ ਦੇ ਲਈ, ਔਰ ਕਿਉਂਕਿ ਉਹਨੂੰ ਵੀ ਪਤਾ ਹੈ ਇਨ ਦਾ ਐਂਡ ਆਫ ਦਾ ਡੇ ਅਕਾਊਂਟੇਬਿਲਟੀ ਕਿੱਥੇ ਲਾਈ ਕਰਦੀ ਹੈ, ਕੋਈ ਨਹੀਂ ਹੈ। ਹੁਣ ਜੇ ਮਾਨਸੂਨ ਸੈਸ਼ਨ 'ਚ ਇਸ ਮੁੱਦੇ ਦੇ ਉੱਤੇ ਜਿੱਦਣ ਓਪਨਿੰਗ ਸੀ ਸੈਸ਼ਨ ਦੀ, ਜਿਹੜਾ ਫੁੱਲ ਜਿਹਦੇ 'ਚ ਲੋਕਾਂ ਦਾ ਉਦੋਂ ਦੌੜ ਗਿਆ ਇੰਗਲੈਂਡ ਕਿ ਜੀ ਮੈਂ ਉੱਥੇ ਡੀਲ ਤੋਂ ਉੱਥੋਂ ਮਾਲਦੀਵ ਚਲਾ ਗਿਆ। ਹੁਣ ਆਇਆ, ਹੁਣ ਹੈ ਜੀ ਬਹਿਸ, ਆ ਲਓ ਜੀ ਇੰਨੇ ਘੰਟੇ ਦੀ ਬਹਿਸ ਤੁਸੀਂ ਰਾਜ ਸਭਾ 'ਚ ਕਰ ਲਓ, ਇੰਨੇ ਦੀ ਲੋਕ ਸਭਾ 'ਚ ਕਰ ਲਓ। ਹੁਣ 1 ਘੰਟਾ 40 ਮਿੰਟ ਮੋਦੀ ਨੇ ਜਿਹਨੂੰ ਕਹਿੰਦੇ ਨੇ ਰੱਜ ਕੇ ਝੂਠ ਬੋਲਿਆ, ਰੱਜ ਕੇ। ਹੁਣ ਇਨ ਦਾ ਮੀਨ ਟਾਈਮ ਇਹ ਠੀਕ ਹੈ ਵੀ ਇਸ ਵਾਰ ਜਦੋਂ ਅਸੀਂ ਆਪੋਜੀਸ਼ਨ ਦੇ ਲੀਡਰ ਉਹ ਰਾਹੁਲ ਗਾਂਧੀ ਹੈ ਜਾਂ ਉਹਦੀ ਭੈਣ ਪ੍ਰਿਯੰਕਾ ਹੈ ਜਾਂ ਅਖਿਲੇਸ਼ ਯਾਦਵ ਹੈ ਜਾਂ ਪੀ ਚਿਦੰਬਰਮ ਹੈ ਜਾਂ ਦੂਸਰੇ ਨੇ, ਉਹਨਾਂ ਨੇ ਇਫੈਕਟਿਵਲੀ, ਕਿਉਂਕਿ 2 ਮਹੀਨੇ ਤੋਂ ਜ਼ਿਆਦਾ ਤਾਂ ਹੋ ਗਿਆ। ਹੁਣ 22 ਅਪ੍ਰੈਲ ਦਾ ਇਹ ਵਾਕਿਆ ਹੁੰਦਾ ਹੈ, 7, 8, 9, 10 ਨੂੰ ਜਿਹੜਾ 4 ਦਿਨ ਡਰੋਨ ਔਰ ਮਿਸਾਈਲ ਵਾਰ ਹੁੰਦੀ, ਔਰ ਜਿਵੇਂ ਅੱਜ
ਐਕਸਪਰਟ ਨੇ ਕਿਹਾ ਵੀ ਇਹ ਪਹਿਲੀ ਵਾਰ ਹੈ 77 ਸਾਲਾਂ 'ਚ ਇੱਕ ਨਵਾਂ ਐਲੀਮੈਂਟ ਐਡ ਹੋਇਆ, ਕਿਉਂਕਿ ਕਿਸੇ ਨੇ ਕਿਸੇ ਦੀ ਟੈਰੀਟਰੀ ਕ੍ਰਾਸ ਨਹੀਂ ਕੀਤੀ, ਕੋਈ ਫੌਜ ਤਾਂ ਗਈ ਨਹੀਂ ਹੈ, ਨਾ ਕੋਈ ਨੇਵੀ ਮੂਵ ਹੋਈ, ਲੇਕਿਨ ਪਹਿਲੀ ਵਾਰ ਹੈ ਕਿ ਮਿਜ਼ਾਈਲਾਂ ਔਰ ਡਰੋਨ ਇਸ ਜੰਗ ਦੇ ਵਿੱਚ ਐਡ ਹੋਏ। ਦਾ ਮਤਲਬ ਹੈ ਕਿ ਫਿਊਚਰ ਦੀ ਲੜਾਈ ਕਿਸ ਲੈਵਲ ਤੇ ਜਾਏਗੀ। ਹੁਣ ਮਿਜ਼ਾਈਲਾਂ ਕਿੱਥੋਂ ਕਿੱਥੇ ਗਈਆਂ, ਕਿਨੇ ਕੀ ਸੁੱਟਿਆ, ਪਾਕਿਸਤਾਨ ਦਾ ਤਾਂ ਬਹੁਤ ਕੁਝ ਸਾਹਮਣੇ ਆ ਗਿਆ। ਨਾਲ ਦੀ ਨਾਲ ਵਾਸ਼ਿੰਗਟਨ ਪੋਸਟ ਨੇ ਕਵਰ ਕੀਤਾ, ਉਹਨਾਂ ਦੀ ਆਪਣੀਆਂ ਪ੍ਰੈਸ ਰਿਲੀਜ਼ਸ ਸੀ, ਦੂਜੇ ਸੀ, ਫਿਰ ਰਾਫੇਲ ਦੇ ਸ਼ੇਅਰ ਡਿਗੇ। ਉਸ ਸਾਰੇ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਟਰੰਪ ਨੇ 5 ਜਹਾਜ਼ ਡਿੱਗਣ ਦੀ ਗੱਲ ਕੀਤੀ ਔਰ ਆਲਮੋਸਟ 25 ਟਾਈਮ ਤੋਂ ਜ਼ਿਆਦਾ ਉਹਨੇ ਕਿਹਾ ਕਿ ਭਾਈ ਇਹ ਨਿਊਕਲੀਅਰ ਹੋਣ ਜਾ ਰਹੇ ਸੀ, ਨਿਊਕਲੀਅਰ ਡਸਟ ਤੁਹਾਡੀ ਐਪਲ ਪਾਈ 'ਚ ਵੀ ਹੋਣੀ ਸੀ, ਬਾਹਰਲੇ ਮੁਲਕਾਂ ਦੇ ਵੀ। ਮੈਂ ਇਸ ਜੰਗ ਨੂੰ ਰੁਕਵਾਇਆ। ਹੁਣ ਇਸ ਸਭ ਦੇ ਹੁੰਦੇ ਆ ਜਦੋਂ ਕਿ ਈਵਨ ਉਹਨਾਂ ਦੇ ਆਪਣੇ ਜਿਹੜੇ ਮਿਲਟਰੀ ਐਕਸਪਰਟਸ, ਉਹਨਾਂ ਦਾ ਡਿਫੈਂਸ ਅਟੈਚੀ ਇੰਡੋਨੇਸ਼ੀਆ 'ਚ, ਜਾਂ ਉਹਨਾਂ ਦੇ ਜਿਹੜਾ ਇੱਕ ਚੀਫ ਆਫ ਦਾ 에ਅਰ ਸਟਾਫ, ਉਹਨੇ ਕਿਹਾ ਸੀ ਕਿ ਜੀ ਇਹ ਇੱਥੇ ਪ੍ਰੋਮਿਸ ਕੁਛ ਕਰਦੇ ਨੇ ਕਿ ਇਹ ਅਸੀਂ ਡਿਲੀਵਰ ਕਰਾਂਗੇ, ਦੂਜਾ ਕਿਸੇ ਨੂੰ ਕੁਛ ਨਹੀਂ ਡਿਲੀਵਰ ਕੀਤਾ ਜਾਂਦਾ। ਇੱਕ ਨੇ ਤਾਂ ਇਹ ਕਿਹਾ ਕਿ ਜੀ ਸਾਨੂੰ, ਸਾਡੇ ਤਾਂ ਹੱਥ ਬੰਨੇ ਹੋਏ ਸੀ, ਸਾਨੂੰ ਕਿਹਾ ਗਿਆ ਸੀ ਕੋਈ ਪਾਕਿਸਤਾਨ ਦੀ ਮਿਲਟਰੀ ਇੰਸਟਾਲਮੈਂਟ ਨੂੰ ਟਾਰਗੇਟ ਨਹੀਂ ਕਰਨਾ। ਪਰ ਹੁਣ ਤੁਸੀਂ ਦੂਸਰੇ ਪਾਸੇ ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ ਇਹ ਜਾਣਦਿਆਂ ਹੋਇਆ ਕਿ ਉਹ ਜੋ ਕਹਿ ਰਿਹਾ ਹੈ ਉਹਨੂੰ ਆਲਰੇਡੀ, ਜਿਵੇਂ ਉਹਨਾਂ ਦੇ ਆਪਣੇ ਐਕਸਪਰਟ ਕਹਿੰਦੇ ਨੇ ਕਿ ਭਾਈ ਸੈਟੇਲਾਈਟ ਰੂਸ ਦੀ ਵੀ ਹੈ ਸਪੇਸ ਦੇ ਵਿੱਚ, ਅਮਰੀਕਾ ਦੀ ਵੀ ਹੈ, ਚੀਨ ਦੀ ਵੀ ਹੈ, ਕਿਸੇ ਚੀਜ਼ ਨੂੰ ਤਾਂ ਜ਼ਮਾਨੇ ਗਏ ਵੀ ਤੁਸੀਂ ਲੁਕਾ ਸਕਦੇ ਹੋ। ਫਿਰ ਇਹ ਕੋਈ ਟ੍ਰੈਂਚ ਵਾਰਫੇਅਰ ਤਾਂ ਹੈ ਨਹੀਂ ਕਿ ਤੁਸੀਂ ਮੋਰਚੇ ਖੋਦੇ ਹੋਏ ਨੇ ਤੇ ਠੁਕ ਠੁਕ ਕਰ ਰਹੇ ਹੋ। ਜੇ ਵਾਰ ਹੀ ਮਿਜ਼ਾਈਲ ਡਰੋਨਸ ਦੀ ਹੈ, ਸਾਰਿਆਂ ਦੇ ਕੋਲ ਡਾਟਾ ਹੈ, ਬਿਲਕੁਲ ਕਲੀਅਰ ਹੈ ਕਿ ਵੀ ਕੀ ਚੱਲ ਰਿਹਾ ਔਰ ਕੀ ਨਹੀਂ ਹੈ। ਐਵੇਂ ਨਹੀਂ ਪ੍ਰੈਜ਼ੀਡੈਂਟ ਟਰੰਪ ਨੇ ਇੰਟਰਵੀਨ ਕੀਤਾ। ਹੁਣ ਮੋਦੀ ਦਾ ਇਹ ਕਹਿਣਾ ਬਿਲਕੁਲ, ਔਰ ਅੱਜ ਜਿਹੜੀ ਸਾਰਿਆਂ ਦੀ ਹੈਡਲਾਈਨ ਵੀ ਲੱਗੀ ਹੋਈ ਹੈ, not a single world leader asked India to stop operation Sindoor, Prime Minister tells ਲੋਕ ਸਭਾ। ਕਿ ਦੁਨੀਆ ਦੇ ਫਿਰ ਇੰਟਰਸਟਿੰਗਲੀ ਜਦੋਂ ਤੁਸੀਂ ਦੇਖਦੇ ਹੋ ਕਿ ਮੋਦੀ ਜਦੋਂ ਦੁਨੀਆ ਦੇ ਲੀਡਰਾਂ ਦੀ ਗੱਲ ਕਰਦਾ ਹੈ ਕਿ ਭਾਈ ਇਸ ਮੁਲਕ ਦੇ, ਉਸ ਦੇ, ਉਹ ਅਮਰੀਕਾ ਦਾ ਨਾਂ ਹੀ ਨਹੀਂ ਲੈਂਦਾ। ਜਿਵੇਂ ਉਹਨੂੰ ਨਾ ਟਰੰਪ ਨਾਲ ਦਿਸਦਾ ਹੈ, ਨਾ ਅਮਰੀਕਾ ਦੇ ਟਰੰਪ ਦੇ ਬਿਆਨ ਰਿਪੀਟਡਲੀ ਉਹ ਬਿਲਕੁਲ ਇਗਨੋਰ ਕਰਕੇ ਸਾਰਿਆਂ ਨੂੰ ਇਹ ਕਹਿੰਦਾ ਹੈ ਕਿ ਭਾਈ ਇਹ ਤਾਂ ਬਿਲਕੁਲ ਸਾਡਾ ਆਪਣਾ ਫੈਸਲਾ ਸੀ ਔਰ ਇਹ ਜਿਹੜਾ ਅਸੀਂ ਕਿਸੇ ਦੇ ਕਹਿਣ ਤੇ ਨਹੀਂ। ਤਾਂ ਪਾਕਿਸਤਾਨ ਨੇ ਤਰਲਾ ਕੀਤਾ ਜਦੋਂ ਅਸੀਂ ਪਾਕਿਸਤਾਨ ਦੀ ਬਾਂਹ ਬੁਲਾ ਦਿੱਤੀ ਤੇ ਉਹਨਾਂ ਦੇ ਤਰਲੇ ਦੇ ਉੱਤੇ ਅਸੀਂ ਇਸ ਨੂੰ ਰੋਕਿਆ। ਔਰ ਇਹ ਹੁਣ ਉਹਦੇ ਮੈਂ ਐਗਜ਼ੈਕਟ ਲਫ਼ਜ਼ ਜਿਹੜੇ ਅੰਗਰੇਜ਼ੀ ਦੀ ਇਹਨਾਂ ਦੀ ਮੀਡੀਆ PTI ਨੇ ਰਿਪੋਰਟ ਕੀਤੇ ਨੇ, BBC ਨੇ ਰਿਪੋਰਟ ਕੀਤੇ ਨੇ, ਉਹ ਕਹਿੰਦਾ ਨਾਟ ਏ ਸਿੰਗਲ ਵਰਲਡ ਲੀਡਰ ਟੋਲਡ ਇੰਡੀਆ ਟੂ ਸਟਾਪ ਇਟਸ ਆਪਰੇਸ਼ਨਸ। ਕੋਈ ਦੁਨੀਆ ਦੇ ਕਿਸੇ ਲੀਡਰ ਨੇ ਭਾਰਤ ਨੂੰ ਨਹੀਂ ਕਿਹਾ ਵੀ ਇਹਨੂੰ। ਫਿਰ ਉਹਨੇ ਕਿਹਾ ਕਿ ਹਾਂ 9 ਮਈ ਦੀ ਰਾਤ ਨੂੰ ਵਾਈਸ ਪ੍ਰੈਜ਼ੀਡੈਂਟ ਅਮਰੀਕਾ ਦਾ ਮਿਸਟਰ ਵੈਂਸ, ਉਹਨੇ 4 ਵਾਰ ਮੈਨੂੰ ਕਾਲ ਕੀਤੀ। ਹੀ ਟਰਾਈਡ ਫॉर ਐਨ ਆਵਰ ਬਟ ਆਈ ਵਾਜ਼ ਇਨ ਏ ਮੀਟਿੰਗ ਵਿਦ ਆਫਿਸਰਸ ਆਫ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਕਾਲ ਕਰ ਰਿਹਾ ਹੋਏ 1 ਘੰਟਾ, ਉਹ ਕਹਿੰਦਾ 4 ਵਾਰ ਮੈਂ ਉਹਦੀ ਪਰਵਾਹ ਹੀ ਨਹੀਂ ਕੀਤੀ। ਦੇਖੋ ਝੂਠ ਦਾ ਵੀ ਕੋਈ ਲੈਵਲ ਹੁੰਦਾ ਹੈ। ਇਹ ਤਾਂ ਉਹ ਕਲਾਸ ਹੈ ਕਿ ਵੀ ਜਿੱਥੇ ਜੇ ਥਾਣੇ 'ਚ IG ਦਾ ਫੋਨ ਆ ਜਾਏ ਤਾਂ ਥਾਣੇਦਾਰ ਖਲੋ ਕੇ ਗੱਲ ਕਰਦਾ ਫੋਨ ਦੇ ਉੱਤੇ ਵੀ ਕਿ ਬਈ ਨਾਲ ਸਲੂਟ ਮਾਰਦਾ ਫੋਨ ਦੇ ਉੱਤੇ ਵੀ ਵਾਈਸ ਪ੍ਰੈਜ਼ੀਡੈਂਟ ਨੇ ਤੁਹਾਨੂੰ ਕਾਲ ਕੀਤੀ ਹੋਏ। ਪਰ ਜੇ ਤੁਸੀਂ ਹੁਣ ਝੂਠ ਬੋਲਣਾ ਜਿਸ ਕਰਾਊਡ ਦੇ ਲਈ, ਉਹਨੇ ਕਿਹਾ ਜੀ ਮੈਂ ਜਿਹੜਾ ਪਿਕਅਪ ਨਹੀਂ ਕਰ ਸਕਿਆ, 4 ਵਾਰ ਕਾਲ ਆਈ, ਮੈਂ ਉਹਨੂੰ ਫਿਰ ਵਾਪਸ ਕਾਲ ਕੀਤਾ ਤੇ ਵਾਈਸ ਪ੍ਰੈਜ਼ੀਡੈਂਟ ਨੇ ਮੈਨੂੰ ਕਿਹਾ ਕਿ ਪਾਕਿਸਤਾਨ ਵਾਸ ਗੋਇੰਗ ਟੂ ਲਾਂਚ ਏ ਬਿਗ ਅਟੈਕ ਔਨ ਇੰਡੀਆ, ਕਿ ਜੀ ਪਾਕਿਸਤਾਨ ਇੱਕ ਵੱਡਾ ਹਮਲਾ ਕਰਨ ਜਾ ਰਿਹਾ। ਔਰ ਕਹਿੰਦਾ ਮਾਈ ਆਨਸਰ ਵਾਜ਼ that if Pakistan has this intention, it will cost them a lot. If Pakistan attacks, we will respond by launching a big attack. This was my answer. ਹੁਣ ਤੁਸੀਂ ਦੇਖੋ ਕਿ ਉਹਨੇ ਕਿਹਾ ਜਦੋਂ ਕਿ ਜੀ ਕਰ ਰਹੇ ਅਸੀਂ ਕਿਹਾ ਵੀ ਅਸੀਂ ਫਿਰ ਪਾਕਿਸਤਾਨ ਦੀਆਂ ਧੂੜਾਂ ਉਡਾ ਦਿਆਂਗੇ, ਅਸੀਂ ਇਸ ਤੋਂ ਵੀ ਵੱਡਾ ਕਰਾਂਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਬਾਰ-ਬਾਰ ਉਹਨਾਂ ਨੇ ਫਿਰ ਪਾਕਿਸਤਾਨ ਦਾ ਜਿਹੜਾ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਹੈ, ਉਹਨੇ ਇੰਡੀਆ ਦੇ ਜਿਹੜਾ ਮਿਲਟਰੀ ਆਪਰੇਸ਼ਨ ਜਨਰਲ ਨੂੰ ਕਾਲ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਜੀ ਇਹਨੂੰ ਰੋਕੋ। ਔਰ ਫਿਰ ਉਹ ਕਹਿੰਦਾ ਵੀ ਇਹ ਜਿਹੜਾ ਅਸੀਂ ਇਸ ਪੀਰੀਅਡ ਦੇ ਵਿੱਚ ਆਪਰੇਸ਼ਨ ਸੰਦੂਰ ਨੇ ਜੋ ਕੁਝ ਕੀਤਾ ਉਹਦੇ 'ਚ ਅਸੀਂ ਇਹ ਦੱਸ ਸਕਦੇ ਹਾਂ ਕਿ ਵੀ ਅਸੀਂ 5 ਨਵੇਂ ਐਲੀਮੈਂਟ ਜਿਹੜੇ ਨੇ ਉਹ ਸਾਡੇ ਨਵੇਂ ਫੈਕਟਰ ਆਏ। ਇੰਡੀਆ ਦਾ ਟਫ ਸਟੈਂਸ ਟੈਰਰ ਦੇ ਉੱਤੇ ਔਰ ਪਾਕਿਸਤਾਨ ਨੂੰ ਅਸੀਂ ਦੱਸ ਦਿੱਤਾ ਹੈ ਔਰ ਅਜੇ ਵੀ ਅਸੀਂ ਕਹਿ ਰਹੇ ਹਾਂ ਵੀ ਆਪਰੇਸ਼ਨ ਸੰਦੂਰ ਲਗਾਤਾਰ ਜਾਰੀ ਰਹੇਗਾ, ਹਾਲਟ ਨਹੀਂ ਹੋਇਆ।
ਫਿਰ ਇੰਡੀਆ ਦਾ 에ਅਰ ਡਿਫੈਂਸ ਸਿਸਟਮ ਜਿਹੜਾ ਹੈ ਉਹ ਆਪਰੇਸ਼ਨ ਸੰਦੂਰ ਦੇ ਦੌਰਾਨ ਬੈਸਟ ਆਇਆ, ਕਿਉਂਕਿ ਪਾਕਿਸਤਾਨ ਨੇ 1000 ਡਰੋਨ ਫਾਇਰ ਕੀਤੇ। ਮਈ 9 ਨੂੰ ਅਸੀਂ ਸਾਰੇ ਦੇ ਸਾਰੇ ਜਿਹੜੇ ਨੇ ਉਹ ਥੱਲੇ ਸੁੱਟ ਲਏ। ਫਿਰ ਇਸੇ ਤਰ੍ਹਾਂ ਸਾਡਾ ਜਿਹੜਾ ਇਕਵਿਪਮੈਂਟ ਸੀ ਡਿਫੈਂਸ ਦਾ ਉਹ ਇੰਨਾ ਪਪੂਲਰ ਹੋਇਆ ਕਿ ਇਸ ਵੇਲੇ 100 ਮੁਲਕ ਜਿਹੜੇ ਨੇ ਉਹ ਸਾਡੇ ਤੋਂ ਉਹ ਖਰੀਦਣ ਲਈ ਤਿਆਰ ਨੇ ਸਾਡਾ ਇਕਵਿਪਮੈਂਟ। ਔਰ ਫਿਰ ਉਹ ਕਹਿੰਦਾ ਕਿ ਵੀ ਉਹਦਾ ਜਿਹੜਾ ਹਕੂਮਤ ਹੈ ਸਾਡੀ, ਉਹ ਦੇਖੋ ਅਸੀਂ ਕਿਵੇਂ ਵਿਜ਼ਨ ਦੇ ਨਾਲ ਚੀਫ ਆਫ ਡਿਫੈਂਸ ਸਟਾਫ ਔਰ ਦੂਸਰੇ ਖੜੇ ਕੀਤੇ ਨੇ। ਔਰ ਉਹਦੇ 'ਚ ਉਹਨੇ ਫਿਰ 1 ਘੰਟਾ 40 ਮਿੰਟ ਹੋਰ ਤੁਸੀਂ ਨੌਨਸੈਂਸ ਕੀ ਬੋਲੋਗੇ ਕਾਂਗਰਸ ਦੇ ਉੱਤੇ। ਪ੍ਰੀਵੀਅਸ ਹਕੂਮਤ ਕਿ ਜੀ ਨਹਿਰੂ ਨੇ ਇਹ ਕੀਤਾ, ਔਰ ਉਹਨਾਂ ਨੇ ਕਿਹਾ ਜੀ ਜਿਹੜੀ ਕਾਂਗਰਸ ਹੈ ਔਰ ਜੋ ਇਹ ਕਹਿ ਰਹੇ ਨੇ ਉਹ ਤਾਂ ਇਵੇਂ ਹੈ ਜਿਵੇਂ ਪਾਕਿਸਤਾਨ ਦਾ ਨੈਰੇਟਿਵ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਦੁਹਰਾ ਰਹੇ ਹੋਣ। ਫਿਰ ਉਹਨੇ ਕਿਹਾ ਜੀ ਦੇਖੋ ਈਵਨ ਨਹਿਰੂ ਦਾ ਏਡਾ ਵੱਡਾ ਗੁਨਾਹ ਇੰਡਸ ਵਾਟਰ ਟ੍ਰੀਟੀ 80% ਪਾਣੀ ਜਿਹੜਾ ਹੈ ਦਰਿਆਏ ਸਿੰਧ ਦਾ ਉਹ ਪਾਕਿਸਤਾਨ ਨੂੰ ਦੇ ਦਿੱਤਾ। ਇਹ ਬੜਾ ਵੱਡਾ ਗੁਨਾਹ ਕੀਤਾ ਉਹਨਾਂ ਨੇ, ਅਸੀਂ ਉਹਨੂੰ ਵੀ ਰੋਕ ਦਿੱਤਾ ਇੰਡਸ ਵਾਟਰ ਟ੍ਰੀਟੀ ਨੂੰ। ਔਰ ਇਹ ਜਿਹੜਾ ਅਸੀਂ ਨਾ ਨਹਿਰੂ ਨੇ ਜਿਹੜਾ ਉਹ ਰੋਕਿਆ ਇਸ ਟ੍ਰੀਟੀ ਨੂੰ, ਨਹਿਰੂ ਨੇ ਤਾਂ ਕੀਤੀ ਸਾਈਨ, ਔਰ ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ ਵੀ ਕਿਸੇ ਨੇ ਇਹਨੂੰ ਕਰੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਅਸੀਂ ਜਿਹੜਾ ਇਸ ਸਾਰੇ ਨੂੰ ਬਿਲਕੁਲ ਤਬਦੀਲ ਕਰ ਦਿੱਤਾ ਹੈ। ਔਰ ਮੈਂ ਜਿਹੜਾ ਇਹ ਦੱਸਣਾ ਚਾਹੁੰਦਾ ਹੈ ਕਿ ਭਾਈ ਇਹ ਸਾਡਾ ਆਪਰੇਸ਼ਨ ਕੰਟੀਨਿਊ ਹੈ ਔਰ ਭਾਰਤ ਨੇ ਜਿਹੜਾ ਹੈ ਉਹ ਜਿੱਤ ਦੀਆਂ ਸਿਖਰਾਂ ਨੂੰ ਛੋਹਿਆ। ਇਸ ਤੋਂ ਵੱਡੀ ਸਾਡੀ ਕੋਈ ਜਿੱਤ ਅੱਜ ਤੱਕ ਨਹੀਂ ਹੋਈ। ਹੁਣ ਜੇ ਤੁਸੀਂ ਇਸ ਸਾਰੇ ਨੂੰ ਇਸ ਕੰਟੈਕਸਟ ਦੇਖੋਗੇ, ਔਰ ਮੈਂ ਈਵਨ BBC ਦੀ ਹਿੰਦੀ ਸਰਵਿਸ ਵੀ ਦੇਖ ਰਿਹਾ ਸੀ, ਉਹਦੇ 'ਚ ਵੀ ਉਹਨੇ ਹੋਰ ਵੀ ਡੀਟੇਲ ਦੇ ਵਿੱਚ ਇਹ ਕਿਹਾ ਕਿ ਵੀ ਉਹਨੇ ਕਿਹਾ ਕਿ ਅੱਜ ਹੁਣ ਪਾਕਿਸਤਾਨ ਜਾਣ ਗਿਆ ਕਿ ਭਾਰਤ ਦਾ ਹਰ ਜਵਾਬ ਪਹਿਲੇ ਤੋਂ ਵੀ ਜ਼ਿਆਦਾ ਤਗੜਾ ਹੁੰਦਾ। ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਭਵਿੱਖ ਦੇ ਵਿੱਚ ਭਾਰਤ ਪਾਕਿਸਤਾਨ ਦੀ ਹੋਂਦ ਵੀ ਮਿਟਾ ਸਕਦਾ। ਔਰ ਇਹ ਜਿਹੜਾ ਇਹ ਸਾਰੇ ਦੇ ਵਿੱਚ ਉਹਨੇ ਕਿਹਾ ਕਿ ਮੈਂ ਲੋਕਤੰਤਰ ਦੇ ਮੰਦਰ ਦੇ ਵਿੱਚ ਖੜਾ ਤੇ ਮੈਂ ਕਹਿਣਾ ਚਾਹੁੰਦਾ ਕਿ ਆਪਰੇਸ਼ਨ ਸੰਦੂਰ ਜਾਰੀ ਹੈ। ਜੇ ਪਾਕਿਸਤਾਨ ਨੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਜਿਹੜਾ ਕਰਾਰਾ ਜਵਾਬ ਦਿੱਤਾ ਜਾਏਗਾ। ਉਹਨੇ ਜਿਹੜਾ ਉਹਨਾਂ ਨੇ ਕਿਹਾ ਕਿ ਜੀ ਮੈਂ ਖੜਾ ਇਸ ਲਈ ਹੋਇਆ, ਮੈਂ ਜਵਾਬ ਦੇਣ ਲਈ ਖੜਾ ਨਹੀਂ ਹੋਇਆ, ਮੈਂ ਤਾਂ ਕਾਂਗਰਸ ਨੂੰ ਸ਼ੀਸ਼ਾ ਦਿਖਾਉਣ ਲਈ ਖੜਾ ਹੋਇਆ ਕਿ ਵੀ ਤੁਹਾਡੀ ਸਰਕਾਰਾਂ ਦੀਆਂ ਕਰਤੂਤਾਂ ਕੀ ਸੀ ਔਰ ਅਸੀਂ ਕਿੱਥੋਂ ਕਿੱਥੇ ਤੱਕ ਪਹੁੰਚ ਗਏ ਹਾਂ। ਉਹਨੇ ਕਿਹਾ ਜੀ ਭਾਵੇਂ ਉਹ ਕੋਈ ਵੀ ਕੁਆਡ ਹੋਏ, ਬ੍ਰਿਕਸ ਹੋਏ, ਫਰਾਂਸ ਹੋਏ, ਰੂਸ ਹੋਏ, ਜਰਮਨੀ ਹੋਏ, ਸਾਰੇ ਮੁਲਕਾਂ ਦਾ ਭਾਰਤ ਨੂੰ ਸਮਰਥਨ ਮਿਲਿਆ। ਹਾਲਾਂਕਿ ਆਪੋਜੀਸ਼ਨ ਨੇ ਕਿਹਾ ਵੀ ਤੁਸੀਂ ਟਿਲ ਲਾ ਲਿਆ ਵੀ ਤੁਹਾਨੂੰ ਸਵਾਏ ਇਜ਼ਰਾਈਲ ਔਰ ਅਫਗਾਨਿਸਤਾਨ ਦੇ ਕਿਸੇ ਤੀਜੇ। ਉਹ ਕਹਿ ਰਹੇ ਜੀ ਸਾਰੇ ਮੁਲਕਾਂ ਨੇ ਸਾਡੀ ਹਮਾਇਤ ਕੀਤੀ, ਸਾਡਾ ਸਮਰਥਨ ਕੀਤਾ। ਹੁਣ ਇਸ ਦੀ ਹਕੀਕਤ ਹਰ ਇੱਕ ਨੂੰ ਪਤਾ ਹੈ ਕਿ ਵੀ ਉਹਨੇ ਕਿਹਾ ਜੀ ਦੇਖੋ ਮੇਰਾ ਤਾਂ ਅਸੀਂ ਤਾਂ ਉਦੋਂ ਹੀ ਵਿਕਟਰੀ ਹਾਸਲ ਕਰ ਲਈ ਸੀ, ਲੇਕਿਨ ਕਾਂਗਰਸ ਨੇ ਮੇਰਾ ਮਜ਼ਾਕ ਉਡਾਉਣਾ ਸ਼ੁਰੂ ਕਰਤਾ ਸੀ ਕਿ ਕਿੱਥੇ ਗਈ 56 ਇੰਚ ਦੀ ਛਾਤੀ, ਕਿੱਥੇ ਗਵਾਚ ਗਿਆ ਮੋਦੀ ਫੇਲ ਹੋ ਗਿਆ। ਉਹ ਮਜ਼ੇ ਲੈ ਰਹੇ ਸੀ, ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਈ ਅਸੀਂ ਉਹ ਕੁਝ ਹਾਸਲ ਕੀਤਾ ਹੈ। ਪਹਿਲੀ ਵਾਰ ਭਾਰਤ ਨੇ ਐਸੀ ਰਣਨੀਤੀ ਬਣਾਈ ਹੈ ਜਿਹੜੀ ਪਹਿਲੀ ਕਦੇ ਨਹੀਂ ਬਣੀ। ਪਾਕਿਸਤਾਨ ਦੇ ਕੋਨੇ-ਕੋਨੇ 'ਚ ਅਸੀਂ ਜਿਹੜੇ ਦਹਿਸ਼ਤਗਰਦ ਅੱਡੇ ਸੀ ਉਹਨਾਂ ਨੂੰ ਧੂਆਂ ਕਰ ਦਿੱਤਾ। ਬਹਾਵਲਪੁਰ, ਮੁਰੀਦਕੇ ਨੂੰ ਅਸੀਂ ਜ਼ਮੀਨਦੋਜ਼ ਕਰਤਾ ਸੀ, ਮਤਲਬ ਮਿੱਟੀ ਦੇ ਵਿੱਚ ਮਿਲਾ ਦਿੱਤਾ। ਔਰ ਇਹ ਜਿਹੜਾ ਹੈ ਇਹ ਸਾਰੇ ਇਸ ਆਪਰੇਸ਼ਨ ਦੇ ਵਿੱਚ ਨੇਵੀ, ਆਰਮੀ ਤੇ 에ਅਰ ਫੋਰਸ ਤਿੰਨਾਂ ਦਾ ਆਪਸ ਦੇ ਵਿੱਚ ਤਾਲਮੇਲ ਸੀ। ਇਸ ਨੇ ਪਾਕਿਸਤਾਨ ਦੇ ਛੱਕੇ ਛੁਡਾ ਦਿੱਤੇ। ਸੰਦੂਰ ਤੋਂ ਲੈ ਕੇ ਸਿੰਧੂ ਤੱਕ ਭਾਰਤ ਨੇ ਕਾਰਵਾਈ ਕੀਤੀ। ਆਤੰਕੀ ਆਕਾ ਸਮਝ ਗਏ ਕਿ ਸਾਨੂੰ ਇਹਦੀ ਬੜੀ ਭਾਰੀ ਕੀਮਤ ਚੁਕਾਣੀ ਪਏਗੀ। ਔਰ ਫਿਰ ਪਾਕਿਸਤਾਨ ਨੇ ਤਰਲੇ ਕਰਨੇ ਸ਼ੁਰੂ ਕਰਤੇ ਸੀਜ਼ ਫਾਇਰ ਔਰ ਅਸੀਂ ਇਸ ਨੂੰ ਮੰਨ ਲਿਆ। ਅਸੀਂ ਬਿਲਕੁਲ ਸਟੀਕ ਜਿਹੜੇ ਨੇ ਹਮਲੇ ਕੀਤੇ ਨੇ। ਔਰ ਹੁਣ ਰਾਹੁਲ ਗਾਂਧੀ ਨੇ ਉਹਨੂੰ ਪਹਿਲਾਂ ਹੀ ਕਾਊਂਟਰ ਕੀਤਾ ਸੀ। ਉਹਨੇ ਕਿਹਾ ਵੀ ਟਰੰਪ ਨੇ 29 ਵਾਰ, ਅਸੀਂ ਤਾਂ ਜੇ 26 ਤੱਕ ਗਿਣਤੀ ਕੀਤੀ ਸੀ, ਇਨ ਦਾ ਮੀਨ ਟਾਈਮ ਉਹਨਾਂ ਦੀ ਗਿਣਤੀ ਠੀਕ ਹੋਣੀ ਹੈ, ਫੈਕਟ ਚੈੱਕ ਕਰਕੇ ਕਰਦੇ, 29 ਵਾਰ ਸੀਜ਼ ਫਾਇਰ ਕਰਨ ਦਾ ਕ੍ਰੈਡਿਟ ਲਿਆ। ਜੇ ਉਹ ਝੂਠ ਬੋਲ ਰਿਹਾ ਟਰੰਪ ਤੇ ਮੋਦੀ ਔਰ ਇਹਦੀ ਸਰਕਾਰ ਨਾਂ ਲੈ ਕੇ ਟਰੰਪ ਦਾ ਕਿਉਂ ਨਹੀਂ ਕਹਿੰਦੇ ਕਿ ਟਰੰਪ ਯੂ ਆਰ ਟੈਲਿੰਗ ਅ ਲਾਈ। ਔਰ ਈਵਨ ਤੁਸੀਂ ਮੋਦੀ ਦੇ ਸਾਰੇ 1 ਘੰਟਾ 40 ਮਿੰਟ ਦੀ ਸਪੀਚ ਟਰੰਪ ਦਾ ਨਾਂ ਨਹੀਂ ਸੁਣੋਗੇ ਕਿ ਬਈ ਜੋ ਉਹਨੇ ਕਿਹਾ। ਔਰ ਇਹ ਉਹ ਕਹਿ ਰਿਹਾ ਵੀ ਦੁਨੀਆ ਦੇ ਕਿਸੇ ਹੋਰ ਕੁਆਡ ਤੇ ਬ੍ਰਿਕਸ ਕਿਸੇ ਨੇ ਨਹੀਂ ਮੈਨੂੰ ਕਿਹਾ, ਪਰ ਉਹਦੇ 'ਚ ਅਮਰੀਕਾ ਦਾ ਨਾਂ ਨਹੀਂ ਲਿਆ। ਔਰ ਵੈਂਸ ਦੇ ਹਵਾਲੇ ਨਾਲ ਕਹਿ ਰਿਹਾ ਜੀ ਉਹਦਾ 4 ਵਾਰੀ ਉਹਨੇ ਕਾਲ ਕੀਤੀ 1 ਘੰਟੇ 'ਚ, ਮੈਂ ਬਹੁਤ
ਬਿਜ਼ੀ ਸੀ, ਮੈਂ ਕਾਲ ਨਹੀਂ ਲਈ। ਹੁਣ ਉਸ ਦੇ ਵਿੱਚ ਉਹਨੇ ਰਾਹੁਲ ਗਾਂਧੀ ਨੇ ਕਿਹਾ ਵੀ ਪਹਿਲਗਾਮ ਹਮਲੇ ਤੋਂ ਬਾਅਦ ਇੱਕ ਵੀ ਦੇਸ਼ ਐਸਾ ਨਹੀਂ ਜਿਹਨੇ ਪਾਕਿਸਤਾਨ ਦੀ ਨਿੰਦਿਆ ਕੀਤੀ ਹੋਏ। ਉਹਨਾਂ ਨੇ ਕਿਹਾ ਦੁਨੀਆ ਦੇ ਹਰ ਮੁਲਕ ਨੇ ਭਾਰਤ ਤੇ ਪਾਕਿਸਤਾਨ ਨੂੰ ਬਰਾਬਰ ਰੱਖਿਆ। ਫਿਰ ਉਹਨੇ ਕਿਹਾ ਵੀ ਜਿਹਨੂੰ ਇਹ ਮਾਸਟਰਮਾਈਂਡ ਪਹਿਲਗਾਮ ਦਾ ਕਹਿੰਦੀ ਹੈ ਸਰਕਾਰ, ਜਨਰਲ ਆਸਮ ਮੁਨੀਰ, ਉਹਨੂੰ ਤਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਲੰਚ ਦੇ ਉੱਤੇ ਸੱਦਿਆ ਔਰ ਨਾਲ ਦੀ ਨਾਲ ਉਹ ਅਮਰੀਕਾ ਦੇ ਕਮਾਂਡਰਸ ਦੇ ਨਾਲ ਡਿਸਕਸ਼ਨ ਕਰ ਰਹੇ ਨੇ। ਔਰ ਇਸ ਸਾਰੇ ਦੇ ਚਲਦਿਆਂ ਉਹਨੇ ਕਿਹਾ ਵੀ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਪੋਲੀਟੀਕਲ ਵਿਲ ਹੁੰਦੀ ਹੈ ਤੇ ਇੱਕ ਫਰੀडम ਆਫ ਜਿਹੜੀ ਹੈ ਆਪਰੇਸ਼ਨ ਹੁੰਦੀ ਹੈ। ਉਹਨੇ ਕਿਹਾ ਵੀ ਇਹਨਾਂ 'ਚ ਨਾ ਤਾਂ ਪੋਲੀਟੀਕਲ ਵਿਲ ਸੀ, ਸ਼ੁਰੂ ਕਰ ਲਿਆ ਫਿਰ ਦੌੜ ਗਏ, ਤੇ ਨਾ ਹੀ ਜੇ ਉਹਨੇ ਕਿਹਾ ਰਾਹੁਲ ਗਾਂਧੀ ਨੇ ਕਿ ਵੀ ਜੇ ਫਰੀडम ਆਫ ਆਪਰੇਸ਼ਨ ਦੇਖਣਾ ਤੇ ਤੁਸੀਂ ਉਹਨਾਂ ਦੇ 에ਅਰਫੋਰਸ ਤੇ ਜਾਂ ਇਹਨਾਂ ਦੇ ਆਪਣੇ ਮਿਲਟਰੀ ਅਟੈਚੀ ਇੰਡੋਨੇਸ਼ੀਆ ਦੇ ਨੇ ਕਿਹਾ ਕਿ ਵੀ ਸਾਨੂੰ ਜਿਹੜਾ ਉਹ ਸਾਡੇ ਹੱਥ ਪੈਰ ਬੰਨੇ ਸੀ ਕਿ ਜੀ ਪਾਕਿਸਤਾਨ ਦੀ ਕਿਸੇ ਇੰਸਟਾਲਮੈਂਟ ਤੇ ਜਿਹੜਾ ਮਿਲਟਰੀ ਤੇ ਹਮਲਾ ਨਹੀਂ ਕਰਨਾ। ਤਾਂ ਮੋਦੀ ਕਹਿ ਰਿਹਾ ਕਿ ਜੀ ਅਸੀਂ ਸਾਰਾ ਹੀ ਪਾਕਿਸਤਾਨ ਦਾ ਸਟਰਕਚਰ ਹੀ ਤਬਾਹ ਕਰਤਾ ਹੈ, ਜ਼ਮੀਨ ਦੋਜ਼ ਕਰਤਾ। ਸੋ ਮੇਰੇ ਲਈ ਹੁਣ ਇਸ ਤੋਂ ਅੱਗੇ ਕਹਿਣਾ ਮੈਨੂੰ ਆਪਣੇ ਆਪ ਵੀ ਲੱਗਦਾ ਵੀ ਕਿੰਨਾ ਕੁ ਝੂਠ ਮੈਂ ਇਹਦਾ ਦੁਹਰਾ, ਪਰ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਵਾਹ ਕਿਹਨਾਂ ਦੇ ਨਾਲ ਹੈ। ਔਰ ਇੱਕ ਪਾਸੇ ਤਾਂ ਜਦੋਂ ਜਿਨ੍ਹਾਂ ਸਾਹਿਬ ਨੇ ਇਹ ਕਿਹਾ ਸੀ ਕਿ ਗਾਂਧੀ ਬਾਰੇ ਕਿ ਵੈਨਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਉਹ ਇੰਨਾ ਸੋਫਿਸਟੀਕੇਟ ਸੀ ਜਿਹਦਾ ਮੈਜੋਰਿਟੀ ਨੂੰ ਪਤਾ ਹੀ ਨਹੀਂ ਲੱਗਾ ਕਿ ਵੀ ਕੀ ਹੈਗਾ ਗਾਂਧੀ ਦਾ। ਮੈਂ ਪਿਛਲੇ ਦਿਨਾਂ 'ਚ ਇੱਕ ਬਹੁਤ ਪੁਰਾਣਾ ਇੰਟਰਵਿਊ ਡਾਕਟਰ BR ਅੰਬੇਦਕਰ ਦਾ ਜਿਹੜਾ BBC ਨੂੰ ਉਹਨਾਂ ਨੇ ਦਿੱਤਾ, ਉਹਦੇ 'ਚ ਉਹਨੇ ਕਿਹਾ ਵੀ ਤੁਸੀਂ ਗਾਂਧੀ ਤੋਂ ਵੱਡਾ ਧੋਖੇਬਾਜ਼ ਕੋਈ ਨਹੀਂ ਹੈ। ਹੁਣ ਅਸੀਂ ਤਾਂ ਹਿੰਦੂਤਵੀਆਂ ਦੀ ਗੱਲ ਕਰ ਰਹੇ ਹਾਂ, ਜਿਹੜੇ ਨੰਗੇ ਚਿੱਟੇ ਝੂਠੇ ਨੇ, ਈਵਨ ਉਸ ਲੈਵਲ ਦੇ ਉੱਤੇ ਜਿਹਨੂੰ ਅਪੋਸਟੇਟ ਆਫ ਨਾਨ ਵਾਇਲੈਂਸ ਤੇ ਪਤਾ ਨਹੀਂ ਕੀ ਬਣਾਉਂਦੇ ਨੇ। ਉਹਨੇ ਕਿਹਾ ਡਾਕਟਰ ਅੰਬੇਦਕਰ ਨੇ, ਕਹਿੰਦਾ ਇੱਕ ਇਹਦੀਆਂ ਦੋ ਪਬਲੀਕੇਸ਼ਨਸ ਨੇ ਗਾਂਧੀ ਦੀਆਂ, ਇੱਕ ਹਰੀਜਨ ਹੈ ਔਰ ਇੱਕ ਯੰਗ ਇੰਡੀਆ, ਵੀ ਇੱਕ ਅੰਗਰੇਜ਼ੀ ਦੇ ਵਿੱਚ ਹੈ ਇੱਕ ਗੁਜਰਾਤੀ ਦੇ ਵਿੱਚ ਹੈ। ਉਹਨੇ ਕਿਹਾ ਵੀ ਜਿਹੜਾ ਗੁਜਰਾਤੀ ਵਾਲਾ ਤੁਸੀਂ ਦੇਖੋਗੇ ਵਰਜਨ, ਉਹਦੇ 'ਚ ਗਾਂਧੀ ਦੀਆਂ ਲਿਖਤਾਂ ਬਿਆਨ ਦੇਖੋ ਤੇ ਉਹਦੇ 'ਚ ਪੂਰਾ ਇੱਕ ਸ਼ੁੱਧ ਹਿੰਦੂ ਜਿਹੜਾ ਜ਼ਾਤ-ਪਾਤੀ ਸਿਸਟਮ 'ਚ ਯਕੀਨ ਕਰਦਾ ਹੈ, ਜਿਹੜਾ ਬਿਲਕੁਲ ਪਵਿੱਤਰਤਾ ਜਿਹੜੀ ਹੈ ਉਹ ਹਿੰਦੂ ਥਾਟ ਦੀ ਮਨੂ ਸਮ੍ਰਿਤੀ ਨੂੰ ਮੰਨਦਾ। ਪਰ ਉਹ ਕਹਿੰਦਾ ਜਦੋਂ ਤੁਸੀਂ ਅੰਗਰੇਜ਼ੀ ਦਾ ਯੰਗ ਇੰਡੀਆ ਦੇਖੋਗੇ, ਉਹ ਕਿਉਂਕਿ ਬਾਹਰਲਿਆਂ ਨੂੰ ਵੀ ਦੱਸਣਾ ਕਿ ਜੀ ਮੈਂ ਕਿੰਨਾ ਸੈਕੂਲਰ ਔਰ ਹਰ ਇੱਕ ਨੂੰ, ਉਹ ਕਹਿੰਦਾ ਵੀ ਦੋਨਾਂ ਦੇ ਵਿੱਚ ਜੇ ਉਹਨੇ ਕਿਹਾ ਕੋਈ ਰਿਸਰਚਰ ਦੇਖ ਲੇ, ਕਹਿੰਦਾ ਵੀ ਮੈਨੂੰ ਤਾਂ ਉਦੋਂ ਹੀ ਇਹ ਸਮਝ ਆ ਗਈ ਸੀ ਕਿ ਵੀ ਇਹ ਸਾਰਾ ਪਾਰਟ ਕੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦਾ ਇਹ ਝੂਠ ਤਾਂ ਅਸੀਂ ਇਹਨਾਂ ਦੇ ਪਬਲਿਕ ਪਲੇਟਫਾਰਮ ਤੋਂ ਦੇਖ ਰਹੇ ਹਾਂ। ਜੇ ਕਿਸੇ ਦੇ ਕੋਲ ਜਾਂ ਕਿਸੇ ਦੀ ਇਨਸਾਈਡ ਜਾਣਕਾਰੀ ਹੋਏ ਵੀ ਇਹ ਜਦੋਂ RSS ਦੀਆਂ ਅੰਦਰੂਨੀ ਮੀਟਿੰਗਾਂ ਹੁੰਦੀਆਂ ਨੇ, ਮੈਂ ਤਾਂ ਸ਼ਾਖਾਵਾਂ ਲੈਵਲ ਤੇ ਤਾਂ ਮੈਨੂੰ ਪਤਾ ਹੈ ਕਿਉਂਕਿ ਅਸੀਂ ਆਪਣੇ ਕਾਲਜ ਡੇਜ਼ ਦੇ ਵਿੱਚ ਉਹਨਾਂ ਸਟੂਡੈਂਟਸ ਨੂੰ ਜਾਣਦੇ ਸੀ ਕਿ ਉਹਨਾਂ ਦਾ ਕੀ ਥਾਟ ਹੈ, ਵੀ ਕਿੰਨੀ ਨਫ਼ਰਤ ਇਹ ਮੁਸਲਮਾਨਾਂ ਈਸਾਈਆਂ ਦੇ ਖਿਲਾਫ ਫੈਲਾਉਂਦੇ ਨੇ, ਕਿਵੇਂ ਵਾਇਲੈਂਸ ਪ੍ਰੀਚ ਕਰਦੇ ਨੇ, ਕਿਵੇਂ ਹਿਟਲਰ ਔਰ ਮੁਸੋਲਿਨੀ ਨੂੰ ਐਡਮਾਇਰ ਕਰਦੇ ਨੇ। ਇਹ ਨਹੀਂ ਹੈ ਕਿ ਵੀ ਇਹ ਸਿਰਫ ਬੰਚ ਆਫ ਥਾਟਸ, ਗੋਲਵਲਕਰ ਨੇ ਹੀ ਕਿਹਾ ਕਿ ਜੀ ਘੱਟ ਗਿਣਤੀਆਂ ਦਾ ਉਹੀ ਸੋਲੂਸ਼ਨ ਹੈ ਜਿਹੜਾ ਹਿਟਲਰ ਨੇ ਕੀਤਾ। ਇਨਫੈਕਟ ਇਹ ਪ੍ਰੈਕਟੀਕਲੀ ਬਿਲੀਵ ਕਰਦੇ ਨੇ, ਉਹਨਾਂ ਦੀਆਂ ਆਈਕੋਨਿਕ ਫਿਗਰਸ ਨੇ ਔਰ ਉਹ ਸਾਰਾ ਜਿਹੜਾ ਆਰੀਅਨ ਕਾਨਸੈਪਟ ਹੈ ਉਹਦੇ 'ਚ ਯਕੀਨ ਕਰਦੇ ਨੇ। ਸੋ ਮੈਂ ਸਮਝਦਾ ਵੀ ਹੁਣ ਇਸ ਤੋਂ ਵੱਡਾ ਤਾਂ ਕੀ ਟਾਈਟਲ ਹੈ ਕਿ ਵੀ ਇਸ ਝੂਠ ਦੇ ਬਾਦਸ਼ਾਹ ਦੇ ਸਾਹਮਣੇ ਝੂਠ ਦਾ ਦੇਵਤਾ ਵੀ ਆਪਣਾ ਸਿੰਘਾਸਨ ਛੱਡ ਕੇ ਦੌੜ ਗਿਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ।
ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਖੌਤੀ ਆਪਰੇਸ਼ਨ ਸੰਦੂਰ ਤੇ ਪਾਰਲੀਮੈਂਟ ਵਿੱਚ ਚੱਲ ਰਹੀ ਬਹਿਸ ਜਿਹੜੀ ਹੈ ਦੌਰਾਨ ਬੀਜੇਪੀ ਨੇ ਕਾਂਗਰਸ ਨੂੰ ਸਭ ਬਿਮਾਰੀਆਂ ਦੀ ਜੜ ਦੱਸਿਆ ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਦੀ ਹੋਂਦ ਹੀ ਕਾਂਗਰਸ ਦੀ ਵਜ੍ਹਾ ਕਰਕੇ ਹੋਈ ਹੈ ਅਤੇ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਨਹਿਰੂ ਦੀ ਬਦੌਲਤ ਭਾਰਤ ਨੂੰ ਗਵਾਉਣਾ ਪਿਆ। ਸੋ ਇਹਨਾਂ ਤੱਥਾਂ ਵਿੱਚ ਕਿੰਨੀ ਕੁ ਸੱਚਾਈ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਤਕਰੀਰਾਂ ਹੁੰਦੀਆਂ ਨੇ ਉਹ ਮੋਸਟ ਆਫ ਦਾ ਟਾਈਮ ਔਨ ਰਿਕਾਰਡ ਹੁੰਦੀਆਂ, ਪਰ ਉਹਨਾਂ 'ਤੇ ਆਧਾਰਿਤ ਨਾ ਕੋਈ ਫੈਕਟ ਚੈਕਿੰਗ ਹੁੰਦੀ ਹੈ, ਨਾ ਉਹਨਾਂ 'ਤੇ ਆਧਾਰਿਤ ਤੁਸੀਂ ਕਿਸੇ 'ਤੇ ਮੁਕੱਦਮਾ ਕਰ ਸਕਦੇ ਹੋ। ਉਹ ਇੱਕ ਸੇਫ ਟੈਰੀਟਰੀ ਹੈ ਜਿਹਦੇ ਮੂੰਹ 'ਚ ਜੋ ਮਰਜ਼ੀ ਆਉਂਦਾ ਉਹ ਕਹਿੰਦਾ, ਔਰ ਬਹੁਤ ਵਾਰ ਬਹੁਤ ਸਾਰੀਆਂ ਗੱਲਾਂ ਤੱਥਾਂ ਤੋਂ ਬਹੁਤ ਦੂਰ ਹੁੰਦੀਆਂ। ਇੱਕ ਜ਼ਮਾਨਾ ਸੀ ਜਦੋਂ ਇਹ ਸਮਝਿਆ ਜਾਂਦਾ ਸੀ ਕਿ ਰਾਜ ਸਭਾ ਦੇ ਵਿੱਚ, ਕਿਉਂਕਿ ਪਾਰਲੀਮੈਂਟਰੀ ਸਿਸਟਮ 'ਚ ਲੋਕ ਸਭਾ ਤਾਂ ਇਲੈਕਟਿਡ ਰਿਪਰੈਜ਼ੈਂਟੇਟਿਵ ਹੁੰਦੇ ਨੇ ਤੇ ਜਿਹੜੇ ਡਾਇਰੈਕਟ ਵੋਟਾਂ ਨਾਲ ਚੁਣ ਕੇ ਆਉਂਦੇ ਨੇ, ਉੱਥੇ ਵੋਟਾਂ ਕਿਵੇਂ ਲਈਆਂ ਜਾਂਦੀਆਂ, ਕਿਵੇਂ ਵੋਟਾਂ ਦੀ ਸੌਦੇਬਾਜ਼ੀ ਹੁੰਦੀ ਆ, ਉਹ ਤਾਂ ਬਹੁਤ ਸਾਰੇ ਜਿਹੜੇ ਰੋਗ ਐਲੀਮੈਂਟ ਹੀ ਜਿਹੜੇ ਪੈਸਾ ਵੰਡਣ ਔਰ ਸ਼ਰਾਬ ਪਿਆਉਣ ਔਰ ਜਾਲੀ ਵੋਟਾਂ ਔਰ ਦੂਸਰੇ ਤੀਸਰੇ ਉਹੀ ਚੁਣ ਚਣ ਕੇ ਆਉਂਦੇ ਨੇ, ਜਾਂ ਜਿਹਦੀ ਪਾਰਟੀ ਦਾ ਕਿੱਲਾ ਮਜ਼ਬੂਤ ਹੋਏ ਉਹ ਜਿਹਨੂੰ ਮਰਜ਼ੀ ਭਾਵੇਂ ਗਧੇ ਨੂੰ ਖੜਾ ਕਰ ਦੇਣ ਉਹਦੇ ਤੇ ਮੋਹਰ ਲੱਗ ਜਾਂਦੀ ਹੈ। ਪਰ ਬਹੁਤ ਵਾਰ ਰਾਜ ਸਭਾ ਦੀ ਡਿਬੇਟ 'ਚ ਕਈ ਲੋਕ ਗੈਲਰੀ 'ਚ ਜਾ ਕੇ ਸੁਣਦੇ ਸੀ ਕਿ ਵੀ ਬੜੇ ਉਹ ਨੋਮੀਨੇਟਡ ਮੈਂਬਰ ਹੁੰਦੇ ਨੇ, ਉਹ ਬਹੁਤ ਵਾਰੀ ਕੋਈ ਡਿਸਟਿੰਗੁਇਸ਼, ਕੋਈ ਸਾਇੰਟਿਸਟ ਹੈ, ਕੋਈ ਜਰਨਲਿਸਟ ਹੈ, ਕੋਈ ਰਾਈਟਰ ਹੈ, ਕੋਈ ਦੂਸਰਾ। ਲੇਕਿਨ ਹੁਣ ਤੁਸੀਂ ਇਹ ਦੇਖੋ ਕਿ ਵੀ ਭਾਰਤੀ ਪਾਰਲੀਮੈਂਟ ਜਾਂ ਰਾਜ ਸਭਾ, ਜੇ ਉਹਨਾਂ ਦੀ ਕਾਰਵਾਈ ਜਿਹੜੀ ਲਾਈਵ ਟੈਲੀਕਾਸਟ ਹੁੰਦੀ ਹੈ ਉਹਨਾਂ ਦੇ ਅੰਦਰੂਨੀ ਸੈਟਅਪ ਰਾਹੀਂ, ਉਹ ਇਹ ਨਹੀਂ ਕਿ ਮੱਛੀ ਮੰਡੀ ਹੁੰਦੀ ਹੈ, ਉਹ ਇੰਨੀ ਇੱਕ ਅਬਿਊਸਿਵ ਮਾਰ ਕੁਟਾਈ ਤੱਕ ਗੱਲ ਔਰ ਇਸ ਲੈਵਲ ਦੀ ਘਟੀਆ ਗੱਲ, ਝੂਠ ਤਾਂ ਹੁੰਦਾ ਹੀ ਹੁੰਦਾ। ਹੁਣ ਅਸੀਂ ਮੋਦੀ ਦੀ ਗੱਲ ਕਰਕੇ ਹਟੇ ਹਾਂ, ਲੇਕਿਨ ਕਿਉਂਕਿ ਇਹ ਮਾਨਸੂਨ ਸੈਸ਼ਨ ਦੀ ਥੋੜ੍ਹੀ ਜਿਹੀ ਦਿਲਚਸਪੀ ਜਿਹੜੀ ਹੈ ਬਹੁਤਿਆਂ ਨੂੰ ਸੀ ਵੀ ਇਹਦੇ 'ਚੋਂ ਕੀ ਨਿਕਲਣਾ, ਇਸ ਲਈ ਅੱਡ-ਅੱਡ ਜਿਹੜੇ ਬੁਲਾਰਿਆਂ ਨੇ ਜਾਂ ਉਹਨਾਂ ਦੇ ਡਿਫੈਂਡੈਂਟਸ ਨੇ ਗੱਲਾਂ ਕੀਤੀਆਂ। ਖਾਸ ਤੌਰ 'ਤੇ ਮੁੱਖ ਤੌਰ 'ਤੇ ਜਿਹੜੇ ਕਾਂਗਰਸ ਦੀ ਸਾਈਡ 'ਤੇ ਬੋਲਣ ਵਾਲੇ ਸੀ ਉਹ ਤਾਂ ਮੋਦੀ ਨੇ ਪਹਿਲਾਂ ਹੀ ਕਾਣੇ ਕਰ ਦਿੱਤੇ, ਦੋਨੋਂ ਹੀ, ਮਨੋਜ ਤਿਵਾੜੀ ਔਰ ਸ਼ਸ਼ੀ ਥਰੂਰ। ਜਿਹੜਾ 59 ਬੰਦਿਆਂ ਦੇ ਦਾ ਡੈਲੀਗੇਸ਼ਨ 35 ਮੁਲਕਾਂ ਦੇ ਵਿੱਚ ਉਹਨਾਂ ਨੇ ਭੇਜਿਆ, ਉਹਨਾਂ ਦੇ ਵਿੱਚ ਮੈਜੋਰਿਟੀ ਪਾਰਲੀਮੈਂਟੇਰੀਅਨ ਸੀ, ਉਹਦੇ 'ਚ ਕਾਂਗਰਸ ਦੇ ਵੀ ਸ਼ਸ਼ੀ ਥਰੂਰ ਤੋਂ ਲੀਡ ਕੀਤਾ। ਹੁਣ ਜੇ ਤੁਸੀਂ ਸ਼ਸ਼ੀ ਥਰੂਰ ਜਾਂ ਮਨੋਜ ਤਿਵਾੜੀ ਦੁਨੀਆ 'ਚ ਜਾ ਕੇ ਡਿਫੈਂਡ ਕਰਕੇ ਆਏ ਨੇ ਕਿ ਜੀ ਸਾਡਾ ਆਪਰੇਸ਼ਨ ਸੰਦੂਰ ਇਹ ਤੇ ਸਾਡਾ ਆਪਰੇਸ਼ਨ ਸੰਦੂਰ ਉਹ ਹੁਣ ਉਹਦੀ ਤਾਂ ਖਿਲਾਫਤ ਕਰ ਨਹੀਂ ਸਕਦੇ। ਇਸ ਲਈ ਦੋ ਜਿਹੜੀਆਂ ਪਾਵਰਫੁਲ ਵੌਇਸਿਸ ਪੋਲੀਟੀਕਲ ਅਰੀਨਾ ਦੀਆਂ ਨੇ ਉਹ ਉਹਨਾਂ ਨੇ ਪਹਿਲਾਂ ਹੀ ਸਾਇਲੈਂਟ ਕੀਤੀਆਂ।
ਹੁਣ ਜਿਹੜੇ ਬੋਲੇ ਜਾ ਰਿਹਾ ਕਿ ਕਾਂਗਰਸ ਦੇ ਰਾਹੁਲ ਗਾਂਧੀ ਲੀਡਰ ਆਫ ਦਾ ਆਪੋਜੀਸ਼ਨ ਹੈ, ਪ੍ਰਿयंका ਹੈ ਜਾਂ ਅਭਿਲੇਖ ਯਾਦਵ, ਔਰ ਉਹ ਸਾਰਾ ਜਿਹੜਾ ਹੈ ਉਹ ਉਸ ਪਾਰਟ ਨੂੰ ਕੀਤਾ। ਔਰ ਇਹਨਾਂ ਦੀ ਡਾਈਵਰਜਨ ਟੈਕਟਿਕ ਇਹ ਹੁੰਦੀ ਹੈ, ਹੁਣ ਉਹਦੀ ਅਖਿਲੇਖ ਯਾਦਵ ਦੀ ਘਰ ਵਾਲੀ ਡਿੰਪਲ ਯਾਦਵ, ਉਹ ਕਿਉਂਕਿ ਜਿਹੜੀ ਸਮਾਜਵਾਦੀ ਪਾਰਟੀ ਹੈ ਇਹਦਾ ਅਖਿਲੇਖ ਯਾਦਵ ਦਾ ਪਿਤਾ ਵੀ ਜਿਹੜਾ ਹੈ ਉਹ ਕੁਆਇਟ ਐਕਟਿਵ ਰਿਹਾ ਆਲਵੇਜ਼, ਮੁਲਾਇਮ ਸਿੰਘ ਯਾਦਵ, ਔਰ ਮੁਸਲਮਾਨਾਂ 'ਚ ਵੀ ਉਹਨਾਂ ਦੀ ਆਪਣੀ ਇੱਕ ਕਨਸਟੀਚੁਐਂਸੀ ਰਹੀ ਹੈ, ਔਰ ਉਸ ਦਾ ਪ੍ਰਭਾਵ ਜਿਹੜਾ ਉਹ ਯੂਪੀ ਦੇ ਵਿੱਚ ਕਾਫੀ ਜ਼ਿਆਦਾ ਰਿਹਾ ਹੈ। ਚੀਫ ਮਿਨਿਸਟਰ ਵੀ ਰਿਹਾ, ਇੱਕ ਜੁਆਇੰਟ ਸਰਕਾਰ ਵੇਲੇ ਡਿਫੈਂਸ ਮਿਨਿਸਟਰ ਵੀ ਸੀ। ਔਰ ਹੁਣ ਉਹਨਾਂ ਦੀ ਕਿਸੇ ਮਸਜਿਦ ਦੇ ਵਿੱਚ ਕੋਈ ਗੈਟ ਟੂਗੈਦਰ ਸਮਾਲ ਜਿਹਦੇ 'ਚ ਕੋਈ ਮੀਟਿੰਗ ਹੋਈ, ਉਹਦੇ 'ਚ ਡਿੰਪਲ ਯਾਦਵ ਵੀ ਗਈ ਹੋਈ ਸੀਗੀ, ਅੱਛੀ ਪਾਰਲੀਮੈਂਟੇਰੀਅਨ ਹੈ, ਉਹਦੀ ਵਾਈਫ ਹੈ ਯਾਦਵ ਦੀ। ਉਸ ਹੁਣ ਇਹਨਾਂ ਨੇ ਕੀ ਕੀਤਾ ਹੋਇਆ, ਜਿਵੇਂ ਸਿੱਖਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਈ ਵਾਰੀ ਸਿੱਖਾਂ ਨੂੰ ਹੀ ਜਿਹੜਾ ਉਹ ਦੋਸ਼ੀ ਦੱਸਣ ਵਾਲੇ ਤਬਕੇ 'ਚ ਤੁਹਾਨੂੰ ਇਹ ਲਾਲਪੁਰਾ ਨਜ਼ਰ ਆ ਜਾਏਗਾ, ਤਰਲੋਚਨ ਸਿੰਘ ਆ ਜਾਏਗਾ, ਮਨਜਿੰਦਰ ਸਿਰਸੇ ਵਰਗੇ, ਜਿਵੇਂ ਉਹਨਾਂ ਨੇ ਸਿੱਖਾਂ ਦੇ ਵਿੱਚ ਆਪਣੇ ਪੈਟ ਰੱਖੇ ਹੋਏ ਨੇ ਰੈਂਟਾ ਸਿੱਖ, ਇਵੇਂ ਮੁਸਲਮਾਨਾਂ ਦੇ ਵਿੱਚ ਵੀ ਉਹਨਾਂ ਨੇ ਇਸ ਕਿਸਮ ਦੇ ਮੌਲਾਣੇ ਜਿਨ੍ਹਾਂ ਦੀ ਦਾੜੀ ਹੈ, ਪੱਗ ਹੈ, ਉਹਨਾਂ ਨੂੰ ਟੀਵੀਆਂ ਤੇ ਬਿਠਾ ਕੇ ਦੂਜੇ ਉਹ ਆਪਣੀ ਐਡਵੋਕੇਸੀ ਵੀ ਕਰਵਾਉਂਦੇ ਨੇ, ਔਰ ਜਦੋਂ ਕੋਈ ਕੰਟਰੋਵਰਸੀ ਖੜੀ ਕਰਨੀ ਹੈ ਉਸ ਕਿਸਮ ਦੀ ਉਹ ਗੱਲ ਵੀ ਕਰਾ ਦਿੰਦੇ ਨੇ। ਉਦਾਂ ਦਾ ਇੱਕ ਠੱਗ ਜਿਹਾ ਮੌਲਾਣਾ ਜਿਹੜਾ ਹੈ ਉਹਨੇ ਉਸ ਜਿਹੜੀ ਅੰਦਰ ਮੀਟਿੰਗ ਮਸਜਿਦ ਦੇ ਹੋਈ, ਜਿਹਦੇ 'ਚ ਇਕਰਾ ਹੁਸੈਨ ਜਿਹੜੀ MP ਬੀਬੀ ਹੈ ਉਹ ਵੀ ਸੀ, ਔਰ ਦੂਜੀ, ਤੇ ਉਹਦੇ 'ਚ ਉਹਨੇ ਕਿਹਾ ਮੌਲਾਣੇ ਨੇ ਕਿ ਦੇਖੋ ਡਿੰਪਲ ਯਾਦਵ ਐਂ ਬੈਠੀ ਸੀ ਜਿਵੇਂ ਨੰਗੀ ਉਹਦੀ ਹੋਏ ਬੈਠੀ, ਇਸ ਕਿਸਮ ਦਾ ਬਿਆਨ ਦਿੱਤਾ, ਕਿਉਂਕਿ ਸਾੜੀ ਹੈ, ਸਾੜੀ ਦੇ ਵਿੱਚ ਜ਼ਾਹਰ ਹੈ ਕੁਛ ਨਾ ਕੁਛ ਜਿਹੜਾ ਹੈ ਉਹ ਉਹਦੇ 'ਤੇ ਕਮੈਂਟ। ਹੁਣ ਉਹ ਜਿਹੜਾ ਕਮੈਂਟ ਕਰਨ ਵਾਲਾ ਮੌਲਵੀ ਹੈ ਉਹ BJP ਦਾ ਪੱਖੀ ਹੈ, ਉਹਦੇ 'ਤੇ TV ਚੈਨਲਾਂ ਦੂਜਿਆਂ 'ਤੇ ਬਿਠਾਇਆ ਹੁੰਦਾ, ਤੇ ਇਧਰੋਂ BJP ਨੇ ਹਮਾਇਤ ਉਹਦੀ ਕੀਤੀ ਕਿ ਜੀ ਦੇਖੋ ਡਿੰਪਲ ਯਾਦਵ ਤੇ ਉਹਦੇ 'ਤੇ ਇਹ ਅਟੈਕ ਤੇ ਉਹ ਅਟੈਕ। ਹਾਲਾਂ ਉਹਨੇ ਹਸਬੈਂਡ ਵਾਈਫ ਦੋਨਾਂ ਨੇ ਇਹਨੂੰ ਬੜਾ ਖੂਬਸੂਰਤੀ ਨਾਲ ਹੈਂਡਲ ਕੀਤਾ ਕਿ ਵੀ ਇਹ ਤਾਂ ਦੂਜਾ ਅੱਜ ਉਹਨਾਂ ਨੇ ਜਿਹੜੀ ਉਹਨਾਂ ਦੀ ਸੋਸ਼ਲਿਸਟ ਪਾਰਟੀ ਦੇ ਵਰਕਰ ਨੇ ਉਹਨੇ ਉਸ ਮੁੱਲਾਂ ਦੀ ਜਰਾ ਝਾੜ ਝੰਬ ਵੀ ਕੀਤੀ ਵੜ ਕੇ ਸਟੂਡੀਓ ਦੇ ਵਿੱਚ। ਪਰ ਇਹ ਇੱਕਦਮ ਜਿਨ੍ਹਾਂ ਦਾ ਤੁਸੀਂ ਆਪਣਾ ਹਾਲ ਇਹ ਦੇਖੋ ਕਿ ਵੀ ਉਹਨਾਂ ਨੇ ਕਿਸ ਕਿਸਮ ਦੀ ਕਰੈਕਟਰ ਅਸੈਸੀਨੇਸ਼ਨ ਹਰ ਚੌਥੇ ਦਿਨ ਜਿਹੜਾ ਉਹ ਕਰਦੇ ਨੇ। ਲੇਕਿਨ ਇਹ ਤੁਸੀਂ ਖਾਸ ਮੌਕਿਆਂ 'ਤੇ ਦੇਖੋਗੇ ਕਿ ਜਦੋਂ ਇਹਨਾਂ ਦੇ ਉੱਤੇ ਕੁਝ ਹਾਵੀ ਹੋਣ ਵਾਲਾ ਹੁੰਦਾ ਹੈ ਉਦੋਂ ਇਹ ਡਾਈਵਰਸ਼ਨਰੀ ਟੈਕਟਿਕ ਪੰਜਾਬ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਕਿ ਵੀ ਜਿਹੜਾ ਕੁਛ ਨਾ ਕੁਛ ਇਸ ਕਿਸਮ ਦਾ ਚੱਲ ਰਿਹਾ ਹੁੰਦਾ ਹੈ ਕਿ ਵੀ ਅਸਲੀ ਇਸ਼ੂ ਨੂੰ ਇਹ ਸਾਈਡ ਟਰੈਕ ਕਰਦੇ ਨੇ। ਹੁਣ ਉਸ ਸਾਰੇ ਦੇ ਚੱਲਦੇ ਆ ਵੀ ਗੱਲ ਤਾਂ ਚੱਲ ਰਹੀ ਹੈ ਵੀ ਤੁਹਾਡਾ ਰਿਸਪੌਂਸ, ਪਹਿਲਾਂ ਤਾਂ ਆਪੋਜੀਸ਼ਨ ਨੇ ਠੀਕ ਚੁੱਕਿਆ ਸਵਾਲ ਕਿ ਪਹਿਲਗਾਮ ਕਿਉਂਕਿ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਹੈ, ਲਾ ਐਂਡ ਆਰਡਰ ਸਿੱਧਾ ਹੋਮ ਮਿਨਿਸਟਰੀ ਕੋਲ ਹੈ, 500,000 ਭਾਰਤੀ ਫੌਜ ਬੈਠੀ ਹੈ, ਟੂਰਿਸਟ ਸਪਾਟ ਹੈ ਜਿੱਥੋਂ ਹਜ਼ਾਰਾਂ ਲੋਕ ਆਉਂਦੇ ਨੇ ਜਾਂਦੇ ਨੇ। ਸਿਕਿਉਰਿਟੀ ਫੇਲਿਅਰ, ਇੰਟੈਲੀਜੈਂਸ ਫੇਲਿਅਰ ਕਿਵੇਂ ਹੋਇਆ, ਤੁਹਾਨੂੰ ਪਤਾ ਕਿਉਂ ਨਹੀਂ ਲੱਗਾ ਵੀ ਕੌਣ ਆਏ ਨੇ? ਫਿਰ ਸਿਕਿਉਰਿਟੀ ਫੇਲਿਅਰ ਕਿਵੇਂ ਹੋਇਆ ਕਿ ਵੀ ਉੱਥੇ ਕੋਈ ਫੌਜ ਤਾਇਨਾਤ ਨਹੀਂ, ਕੋਈ ਪੁਲਿਸ ਤਾਇਨਾਤ, ਜੇ ਉਹਨਾਂ ਨੇ ਕੋਈ ਕਾਰਾ ਕਰ ਵੀ ਦਿੱਤਾ ਹੈ ਤੇ ਉਹ ਐਸਕੇਪ ਕਿਵੇਂ ਕਰ ਗਏ ਕਿ ਭਾਈ ਇੰਨੇ ਦਿਨ। ਔਰ ਤੁਸੀਂ ਇਹਨਾਂ ਦਾ ਝੂਠ ਦਾ ਹਾਲ ਦੇਖੋ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਵੀ ਇਹ ਪਹਿਲਾਂ ਮੰਨ ਚੁੱਕੇ ਨੇ ਵੀ ਜਿਹੜੇ ਕਰਨ ਵਾਲੇ ਨੇ ਉਹ ਤਾਂ ਫੜੇ ਹੀ ਨਹੀਂ ਗਏ। ਇੱਕ ਪਾਸੇ ਇਹ ਸੈਸ਼ਨ ਸ਼ੁਰੂ ਹੋਇਆ, ਇਹਨਾਂ ਦੀਆਂ ਸਪੀਚਸ ਚੱਲ ਰਹੀਆਂ ਸੀ, ਨਾਲ ਦੀ ਨਾਲ ਆ ਗਿਆ ਜੀ ਅਸੀਂ ਆਪਰੇਸ਼ਨ ਮਹਾਦੇਵ ਕਰਤਾ ਕਸ਼ਮੀਰ 'ਚ। ਉਹ ਜਿਹੜੇ ਆਤੰਕੀ 3 ਪਾਕਿਸਤਾਨ ਤੋਂ 2.5 ਸਾਲ ਪਹਿਲਾਂ ਦੇ ਆਏ ਹੋਏ ਸੀ ਉਹ ਘੇਰ ਲਏ, ਉਹਨਾਂ ਨੂੰ ਹੁਣ ਇਹ ਕਰਤਾ, ਹੁਣ ਪੁਲਿਸ ਇਹ ਉਹਨਾਂ ਨੂੰ ਪਹਿਲਾਂ ਫਲੈਸ਼ ਕਰਦੇ ਕਿ ਖਬਰਾਂ, ਫਿਰ ਹੋਇਆ ਜੀ ਉੱਤੇ ਨੂੰ ਅਸੀਂ ਮਾਰ ਦਿੱਤੇ ਔਰ ਆਪਰੇਸ਼ਨ ਮਹਾਦੇਵ ਖਤਮ ਹੋ ਗਿਆ। ਪਹਿਲਾਂ ਤਾਂ ਤੁਸੀਂ ਇਹਨਾਂ ਦੇ ਆਪਰੇਸ਼ਨਾਂ ਦੇ ਨਾਂ ਦੇਖ ਲਓ ਕਿ ਵੀ ਇਹਨਾਂ ਨੇ ਸਾਰਾ ਕੁਝ ਹੀ ਹਿੰਦੂਆਈਜ਼ ਬਣਾ ਦਿੱਤਾ ਹੈ ਨਾ, ਸੰਧੂਰ ਵੀ ਕੀ ਤਾਲੁਕ ਹੈ ਉਸ ਦਾ। ਪਰ ਹੁਣ ਜੇ ਉਹਨਾਂ ਨੇ ਉਹ ਬਿਲਕੁਲ ਝੂਠੇ, ਅਜੇ ਆ ਜਾਏਗੀ ਡਿਟੇਲ 2-4 ਦਿਨਾਂ 'ਚੋਂ ਲਾਗਲੇ ਪਿੰਡਾਂ 'ਚੋਂ ਚੁੱਕ ਕੇ ਵਿਚਾਰੇ 3 ਕਸ਼ਮੀਰੀ ਬੇਗੁਨਾਹ ਮੁਸਲਮਾਨ ਮਾਰੇ ਹੋਣਗੇ। ਉਹ ਆਪਰੇਸ਼ਨ ਮਹਾਦੇਵ ਬਣਾ ਐਨ ਉਦੋਂ ਹੀ 2 ਮਹੀਨੇ ਤੋਂ ਇਹਨਾਂ ਦੀ ਸ਼ਨਾਖਤ ਨਹੀਂ ਸੀ ਹੋਈ, ਫੜੇ ਨਹੀਂ ਸੀ ਗਏ, ਹੁਣ ਉਹ ਮਾਰੇ ਵੀ ਗਏ, ਉਹਨਾਂ ਦੀ ਸ਼ਨਾਖਤ ਵੀ ਹੋ ਗਈ ਕਿ ਪਾਕਿਸਤਾਨ ਤੋਂ ਆਏ ਸੀ, 2 ਸਾਲ ਜਾਂ 3 ਸਾਲ ਪਹਿਲਾਂ ਦੇ ਆਏ ਹੋਏ ਸੀ। ਇਸ ਸਾਰੇ ਦੇ ਚੱਲਦੇ ਆ ਇਹ ਤਾਂ ਇਹਨਾਂ ਦੇ ਡਾਈਵਰਸ਼ਨਰੀ ਟੈਕਟਿਕ ਇੱਕ ਪਾਸੇ, ਝੂਠੀ ਇਨਫਰ ਦੂਜੇ ਪਾਸੇ, ਤੇ ਤੀਸਰਾ ਜਦੋਂ ਤੁਸੀਂ ਕਿਸੇ ਵੀ ਗੱਲ ਦੇ ਲਈ ਜ਼ਿੰਮੇਵਾਰੀ ਦੇਣੀ ਹੈ ਤੇ ਬੀਤੀਆਂ ਸਰਕਾਰਾਂ ਦੀ ਦਿਓ। ਇਹਨਾਂ ਨੂੰ ਜਦੋਂ ਇਹ ਕਹਿਣ ਲੱਗਦੇ ਨੇ ਕਿ 78 ਸਾਲ, ਇਹਨਾਂ ਨੂੰ ਇਹ ਭੁੱਲ ਜਾਂਦਾ ਹੈ
ਕਿ ਇਹਨਾਂ ਨੂੰ ਖੁਦ 2014 ਤੋਂ ਪਾਵਰ ਇਹਨਾਂ ਦੇ ਕੋਲ ਹੈ। ਉਸ ਤੋਂ ਪਹਿਲਾਂ 5 ਸਾਲ ਵਾਜਪਾਈ ਸਰਕਾਰ ਰਹੀ ਜਿਹੜੀ ਇਹਨਾਂ ਦੀ ਹਕੂਮਤ ਸੀ। ਉਹਦੇ ਤੋਂ ਪਹਿਲਾਂ ਵੀ 13 ਮਹੀਨੇ ਜਿਹੜੀ ਹੈ ਉਹ ਵਾਜਪਾਈ ਦੀ ਸਰਕਾਰ ਰਹੀ, ਇੱਕ ਵਾਰੀ 13 ਦਿਨ ਵੀ ਰਹੀ। ਜਿਹੜੀ ਮੁਰਾਰਜੀ ਦੇਸਾਈ ਦੀ ਸਰਕਾਰ ਵੀ ਸਾਲ 1.5 ਸਾਲ ਜਿੰਨਾ ਵੀ ਰਹੀ, ਉਹਦੇ 'ਚ ਵੀ ਬੀਜੇਪੀ ਭਾਈਵਾਲ ਸੀ, ਵਾਜਪਾਈ ਫੋਰਨ ਮਿਨਿਸਟਰ ਸੀ ਔਰ ਉਸੇ ਕੈਪੈਸਿਟੀ ਦੇ ਵਿੱਚ ਉਹ ਚੀਨ ਦੀ ਯਾਤਰਾ ਤੇ ਵੀ ਗਿਆ। ਪਹਿਲੀ ਵਾਰੀ ਉਹ ਹਕੂਮਤ ਸੀ ਜਾਂ ਵਾਜਪਾਈ ਐਜ਼ ਏ ਫੋਰਨ ਮਿਨਿਸਟਰ ਸੀ ਜਿਨ੍ਹਾਂ ਨੇ ਚਾਈਨਾ ਜਾ ਕੇ ਮੰਨਿਆ ਕਿ ਜਿਹੜਾ ਤਿੱਬਤ ਹੈ ਇਹ ਚੀਨ ਦਾ ਆਟੋਨੋਮਸ ਰੀਜਨ ਹੈ, ਚੀਨ ਦਾ ਮਲਕੀਅਤ ਹੈ ਇਹਦੇ ਤੇ। ਪਰ ਇਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਵੀ ਇਹ ਸਾਰਾ ਆਲਮੋਸਟ 1/3 ਤਾਂ ਇਹਨਾਂ ਦਾ ਰੂਲਿੰਗ ਟਾਈਮ ਹੀ ਬਣ ਜਾਂਦਾ ਹੈ। ਲੇਕਿਨ ਇਹਨਾਂ ਨੇ ਜੋ ਕਹਿਣਾ ਕਿ ਜੀ ਇਵੇਂ ਨਹੀਂ ਹੋਇਆ ਉਵੇਂ ਨਹੀਂ, ਹੁਣ ਇਹ ਜਿਹੜੀ ਡਿਬੇਟ 'ਚ ਇੱਕ ਪਾਸੇ ਤਾਂ ਉਹ ਜਿਹਨੂੰ ਕਹਿੰਦੇ ਨੇ ਵੀ ਬੜੇ ਮੀਆਂ ਤੋਂ ਬੜੇ ਮੀਆਂ ਛੋਟੇ ਮੀਆਂ ਸੁਭਾਨ ਅੱਲਾ, ਮੋਦੀ ਦਾ ਝੂਠ ਤਾਂ ਅਸੀਂ ਦੇਖਿਆ ਕਿ ਵੀ ਕਿਸ ਹੱਦ ਤੱਕ ਅਮਿਤ ਸ਼ਾਹ ਗੈਂਡੇ ਦਾ ਬੱਚਾ, ਮੈਨੂੰ ਇੱਕ ਨੇ ਕਿਹਾ ਜੀ ਗੈਂਡੇ ਦਾ ਬੱਚਾ ਨਾ ਕਿਹਾ ਕਰੋ, ਗੈਂਡਾ ਹੀ ਆ ਉਹ ਖੁਦ ਹੀ ਹੈ। ਮੈਂ ਕਿਹਾ ਵੀ ਹਾਂ ਇਹ ਵੀ ਗੱਲ ਤਾਂ ਠੀਕ ਆ। ਉਹ ਹੋਮ ਮਿਨਿਸਟਰ ਕਸ਼ਮੀਰ 'ਚ ਜੇ ਇੰਟੈਲੀਜੈਂਸ ਫੇਲਿਅਰ ਹੈ ਉਹਦੇ ਲਈ ਜ਼ਿੰਮੇਵਾਰ, ਜੋ ਝੂਠ ਸਾਰਾ ਵਿਦਨ ਦਾ ਕੰਟਰੀ ਹੈ ਉਹਦੇ ਲਈ ਜ਼ਿੰਮੇਵਾਰ। ਹੁਣ ਉਹਨੂੰ ਜਦੋਂ ਰਾਜ ਸਭਾ ਦੇ ਵਿੱਚ ਉਹਨੇ ਐਡਰੈਸ ਲੋਕ ਸਭਾ 'ਚ ਵੀ ਐਡਰੈਸ ਕੀਤਾ ਉਹਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਜਿਹਨੂੰ ਦਾ ਜ਼ਾਰਾ ਆਜ਼ਾਦ ਕਸ਼ਮੀਰ ਹੈ, ਇਹ ਵੀ ਨਹਿਰੂ ਦੀ ਬਦੌਲਤ ਬਣਿਆ ਔਰ ਇਹ ਜਿਹੜੀ ਪਾਕਿਸਤਾਨ ਦਾ ਬਣਨਾ ਵੀ ਹੈ ਇਹਦੇ ਲਈ ਵੀ ਕਾਂਗਰਸ ਗੁਨਾਹਗਾਰ ਹੈ। ਨਹੀਂ ਤਾਂ ਜਿਹੜਾ ਉਹ ਸਾਡਾ ਅਖੰਡ ਭਾਰਤ ਜਿਹੜਾ ਉਹ ਅਖੰਡ ਹੀ ਰਹਿਣਾ ਸੀ, ਇਹਨਾਂ ਨੇ ਉਹਨੂੰ ਖੰਡ ਕੀਤਾ ਔਰ ਉਹਦੇ 'ਚ ਉਹ ਲੋਕ ਸਭਾ ਦੇ ਵਿੱਚ ਜਿਵੇਂ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਫਸਟ ਪ੍ਰਾਈਮ ਮਿਨਿਸਟਰ ਨਹਿਰੂ ਹੈ ਉਹਦੀ ਬਦੌਲਤ ਅਸੀਂ ਕਸ਼ਮੀਰ ਦਾ ਇੱਕ ਹਿੱਸਾ ਗਵਾਇਆ ਜਿਹੜਾ ਅੱਜ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ, ਔਰ ਨਾਲ ਦੀ ਨਾਲ ਕਾਂਗਰਸ ਦੀ ਬਦੌਲਤ। ਔਰ ਫਿਰ ਤੁਸੀਂ ਝੂਠ ਜਿਵੇਂ ਮੈਂ ਕਿਹਾ ਫੈਕਟ ਚੈੱਕ ਤਾਂ ਕੀ ਕਰਨਾ ਹੈ, ਉਹ ਕਹਿੰਦਾ ਵੀ ਇਹ ਔਰ ਦਾ ਹਿੰਦੂ ਦੀ ਰਿਪੋਰਟਿੰਗ ਹੈ। ਉਹਨੇ ਕਿਹਾ ਰਿਕਾਲਿੰਗ ਹਿਸਟਰੀ ਸ਼ਾਹ ਸੈਡ that in 1960 then Deputy Prime Minister Sardar Patel had tried his best to prevent Pandit Nehru from announcing the Indus Water Treaty। कि जी देखो इंडस वाटर ट्रीटी 1960 ਚ ਨਹਿਰੂ ਨੇ ਐਲਾਨੀ ਔਰ ਡਿਪਟੀ ਪ੍ਰਾਈਮ ਮਿਨਿਸਟਰ ਜਿਹੜਾ ਹੋਮ ਮਿਨਿਸਟਰ ਵੀ ਸੀ ਪਟੇਲ ਨੇ ਉਹਨੂੰ ਰੋਕਿਆ ਪਰ ਉਹਨੇ ਐਲਾਨੀ। ਇਹ ਘੱਟੋ ਘੱਟ ਇਹੀ ਚੈੱਕ ਕਰ ਲਓ, ਪਟੇਲ ਤਾਂ 15 ਦਸੰਬਰ 1950 ਨੂੰ ਮਰ ਗਿਆ। 10 ਸਾਲ ਬਾਅਦ 1960 ਜਿਹੜੀ ਟਰੀਟੀ ਹੈ ਉਹ ਨਹਿਰੂ ਜਾ ਕੇ ਕਰਾਚੀ ਫਲਾਈ ਕਰਕੇ ਜਾਂਦਾ, ਉੱਥੇ ਉਹ ਸਾਈਨ ਕਰਦਾ ਅਯੂਬ ਖਾਨ ਦੇ ਨਾਲ। ਉਹ ਪਟੇਲ ਦੀ ਰੂਹ ਆ ਗਈ, ਉਹਦਾ ਭੂਤ ਆਇਆ 10 ਸਾਲ ਬਾਅਦ ਉਹਨੂੰ ਨਹਿਰੂ ਨੂੰ ਕਹਿਣ, ਜਿਹਨੇ ਇਸ ਗੈਂਡੇ ਦੇ ਬੱਚੇ ਨੂੰ ਵੀ ਦੱਸਦਾ ਕਿ ਵੀ ਮੈਂ ਇਹਨੂੰ ਇਹ ਕਿਹਾ ਸੀ ਵੀ ਨਾ ਕਰ। ਤੁਸੀਂ ਦੇਖੋ ਕਿ ਵੀ ਕਿਸ ਲੈਵਲ ਦੇ ਉੱਤੇ ਹਾਲਾਂ ਇੰਡਸ ਵਾਟਰ ਟਰੀਟੀ ਜਦੋਂ ਵਾਟਰ ਐਜ਼ ਏ ਵਾਰ ਇਸ਼ੂ ਬਣਿਆ, ਅਮਰੀਕਾ ਨੇ ਥਰੂ ਵਰਲਡ ਬੈਂਕ ਇੰਟਰਵੀਨ ਕੀਤਾ, ਨੈਗੋਸ਼ੀਏਸ਼ਨ ਸ਼ੁਰੂ ਹੋਈਆਂ। ਭਾਰਤ ਨੂੰ ਪਹਿਲਾਂ ਪਾਣੀ ਰਿਲੀਜ਼ ਕਰਨਾ ਪਿਆ 1950 ਚ, ਫਿਰ 10 ਸਾਲ ਉਹਦੀ ਨੈਗੋਸ਼ੀਏਸ਼ਨ ਚੱਲੀ। 1960 ਦੇ ਵਿੱਚ ਇੰਡਸ ਵਾਟਰ ਟਰੀਟੀ ਸਾਈਨ ਹੋਈ ਕਰਾਚੀ ਦੇ ਵਿੱਚ, ਉਦੋਂ ਪਾਕਿਸਤਾਨ ਦੀ ਰਾਜਧਾਨੀ ਕਰਾਚੀ ਸੀ, ਔਰ ਉਹਦੇ ਥੱਲੇ ਸਤਲੁਜ ਬਿਆਸ ਰਾਵੀ ਇਹ ਅਪਸਟ੍ਰੀਮ ਜਿਹੜਾ ਈਸਟ ਪੰਜਾਬ ਸੀ ਉਹਦੀਆਂ ਰਿਵਰ ਮੰਨੀਆਂ ਗਈਆਂ, ਔਰ ਚਨਾਹ ਜੇਹਲਮ ਤੇ ਦਰਿਆਏ ਸਿੰਧ ਜਿਹਨੂੰ ਇੰਡਸ ਕਹਿੰਦੇ ਨੇ ਇਹਦੇ ਐਕਸਕਲੂਸਿਵ ਰਾਈਟ ਪਾਕਿਸਤਾਨ ਦੇ ਕੋਲ ਆਏ। ਔਰ ਇਹ ਫੇਅਰਲੀ ਜਿਹੜਾ 1960 ਤੋਂ ਲੈ ਕੇ ਹੁਣ ਆਲਮੋਸਟ ਜਿਹੜੇ ਨੇ 65 ਸਾਲ ਹੋ ਗਏ ਨੇ ਇਸ ਨੂੰ ਚੱਲ ਰਿਹਾ ਹੈ ਕਿ ਜੀ ਅਸੀਂ ਪੌਜ਼ ਕਰਤੀ ਹੈ, ਅਸੀਂ ਐਬਰੇਸ਼ਨ ਜਿਹੜਾ ਉਹਨੂੰ ਸਸਪੈਂਡ, ਉਹਨੇ ਵਰਲਡ ਬੈਂਕ ਦੇ ਚੀਫ ਨੇ ਕਿਹਾ ਤੁਸੀਂ ਕਰ ਹੀ ਨਹੀਂ ਸਕਦੇ, ਉਹਦੇ 'ਚ ਕਲੌਜ਼ ਹੀ ਨਹੀਂ। ਪਰ ਮੈਂ ਇਹਨਾਂ ਦਾ ਝੂਠ ਦੇਖੋ, ਉਹ ਇਹ ਕਹਿ ਰਿਹਾ ਵੀ ਜਦੋਂ ਨਹਿਰੂ ਨੇ ਐਲਾਨ ਕੀਤਾ 1960 ਦੇ ਵਿੱਚ, ਉਦੋਂ ਉਹਨੂੰ ਮਨਾ ਕੀਤਾ ਪਟੇਲ ਨੇ। ਇਹ ਬਿਲਕੁਲ ਬਿਨਾਂ ਚੈੱਕ ਕੀਤਾ ਕਿ ਵੀ ਉਹ ਤਾਂ 15 ਦਸੰਬਰ 1950 ਨੂੰ ਮਰ ਗਿਆ ਪਟੇਲ। ਫਿਰ ਉਹ ਇਹ ਕਹਿੰਦਾ ਕਿ ਵੀ ਉਹਨੇ ਜਿਹੜਾ ਫਿਰ ਉਹਨੇ ਕਿਹਾ ਕਿ ਜੀ ਦੇਖੋ 1965 ਦੇ ਵਿੱਚ ਦਰਾ ਹਾਜੀ ਪੀਰ ਅਸੀਂ ਲੈ ਲਿਆ ਸੀ, ਉਹ ਵੀ ਪਾਕਿਸਤਾਨ ਨੂੰ ਜਿਹੜਾ ਉਹ ਦੇਣਾ ਪਿਆ, ਵਾਪਸ ਕਰਨਾ ਪਿਆ। ਔਰ ਇਸੇ ਤਰ੍ਹਾਂ ਅਸੀਂ ਜਿਹੜੀ ਸਾਨੂੰ ਜੰਗ ਦੇ ਐਡਵਾਂਟੇਜ ਸੀ, ਅਸੀਂ 15,000 ਕਿਲੋਮੀਟਰ ਲੈਂਡ ਝੂਠ ਜਿਹੜੀ ਉਹ ਜਿੱਤ ਲਈ ਸੀ, 93,000 ਉਹਨਾਂ ਦੇ ਪ੍ਰਿਜ਼ਨਰ ਸੀ, ਔਰ ਇਸ ਸਾਰੇ ਦੇ ਬਾਵਜੂਦ ਅਸੀਂ ਉਹਨਾਂ ਨੂੰ ਇਲਾਕਾ ਵੀ ਵਾਪਸ ਕਰਤਾ, ਉਹਨਾਂ ਦੇ ਸੋਲਜਰ ਵੀ ਵਾਪਸ ਕਰਤੇ। ਫਿਰ ਉਹ ਅਕਸਾਈ ਚਿੰਨ 'ਤੇ ਆ ਗਿਆ, ਜਿੱਦਣ ਇਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਹੈ, ਉਦੋਂ ਅਮਿਤ ਸ਼ਾਹ ਨੇ ਕਿਹਾ ਸੀ ਜੀ ਅਸੀਂ
38,000 ਸਕੁਅਰ ਕਿਲੋਮੀਟਰ ਟੈਰੀਟਰੀ ਨਹਿਰੂ ਨੇ ਗਵਾਈ ਸੀ ਅਕਸਾਈ ਚਿੰਨ ਦੀ, ਤੇ ਚੀਨ ਨੇ ਕਬਜ਼ਾ ਕੀ, ਅਸੀਂ ਉਹ ਛਡਾਵਾਂਗੇ। ਉਹਦਾ ਨਤੀਜਾ ਵੀ ਚੀਨ ਇਹਨਾਂ ਨੂੰ ਪਿਓ ਬਣ ਕੇ ਟੱਕਰਿਆ ਗਲਵਾਨ ਦੇ ਵਿੱਚ 2020 ਦੇ ਵਿੱਚ, ਔਰ ਅੱਜ ਤੱਕ ਵੀ। ਉਹ ਵੀ ਅਸੀਂ ਡਿਸਕਸ ਕਰਾਂਗੇ ਕਿ ਵੀ ਇਹਨਾਂ ਨੇ ਇੱਕ ਹੋਰ ਜਿਹੜਾ ਉਸ ਇੱਕ ਬੁੱਧਿਸਟ ਨੂੰ ਰੱਖਿਆ ਹੋਇਆ ਝੂਠ ਬੋਲਣ ਦੇ ਲਈ, ਉਹ ਚੀਨ ਦੇ ਹਵਾਲੇ ਨਾਲ ਬੋਲਿਆ ਝੂਠ ਹੈ। ਪਰ ਇਸ 'ਚੋਂ ਇਹ ਕਹਿ ਰਿਹਾ ਕਿ ਵੀ ਇਹ ਵੀ ਨਹਿਰੂ ਦੀ ਬਦੌਲਤ ਹੈ। ਔਰ ਨਹਿਰੂ ਨੂੰ ਜਦੋਂ ਕਿਹਾ ਗਿਆ ਸੀ ਕਿ ਇਹ ਹੋਇਆ ਤਾਂ ਉਹਨੇ ਕਿਹਾ ਸੀ ਜੇ ਉਸ ਥਾਂ ਤੇ ਤਾਂ ਇੱਕ ਬਲੇਡ ਆਫ ਗ੍ਰਾਸ ਵੀ ਨਹੀਂ ਉਗਦਾ, ਉਹਦੇ ਲਈ ਅਸੀਂ ਕੀ ਕਰਨਾ ਸੀ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਉਹਦਾ ਇਹ ਕਹਿਣਾ ਕਿ ਵੀ ਇਹ ਜਿਹੜਾ ਰੂਟ ਆਫ ਟੈਰਰਿਜ਼ਮ ਹੈ, ਇਸ ਦੇ ਲਈ ਪਾਕਿਸਤਾਨ ਦੀ ਫੇਵਰ ਕਰਨ ਵਾਲੀ ਕਾਂਗਰਸ ਜ਼ਿੰਮੇਵਾਰ ਹੈ। ਜੇ had they not accepted the partition there would have been no Pakistan and no terror attacks। ਕਿ ਜੇ ਕਾਂਗਰਸ ਪਾਕਿਸਤਾਨ ਦਾ ਬਣਨਾ ਨਾ ਮੰਨਦੀ ਤੇ ਨਾ ਪਾਕਿਸਤਾਨ ਹੁੰਦਾ ਨਾ ਟੈਰਰ ਹੁੰਦਾ। ਫਿਰ ਤੁਹਾਡੇ ਹਿੰਦੂਤਵਾ ਦਾ ਟੈਰਰ ਜਿਹੜਾ ਆਲਰੇਡੀ ਜਿਹੜਾ ਜਿਹਦੀਆਂ ਹੱਦਾਂ ਤੁਸੀਂ ਪਾਰ ਕੀਤੀਆਂ ਹੋਈਆਂ ਨੇ ਉਹਦਾ ਵੀ ਅਸੀਂ ਮੈਂਸ਼ਨ ਕਰਾਂਗੇ। ਫਿਰ ਉਹਨੇ ਅੱਗੇ ਜਾਂਦੇ ਜਾਂਦੇ ਫਿਰ ਟੈਰਰ ਅਟੈਕ ਗਣਾਏ ਕਿ ਜੀ ਕਾਂਗਰਸ ਰੂਲ ਵੇਲੇ ਕਿੰਨੇ ਹੋਏ ਔਰ ਫਲਾਂਗ ਕੀ ਹੋਇਆ ਤੇ ਢਮਕਾ ਕੀ ਹੋਇਆ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਮੇਨ ਚਾਰਜ ਕਿ ਜੀ ਪਾਕਿਸਤਾਨ ਕਾਂਗਰਸ ਦੀ ਵਜ੍ਹਾ ਕਰਕੇ ਬਣਿਆ, ਇਹ ਅਸੀਂ ਬਿਲਕੁਲ ਕਲੀਅਰ ਹੈ ਕਿ ਵੀ ਕਾਂਗਰਸ ਦਾ ਏਜੰਡਾ ਵੀ ਸੌਫਟ ਹਿੰਦੂਤਵਾ ਦਾ ਸੀ, ਜਿਨ੍ਹਾਂ ਨੂੰ ਜਿਨ੍ਹਾਂ ਸਾਹ ਥਰੂ ਦੈਟ। ਔਰ ਉਸ ਸਾਰੇ ਦਾ ਨਤੀਜਾ ਸੀ ਕਿ ਔਰ ਮਿਸਟਰ ਜਿਨ੍ਹਾਂ ਨੇ ਐਂਡ ਤੱਕ ਟਰਾਈ ਕੀਤੀ 1940 ਦੀ ਡੈਕਲੇਰੇਸ਼ਨ ਹੋਣ ਦੇ ਬਾਵਜੂਦ 23 ਮਾਰਚ 1940 ਨੂੰ ਲਾਹੌਰ ਡੈਕਲੇਰੇਸ਼ਨ, 1946 ਤੱਕ ਵੀ ਕਿ ਕੋਈ ਐਸਾ ਤਰੀਕਾ ਜਿਹਦੇ ਥੱਲੇ ਸੈਂਟਰਲ ਲੈਵਲ ਦੇ ਉੱਤੇ ਇੱਕ ਫੈਡਰਲ ਸਟਰਕਚਰ ਹੋਏ, ਪਾਵਰ ਯੂਨਿਟਸ ਦੇ ਕੋਲ ਹੋਏ, 3-4 ਮਹਿਕਮੇ ਸੈਂਟਰ ਦੇ ਕੋਲ ਰਹਿਣ। ਲੇਕਿਨ ਇਹਨਾਂ ਦੇ ਅੰਦਰ ਤਾਂ ਉਹ ਗਾਂਧੀ ਹੋਏ, ਨਹਿਰੂ ਹੋਏ, ਪਟੇਲ ਹੋਏ, ਉਹ ਤਾਂ ਸ਼ੁੱਧ ਜਿਹੜਾ ਉਹ ਵੜਿਆ ਹੋਇਆ ਸੀ ਕਿ ਵੀ ਇਹਨਾਂ ਨੇ ਮਾਈਨੋਰਟੀਜ਼ ਦੇ ਹੱਕ ਖੋਹਣੇ ਨੇ। ਜ਼ਬਾਨੀ ਕਲਾਮੀ ਸੈਕੂਲਰ ਜੋ ਮਰਜ਼ੀ ਕਹੀ ਜਾਣ, ਔਰ ਇਹੀ ਕਾਰਨ ਸੀ ਕਿ ਵੀ ਇੱਕ ਹਿੱਸਾ ਮੁਸਲਮਾਨਾਂ ਦਾ ਇਹਨਾਂ ਨੇ ਆਪਣੇ ਨਾਲ ਵੀ ਲਾਇਆ ਹੋਇਆ ਸੀ, ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਔਰ ਦੂਜੇ। ਤੇ ਅੱਜ ਜੋ 77 ਸਾਲ ਬਾਅਦ ਹੋ ਰਿਹਾ, ਉਹਨੇ ਅਗੇਨ ਠੀਕ ਪ੍ਰੂਵ ਕੀਤਾ ਮਿਸਟਰ ਜਿਨ੍ਹਾਂ ਨੂੰ ਕਿ ਹਾਊ ਰਾਈਟ ਹੀ ਵਾਸ, ਔਰ ਉਹਨਾਂ ਨੇ ਰੋਂਗ ਪ੍ਰੂਵ ਕੀਤਾ ਸਿੱਖ ਲੀਡਰਸ਼ਿਪ ਨੂੰ, ਜਿਹੜੀ ਉਹ ਸਾਰੀ ਗੇਮ ਨੂੰ ਦੇਖ ਨਹੀਂ ਸਕੀ। ਸੋ ਇਹਨਾਂ ਨੂੰ ਤਾਂ ਅਫਸੋਸ ਇਸ ਗੱਲ ਦਾ ਨਹੀਂ ਕਿ ਵੀ ਉਹ ਪਾਕਿਸਤਾਨ ਕਾਂਗਰਸ ਨੇ ਮੰਨ ਲਿਆ ਜਾਂ ਉਹਨਾਂ ਕੋਲ ਚੋਇਸ ਕੀ ਬਚਦੀ ਸੀ। ਫਿਰ ਇਹ ਹੈ ਵੀ ਪਰਮਾਨੈਂਟਲੀ ਉੱਥੇ ਜੋ ਅੱਜ ਲਬਨਾਨ ਦਾ ਹਾਲ ਹੈ ਜਾਂ ਦੂਜਾ ਉਹ ਬਣਿਆ ਹੋਣਾ ਸੀ, ਔਰ ਉਹ ਹੱਥ ਦਿਖਾ ਦਿੱਤੇ ਸੀ ਉਹਨਾਂ ਨੇ ਜਦੋਂ ਡਾਇਰੈਕਟ ਐਕਸ਼ਨ ਦੀ ਲਾਈਨ ਬੰਗਾਲ ਦੇ ਵਿੱਚ ਦਿੱਤੀ, ਜਿਸ ਬੰਗਾਲ ਦੇ ਵਿੱਚ ਸੁਹਾਰਾਵਰਦੀ ਦੀ ਕਮਾਂਡ ਥੱਲੇ ਸੋਹਰਾਵਰਦੀ ਦੀ ਮੁਸਲਿਮ ਲੀਗ ਦੀ ਹਕੂਮਤ ਸੀ। ਇਹਨਾਂ ਨੂੰ ਨਜ਼ਰ ਆ ਗਿਆ ਸੀ ਕਿ ਭਾਈ ਇਹ ਜਿਹੜਾ ਅਲਟੀਮੇਟਲੀ ਕੀ ਹੋਏਗਾ। ਸੋ ਇਸ ਸਾਰੇ ਦੇ ਬਾਵਜੂਦ ਤੁਸੀਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਹਿੰਦੂ ਸਾਈਕੀ ਨੇ, ਇਹ ਨਹੀਂ ਹੈ ਵੀ ਉਹਨਾਂ ਲਈ ਉਹਨਾਂ ਦੇ ਦਿਲਾਂ 'ਚ ਮੁਸਲਮਾਨਾਂ ਲਈ, ਸਿੱਖਾਂ ਲਈ, ਈਸਾਈਆਂ ਲਈ ਨਫ਼ਰਤ ਹੈ ਜਿਹੜੀ ਲਗਾਤਾਰ ਊਜ਼ ਆਊਟ ਹੁੰਦੀ ਹੈ ਸਾਰੇ ਪਾਸਿਓਂ। ਆ ਜਿਵੇਂ ਸਿੱਖ ਬੱਚੀ ਦੇ ਕਕਾਰ ਲੁਹਾਣ ਦੀ ਗੱਲ ਉਹਨਾਂ ਜੁਡੀਸ਼ੀਅਲ ਸਿਸਟਮ ਨੇ ਔਰ 4 ਸਿੱਖ ਨੌਜਵਾਨਾਂ ਦੀ, ਉਹਦੇ ਥੱਲੇ ਮੈਂ ਕਮੈਂਟ ਦੇਖ ਰਿਹਾ ਸੀ ਜਿਹੜਾ ਸੈਗਮੈਂਟ ਅਸੀਂ ਕੱਲ ਕੀਤਾ, ਇੱਕ ਹਿੰਦੂ ਨੇ ਲਿਖਿਆ ਹੋਇਆ ਕਿ ਇਹ ਗੁਰੂ ਗ੍ਰੰਥ ਸਾਹਿਬ ਭਾਰਤੀ ਸੰਵਿਧਾਨ ਤੋਂ ਉੱਪਰ ਨਹੀਂ ਹੈਗਾ, ਔਰ ਸਿਕਿਉਰਿਟੀ ਦੇ ਥੱਲੇ ਜੇ ਕੁਝ ਵੀ ਕਰਨਾ ਪੈਂਦਾ ਤੇ ਉਹ ਜ਼ਰੂਰੀ ਹੈ ਕਿ ਭਾਈ ਉਹ ਕਿਰਪਾਨ ਹੋਏ, ਪੱਗ ਹੋਏ, ਕੜਾ ਹੋਏ, ਜੋ ਵੀ ਲੁਆਇਆ ਜਾ ਸਕਦਾ ਉਹ ਲੁਆਇਆ ਜਾਣਾ ਚਾਹੀਏ। ਮਤਲਬ ਇਹ ਹੈ ਪਾਵਰ ਦਾ ਜਿਹੜਾ ਨਸ਼ਾ ਹੈ ਜਿਹਦੇ ਥੱਲੇ ਜੋ ਧੱਕਾ ਇਹ ਕਰ ਰਹੇ ਨੇ। ਔਰ ਜੇ ਮਿਸਟਰ ਮੁਹੰਮਦ ਅਲੀ ਜਿਨ੍ਹਾਂ ਦੀ ਵਿਜ਼ਡਮ ਨਾ ਹੁੰਦੀ, ਉਹਨਾਂ ਨੇ ਅਲਟੀਮੇਟਲੀ ਇਹ ਨਹੀਂ ਹੈ ਵੀ ਇਹਨਾਂ ਨੇ ਕੋਈ ਕਾਂਗਰਸ ਨੇ ਉਹਨਾਂ ਨੂੰ ਪਾਕਿਸਤਾਨ ਪਰੋਸ ਕੇ ਦਿੱਤਾ ਹੈ, ਉਹਨਾਂ ਨੇ ਆਪਣੀ ਸਿਆਣਪ ਦੇ ਨਾਲ, ਫੋਰਸ ਦੇ ਨਾਲ, ਕਲੈਰਿਟੀ ਦੇ ਨਾਲ, ਆਪਣੀ ਟੈਕਟਿਕਸ ਦੇ ਨਾਲ। ਮੈਂ ਅਕਸਰ ਉਹ ਕਹਿੰਦਾ ਹੁੰਦਾ ਕਿ ਵੀ he drew Pakistan out of the jaws of Britishers and Congress। ਅਦਰਵਾਈਜ਼ ਬਥੇਰੇ ਜਿਹੜੇ ਆ ਉਹ ਲੱਲੇ ਭੱਬੇ ਕਰਨ ਦੀ ਕੋਸ਼ਿਸ਼ ਕਾਂਗਰਸ ਨੇ ਵੀ ਕੀਤੀ। ਐਸ਼ੋਰੈਂਸਿਸ ਗਾਂਧੀ ਵੱਲੋਂ ਇਹ ਕਹਿਣਾ ਜੀ ਪ੍ਰਾਈਮ ਮਿਨਿਸਟਰ ਹੀ ਉਸ ਭਾਰਤ ਦਾ, ਆਜ਼ਾਦ ਭਾਰਤ ਦਾ ਜਿਨਾ ਹੋਏਗਾ। ਉਹਨਾਂ ਨੇ ਕਿਹਾ ਕਿ ਵੀ ਨਾ, ਹੁਣ ਬਹੁਤ ਹੋ ਗਿਆ, ਹੁਣ ਜਿਹੜਾ ਤੁਹਾਡੀ ਸਮਝ ਆ ਚੁੱਕੀ ਹੈ, ਤੁਸੀਂ ਆਪਣੀ ਪ੍ਰਾਈਮ ਮਿਨਿਸਟਰੀ ਆਪਣੇ ਕੋਲ ਰੱਖੋ। ਪਾਕਿਸਤਾਨ ਐਂਡ ਨਥਿੰਗ ਲੈਸ ਦੈਨ ਪਾਕਿਸਤਾਨ। ਲੇਕਿਨ ਤੁਸੀਂ ਇਹਨਾਂ ਵਿਚਲੀ ਉਹ ਨਫ਼ਰਤ ਇਹ ਦੇਖੋ ਵੀ 77 ਸਾਲ ਬਾਅਦ ਵੀ ਇਹਨਾਂ ਦੇ ਮੂੰਹ 'ਚੋਂ ਝੱਗ ਵਗ ਰਹੀ ਹੈ
ਕਿ ਵੀ ਇਹ ਪਾਕਿਸਤਾਨ ਬਣ ਕਿਵੇਂ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੈਂਡ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਪਾਰਲੀਮੈਂਟ ਵਿੱਚ ਮਾਨਸੂਨ ਸੈਸ਼ਨ ਵਿੱਚ ਚੱਲ ਰਹੀ ਬਹਿਸ ਦੌਰਾਨ ਚੀਨ ਦਾ ਮੁੱਦਾ ਵੀ ਚਰਚਾ ਵਿੱਚ ਆਇਆ ਹੋਇਆ ਹੈ। ਸੋ ਇਸ ਮੌਕੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਮੋਦੀ ਬ੍ਰਾਂਡ ਝੂਠ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ 1962 ਤੋਂ ਬਾਅਦ ਚੀਨ ਨੇ ਭਾਰਤ ਦਾ 1 ਇੰਚ ਇਲਾਕਾ ਵੀ ਆਪਣੇ ਕਬਜ਼ੇ ਵਿੱਚ ਨਹੀਂ ਲਿਆ। ਸੋ ਵਿਊਅਰਸ ਹੈ ਨਾ ਝੂਠ ਦਾ ਝੂਠ ਨਾਲ ਕੰਪੀਟੀਸ਼ਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਇਹਨਾਂ ਦੇ ਮੌਨਸੂਨ ਸੈਸ਼ਨ ਦੇ ਝੂਠ ਦੇ ਉੱਤੇ ਹੀ ਸਾਡੇ ਮੇਜਰ ਟੌਪਿਕ ਮਬਨੀ ਨੇ। ਮੋਦੀ ਨੇ ਤਾਂ ਬਾਹਰਲੇ ਇੰਟਰਫੀਅਰੈਂਸ ਦੀ ਬਿਲਕੁਲ ਡਿਨਾਇਲ ਦੇ ਲੈਵਲ ਤੇ ਇੱਥੋਂ ਤੱਕ ਜਾ ਕੇ ਕਿਹਾ ਕਿ ਜੀ ਕਿਸੇ ਦੁਨੀਆ ਦੇ ਮੁਲਕ ਨੇ ਸਾਨੂੰ ਨਹੀਂ ਰੋਕਿਆ ਆਪਰੇਸ਼ਨ ਸੰਦੂਰ ਤੋਂ। ਔਰ ਬਾਕੀ ਝੂਠ ਮੈਂ ਜਿਹੜੇ ਨੇ ਉਹ ਡਿਸਕਸ ਕੀਤੇ ਨੇ ਆਪਣੇ ਟੌਪਿਕ ਦੇ ਵਿੱਚ। ਅਮਿਤ ਸ਼ਾਹ ਹੋਮ ਮਿਨਿਸਟਰ, ਉਸ ਨੇ ਬਾਕੀ ਸਭ ਦੇ ਲਈ, ਕਿਉਂਕਿ ਜਦੋਂ ਬਾਰ-ਬਾਰ ਸਵਾਲ ਉੱਠੇ ਕਿ ਭਾਈ ਤੁਹਾਡੀ ਇਹ ਫੇਲਿਓਰ, ਤੁਹਾਡੀ ਸਿਕਿਉਰਿਟੀ, ਤੁਹਾਡਾ ਇਹ, ਤੇ ਉਹਨੇ ਤਾਂ ਸਿੱਧਾ ਜਿਹੜਾ ਹੈ ਉਹ ਅਟੈਕ ਕਾਂਗਰਸ ਦੇ ਉੱਤੇ, ਨਹਿਰੂ ਦੇ ਉੱਤੇ, ਪਾਕਿਸਤਾਨ ਦੀ ਹੋਂਦ ਦੇ ਉੱਤੇ, ਆਜ਼ਾਦ ਕਸ਼ਮੀਰ ਦੀ ਹੋਂਦ ਦੇ ਉੱਤੇ ਉਹ ਜਿਹੜੀ ਬਲੇਮ ਗੇਮ ਜਿਹਦੇ ਲਈ ਮੀਡੀਆ ਨੇ ਕਿਹਾ ਕਿ ਨੋ ਬਾਰਸ, ਕਿ ਵੀ ਕੋਈ ਰੁਕਾਵਟ ਹੀ ਨਹੀਂ ਸੀ। ਜੋ ਉਹਦੇ ਮੂੰਹ 'ਚ ਆਇਆ, ਜੋ ਜੇ 1 ਘੰਟਾ 40 ਮਿੰਟ ਮੋਦੀ ਨੇ ਡਟ ਕੇ ਝੂਠ ਬੋਲਿਆ ਤੇ ਅਮਿਤ ਸ਼ਾਹ ਨੇ ਵੀ ਫਿਰ ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ, ਸੁਭਾਨ ਅੱਲਾ, ਉਹ ਉਹਦੇ ਤੋਂ ਵੀ ਅੱਗੇ ਵਧੇ। ਹੁਣ ਜ਼ਾਹਰ ਹੈ ਵੀ ਸਾਰੀ ਡਿਸਕਸ਼ਨ ਦੇ ਵਿੱਚ, ਕਿਉਂਕਿ ਇੱਕ ਪਾਸੇ ਜਿੱਥੇ ਉਹਨਾਂ ਦਾ ਫੌਜੀ ਚੀਫ ਲੈਵਲ ਦੇ ਬੰਦੇ, ਸੈਕੰਡ ਲੈਫਟੀਨੈਂਟ ਜਨਰਲ, ਉਹਨੇ ਇਹ ਕਿਹਾ ਸੀ ਕਿ ਜੀ ਭਾਰਤ ਨੇ ਜਿਹੜਾ ਆਪਰੇਸ਼ਨ ਸੰਦੂਰ ਜਾਂ ਇਹ ਜੰਗ ਲੜੀ, ਇਹ ਇੱਕ ਪਾਕਿਸਤਾਨ ਦੇ ਖਿਲਾਫ ਨਹੀਂ, 3 ਘੱਟੋ ਘੱਟ ਮੁਲਕਾਂ ਜਿਨ੍ਹਾਂ 'ਚ ਚਾਈਨਾ ਔਰ ਤੁਰਕੀ ਹੈ। ਜ਼ਾਹਰ ਹੈ ਜੇ ਮੋਦੀ ਕਹਿੰਦਾ 1000 ਡਰੋਨ ਆਇਆ, ਡਰੋਨ ਮੋਸਟਲੀ ਟਰਕੀ ਬਣਾਉਂਦਾ, ਉਹਨਾਂ ਦੇ ਸੀ। ਔਰ ਇਹ ਉਹਨਾਂ ਦੇ ਸਾਰੇ ਹੀ ਮੰਨਦੇ ਨੇ ਕਿ ਭਾਈ ਜਿਹੜੀ ਚਾਈਨਾ ਹੈ ਉਸ ਨੇ ਲੌਜਿਸਟਿਕ ਔਰ ਦੂਸਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਿਹੜੀਆਂ ਪਹਿਲਾਂ ਕਦੇ ਨਹੀਂ ਹੋਇਆ। ਅਦਰਵਾਈਜ਼ ਜੇ 65 ਦੀ ਜੰਗ ਸੀ, 71 ਦੀ ਸੀ, ਈਵਨ ਕਾਰਗਿਲ ਵੇਲੇ ਵੀ, ਜਦੋਂ ਕਿ ਪਰਵੇਜ਼ ਮੁਸ਼ਰਫ 1999 'ਚ ਖੁਦ ਚਾਈਨਾ ਗਿਆ, ਚਾਈਨਾ ਦੀ ਬਿਲਕੁਲ ਪਾਰਟਿਸਿਪੇਸ਼ਨ ਨਿਲ ਸੀ। ਬਿਆਨਬਾਜ਼ੀ ਦੇ ਵਿੱਚ ਉਹਨਾਂ ਨੇ ਭਾਵੇਂ ਕੋਈ ਵੀ ਐਂਟੀ ਪਾਕਿਸਤਾਨ ਲਾਈਨ ਨੂੰ
UN ਸਿਕਿਉਰਿਟੀ ਕੌਂਸਲ 'ਚ ਵੀਟੋ ਕੀਤਾ ਹੋਏਗਾ ਕਸ਼ਮੀਰ ਮੁੱਦੇ ਤੇ। ਲੇਕਿਨ ਇਹ ਪਹਿਲੀ ਵਾਰ ਹੈ ਕਿ ਚਾਈਨਾ ਨੇ, ਔਰ ਇਹ ਉਹਨਾਂ ਦੇ ਮਿਲਟਰੀ ਐਕਸਪਰਟ ਆਪਣੇ ਖੁਦ ਪੁੱਛਦੇ ਨੇ ਕਿ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਕਿ ਚਾਈਨਾ ਔਰ ਪਾਕਿਸਤਾਨ ਅੱਜ ਇੱਕ ਪੇਜ ਤੇ ਆਏ ਨੇ। ਮਿਲਟਰੀ ਪੱਖ ਤੋਂ ਵੀ ਸ਼ੇਅਰਿੰਗ ਆਫ ਦਾ ਇਨਫੋਰਮੇਸ਼ਨ ਹੈ, 2 ਪ੍ਰੋਂਗ ਵਾਰ ਬਣ ਗਈ। ਡਿਫੈਂਡ ਕਰਨਾ ਜਿਹੜਾ ਹੈ ਭਾਰਤ ਦੇ ਲਈ ਔਖਾ ਹੋ ਗਿਆ, ਔਰ ਉਹਦੇ ਲਈ ਖੁਦ ਉਹ ਜ਼ਿੰਮੇਵਾਰ ਨੇ ਵੀ ਪਹਿਲਾਂ ਤਾਂ ਤੁਸੀਂ ਜੰਮੂ ਕਸ਼ਮੀਰ ਜਿਹੜੀ ਡਿਸਪਿਊਟਡ ਟੈਰੀਟਰੀ ਸੀ ਉਸ ਦੇ ਉੱਤੇ ਜਿਹੜਾ ਉਹਦਾ ਰੁਤਬਾ ਖਤਮ ਕਰਕੇ ਵਨ ਸਾਈਡਡਲੀ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਚਾਈਨਾ ਨੂੰ ਤੁਸੀਂ ਸਿੱਧਾ ਪ੍ਰਵੋਕ ਕੀਤਾ, ਕਿਉਂਕਿ ਲਦਾਖ ਦੇ ਉੱਤੇ ਚਾਈਨਾ ਦਾ ਕਲੇਮ ਹੈ। ਜਦੋਂ ਉਹ ਇਹ ਕਹਿੰਦੇ ਨੇ ਕਿ ਵੀ ਤਿੱਬਤ ਜਿਹੜਾ ਹੈ ਇਹ ਰੂਫ ਆਫ ਦਾ ਵਰਲਡ ਹੈ, ਜਿਹੜਾ ਸਾਡਾ ਉਹਦੀਆਂ ਉਹ ਹਥੇਲੀ ਹੈ ਤਿੱਬਤ, ਔਰ ਉਸ ਦੀਆਂ 5 ਉਂਗਲਾਂ ਨੇ ਜਿਹਦੇ ਨਾਲ ਉਹ ਕੰਪਲੀਟ ਹੁੰਦਾ ਹੈ। ਉਹਨਾਂ ਦੇ ਵਿੱਚ ਜ਼ਾਹਰ ਹੈ ਸਾਊਥ ਤਿੱਬਤ ਹੈ, ਜਿਹਨੂੰ ਅਰੁਣਾਚਲ ਪ੍ਰਦੇਸ਼ ਕਹਿ ਕੇ ਇਹਨਾਂ ਨੇ ਅੱਡ ਸੂਬਾ ਬਣਾਇਆ ਹੈ। ਕਿਸੇ ਜ਼ਮਾਨੇ 'ਚ ਉਹਨੂੰ ਨੇਫਾ ਕਹਿੰਦੇ ਸੀ, ਨਾਰਥ ਈਸਟ ਫਰੰਟੀਅਰ ਏਜੰਸੀ, ਬਾਅਦ ਦੇ ਵਿੱਚ ਇਹ ਸੂਬਾ ਬਣਾਇਆ। ਲਦਾਖ ਹੈ, ਔਰ ਨੇਪਾਲ ਹੈ, ਸਿੱਕਮ ਹੈ, ਭੂਟਾਨ ਹੈ। ਔਰ ਜ਼ਾਹਰ ਹੈ ਵੀ ਚਾਈਨਾ ਜਦੋਂ ਤੱਕ ਇਹਨਾਂ ਸਾਰਿਆਂ ਨੂੰ ਆਕੂਪਾਈ ਨਹੀਂ ਕਰਦਾ ਉਹਦਾ ਉਹ ਮਕਸਦ ਓਵਰ ਨਹੀਂ ਹੋਣਾ। ਹੁਣ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਉਹ BJP ਦੀ ਸਰਕਾਰ, ਜਿਹੜੀ ਸਰਕਾਰ ਮੋਰਾਰਜੀ ਦੇਸਾਈ ਦੀ ਸੀ, ਵਾਜਪਾਈ ਫੋਰਨ ਮਿਨਿਸਟਰ ਸੀ ਜਿਹੜਾ ਚਾਈਨਾ ਗਿਆ ਔਰ ਉਹਨੇ ਮੰਨਿਆ ਵੀ ਤਿੱਬਤ ਦੇ ਉੱਤੇ ਚਾਈਨਾ ਦਾ ਪੂਰਾ ਕੰਟਰੋਲ ਹੈ। ਤੇ ਜਦੋਂ ਮੰਨ ਲਿਆ ਉਹਨਾਂ ਨੇ ਵੀ ਅਸੀਂ ਤਿੱਬਤ ਨੂੰ ਮੰਨਦੇ ਹਾਂ, ਚਾਈਨਾ ਨੇ ਕਿਹਾ ਕਿ ਵੀ ਇਹ ਸਾਊਥ ਤਿੱਬਤ ਸਾਨੂੰ ਫੜਾਓ। ਹੁਣ ਅਰੁਣਾਚਲ ਪ੍ਰਦੇਸ਼ ਦਾ ਨਾਂ ਰੱਖਾ ਹੋਇਆ, ਅਸਲ 'ਚ ਸਾਊਥ ਤਿੱਬਤ ਹੈ। ਚਾਈਨਾ ਇਹਨੂੰ ਸਾਊਥ ਤਿੱਬਤ ਕਹਿੰਦਾ, ਔਰ ਪਿਛਲੇ ਇਹਨਾਂ 4-5 ਸਾਲਾਂ 'ਚ ਉਹਨਾਂ ਨੇ ਜਿਹੜੇ ਸਾਊਥ ਤਿੱਬਤ ਜਾਂ ਅਰੁਣਾਚਲ ਦੇ ਅੱਡ-ਅੱਡ ਸ਼ਹਿਰ ਨੇ ਜਾਂ ਏਰੀਏ ਨੇ, ਉਹਨਾਂ ਦਾ ਨਾਂ ਉਹਨਾਂ ਨੇ ਆਪਣੀ ਚਾਈਨੀਜ਼ ਜ਼ਬਾਨ ਦੇ ਵਿੱਚ ਰੱਖਿਆ, ਜਾਂ ਲੋਕਲ ਜੋ ਵੀ ਡਾਇਲੈਕਟ ਹੋਏਗਾ ਉਹ ਜ਼ਬਾਨ ਹੋਏਗੀ। ਹੁਣ ਇਸ ਸਭ ਦੇ ਚਲਦਿਆਂ ਪਿਛਲੇ 4 ਸਾਲਾਂ ਦੇ ਵਿੱਚ 2020 ਤੋਂ ਗਲਵਾਨ ਦੇ ਵਿੱਚ ਜਿੱਥੇ 20 ਭਾਰਤੀ ਫੌਜੀ ਜਿਨ੍ਹਾਂ 'ਚ ਹਾਇਰ ਆਫੀਸਰ ਵੀ ਮਾਰੇ ਗਏ, 15 ਪ੍ਰਿਜ਼ਨਰ ਆਫ ਵਾਰ ਬਣੇ, ਇਹਨਾਂ ਦਾ ਆਪਣਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ, ਉਹਦੀਆਂ ਰਿਪੀਟਡਲੀ ਕਿੰਨੇ ਇੰਟਰਵਿਊ ਨੇ ਉਹਦੇ, ਜਿਹਦੇ 'ਚ ਉਹਨੇ ਕਿਹਾ ਕਿ ਵੀ 4000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਉਹ ਚੀਨ ਨੇ ਭਾਰਤ ਦੀ ਲਈ ਹੈ। ਉਹਨੇ ਕਿਹਾ ਵੀ ਕਿਉਂਕਿ ਇਹਨੂੰ ਮੋਦੀ ਨੂੰ ਕਾਣਾ ਕੀਤਾ ਹੋਇਆ ਇਹ ਆਸ਼ ਬੰਦਾ ਸੀ। ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ 10 ਵਾਰ ਇਹ ਚਾਈਨਾ ਗਿਆ। ਐਸ ਜੈ ਸ਼ੰਕਰ ਉੱਥੇ ਐਂਬੈਸਡਰ ਸੀ ਇੰਡੀਆ ਦਾ, ਇਹਦੀ ਐਸ਼ੀ ਹੁੰਦੀ ਰਹੀ। ਚਾਈਨਾ ਕੋਲ ਸਬੂਤ ਨੇ, ਔਰ ਨਤੀਜੇ ਦੇ ਤੌਰ ਤੇ ਇਹਨੇ ਅੱਜ ਤੱਕ ਕਹੀ ਜਾਂਦੇ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁਸਾ। ਵੀ ਜੇ ਕੋਈ ਆਇਆ ਗਿਆ ਹੀ ਨਹੀਂ ਤੁਹਾਡੀ ਟੈਰੀਟਰੀ ਦੇ ਕਿਸੇ ਨੇ, ਫਿਰ ਤੁਸੀਂ ਉੱਥੇ 60-70 ਹਜ਼ਾਰ ਫੌਜ ਕਿਉਂ ਲਾਈ ਹੈ ਜੀ? ਜਾ ਕੇ ਉੱਥੇ 18,000 ਫੀਟ ਦੇ ਉੱਤੇ ਉਹਨਾਂ ਨੂੰ ਗੈਂਗਰੀਨ ਔਰ ਦੂਜੀਆਂ ਬਿਮਾਰੀਆਂ ਨਾਲ ਮਰਵਾ ਰਹੇ ਹੋ। ਹੁਣ ਕਿਉਂਕਿ ਇਹ ਸਵਾਲ ਹੋਣਾ ਹੀ ਸੀ, ਔਰ ਅਭਿਲੇਖ ਯਾਦਵ ਨੇ ਜਦੋਂ ਇਹ ਗੱਲ ਕੀਤੀ ਤੇ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਚੀਨ ਦੇ ਕੋਲ ਵੀ ਜਿਹੜਾ ਅਗਲਾ ਉਹਦੇ ਐਗਜ਼ੈਕਟ ਸੀ ਕਿ ਚਾਈਨਾ ਹੈਜ਼ ਐਂਟਰਡ ਐਂਡ ਆਕੂਪਾਈਡ ਏਰੀਆਜ਼ ਇਨ ਦਾ ਸਟੇਟ, ਔਰ ਇਹਦੇ ਤੇ ਤੁਸੀਂ ਕੁਛ ਨਹੀਂ ਕੀਤਾ। ਔਰ ਇਹਦੇ ਤੇ ਉਹਨਾਂ ਨੇ ਇਹਨੂੰ ਕਿਰਨ ਰਿਜਿਜੂ ਜਿਹੜਾ MP ਹੈ, ਇਹ ਬੁੱਧਿਸਟ ਹੈ, ਇਹ ਅਰੁਣਾਚਲ ਪ੍ਰਦੇਸ਼ ਨੂੰ ਰਿਪਰੈਜ਼ੈਂਟ ਕਰਦਾ, ਔਰ ਇਹਨੇ ਕਿਹਾ ਜੀ ਦੇਖੋ ਮੈਂ ਉੱਥੋਂ ਆਉਂਦਾ, ਮੇਰੀ ਸਟੇਟ ਹੈ, ਔਰ ਮੈਂ ਇਹ ਕਹਿ ਸਕਦਾ ਕਿ ਵੀ ਇਹ, ਔਰ ਹੈਡਲਾਈਨ ਇਹ ਲਾਈ ਹੋਈ ਹੈ ਇਹਨਾਂ ਨੇ PTI ਭਾਰਤ ਦੀ ਨਿਊਜ਼ ਏਜੰਸੀ ਨੇ, ਚਾਈਨਾ ਹੈਜ਼ ਨਾਟ ਇੰਟਰੂਡਡ ਈਵਨ ਐਨ ਇੰਚ ਇਨਟੂ ਇੰਡੀਅਨ ਟੈਰੀਟਰੀ ਸਿੰਸ 1962 ਰਿਜਿਜੂ ਇਨ ਲੋਕ ਸਭਾ। ਹੁਣ ਸਿੰਸ 1962 ਇਸ ਲਈ ਕਹਿੰਦੇ ਨੇ ਕਿ ਜੀ 1962 ਦੇ ਵਿੱਚ 38,000 ਸਕੁਅਰ ਕਿਲੋਮੀਟਰ ਟੈਰੀਟਰੀ, ਜਿਹੜੀ ਫਿਗਰ ਅਮਿਤ ਸ਼ਾਹ ਵੀ ਦਿੰਦਾ ਹੈ, ਉਹ ਨਹਿਰੂ ਨੇ ਗਵਾਈ ਵੀ ਚਾਈਨਾ ਨੇ ਉਹ ਭਾਰਤ ਤੋਂ ਖੋਇਆ। ਔਰ ਇਹ ਕਹਿ ਰਿਹਾ ਜੀ 1962 'ਚ ਜਦੋਂ ਕਿ ਸਾਡੀ 38,000 ਸਕੁਅਰ ਕਿਲੋਮੀਟਰ ਟੈਰੀਟਰੀ ਚਾਈਨਾ ਨੇ ਖੋਈ ਸੀ, ਹੁਣ ਤੱਕ 1 ਇੰਚ ਵੀ ਜ਼ਮੀਨ ਜਿਹੜੀ ਹੈ ਉਹ ਚਾਈਨਾ ਨੇ ਸਾਡੀ ਨਹੀਂ ਲਈ। ਔਰ ਉਹਦੀ ਐਗਜ਼ੈਕਟ ਕੋਟ ਹੈ ਕਿ ਵੀ ਇਹ ਇਟ ਇਜ਼ ਕੋਟ ਅਨ ਕੋਟ ਰਿਜਿਜੂ ਦਾ, ਇਟ ਇਜ਼ ਇੰਪੋਰਟੈਂਟ ਟੂ ਕਰੈਕਟ ਦਾ ਰੈਕਰਡ since 1962 China has not intruded even an inch into our territory nor occupied any additional land. This fact must be made clear. ਇਹ ਰਿਜਿਜੂ ਕਹਿ ਰਿਹਾ ਕਿ ਨਾ ਉਹ ਆਏ, ਨਾ ਉਹਨਾਂ ਨੇ ਕੋਈ ਜਿਹੜੀ ਐਡੀਸ਼ਨਲ ਲੈਂਡ ਲਈ। ਹੁਣ ਇਹ ਗੱਲ ਇਹੀ ਨਹੀਂ ਵੀ ਉਹਨਾਂ ਨੇ ਇੱਥੇ ਗੱਲ ਛੱਡੀ। ਅਮਿਤ ਸ਼ਾਹ ਨੇ ਜਦੋਂ ਪੂਰਾ ਇਸ ਚਾਈਨਾ ਮੁੱਦੇ ਦੇ ਉੱਤੇ ਉਹਨਾਂ ਨੂੰ ਘੇਰਿਆ ਸਰਕਾਰ ਨੂੰ, ਅਭਿਲੇਖ ਯਾਦਵ ਨੇ ਔਰ ਆਪੋਜੀਸ਼ਨ ਵਾਲਿਆਂ ਨੇ, ਤੇ ਉਹਦੇ 'ਚ ਉਹਨੇ ਕਿਹਾ ਕਿ ਦੇਖੋ
ਜਿਹੜਾ ਇਹ ਚੀਨ ਦਾ ਪਿਆਰ ਹੈ ਇਹਨਾਂ ਨੂੰ, ਆਪੋਜੀਸ਼ਨ ਆਊਟਫਿਟ ਵਾਲਿਆਂ ਨੂੰ, ਕਾਂਗਰਸ ਨੂੰ ਖਾਸ ਤੌਰ ਤੇ। ਫਿਰ ਉਹਨੇ ਕਿਹਾ ਕਿ ਮੈਮੋ ਆਫ ਅੰਡਰਸਟੈਂਡਿੰਗ ਰਾਜੀਵ ਗਾਂਧੀ ਫਾਊਂਡੇਸ਼ਨ ਤੇ ਚਾਈਨਾ ਦੇ ਵਿਚਾਲੇ ਸਾਈਨ ਹੋਇਆ ਸੀ, ਜਿਹਦੇ 'ਚ ਚਾਈਨੀਜ਼ ਐਂਬੈਸਡਰ ਇੰਡੀਆ ਦਾ ਵੀ ਸ਼ਾਮਲ ਹੋਇਆ ਸੀ, ਜਦੋਂ ਕਿ ਡੋਕਲਾਮ ਦੇ ਵਿੱਚ ਚਾਈਨਾ ਦੇ ਨਾਲ ਸਾਡੀ ਟੱਕਰ ਹੋ ਰਹੀ ਸੀ। ਹੁਣ ਪਹਿਲੀ ਗੱਲ ਤਾਂ ਵੀ ਡੋਕਲਾਮ 'ਚ ਵੀ ਤੁਸੀਂ ਇਹ ਵੀ ਦੱਸੋ ਵੀ ਕਿਹਨੇ ਇੰਟਰਵੀਨ ਕੀਤਾ। ਔਰ ਅੱਜ ਹੀ ਕਰਨਲ ਪ੍ਰਵੀਨ ਸਾਹਨੀ ਜਿਹੜਾ ਆਪਣਾ ਸ਼ੋਅ ਕਰਦਾ ਨੇ, ਉਹਨਾਂ ਨੇ ਕਿਹਾ ਵੀ ਇੰਨਾ ਝੂਠ ਪਾਰਲੀਮੈਂਟ 'ਚ ਬੋਲਿਆ ਗਿਆ ਇਸ ਮੁੱਦੇ ਦੇ ਉੱਤੇ। ਉਹਨੇ ਕਿਹਾ ਕਿ ਵੀ ਇੱਕ ਓਪਰਚੁਨਿਟੀ ਭਾਰਤ ਦੇ ਕੋਲ ਜ਼ਰੂਰ ਆਈ ਕਿ 1971 'ਚ ਜਦੋਂ ਕਿ ਮਿਲੀਟੈਰਲੀ ਇੰਡੀਆ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ, ਇਹ ਸਾਹਮਣੇ ਆ ਗਿਆ ਕਿ ਇੰਡੀਆ ਔਰ ਪਾਕਿਸਤਾਨ ਦੇ ਮੁਕਾਬਲੇ ਇੰਡੀਆ ਸਟਰੋਂਗਰ ਮਿਲਟਰੀ ਪਾਵਰ ਹੈ। ਉਹਨੇ ਕਿਹਾ ਵੀ ਆ ਜਿਹੜਾ 4 ਰੋਜ਼ਾ ਮਿਸਲ ਡਰੋਨ ਜੰਗ ਹੋਈ ਹੈ, ਉਹਦੇ 'ਚ ਉਹ ਗੱਲ ਵੀ ਟੁੱਟ ਗਈ ਔਰ ਇਹ ਆ ਗਿਆ ਕਿ ਪਾਕਿਸਤਾਨ ਜਿਹੜਾ ਮੁਕਾਬਲਤਨ ਇੰਡੀਆ ਦੇ ਜਿਹੜਾ ਉਹ ਬਰਾਬਰ ਦੀ ਫੌਜੀ ਪਾਵਰ ਹੈ, ਔਰ ਪਾਕਿਸਤਾਨ ਦਾ ਫੌਜੀ ਔਰਾ ਵੀ ਔਰ ਉਹਦੀ ਡਿਪਲੋਮੈਟਿਕ ਅਹਿਮੀਅਤ ਵੀ ਜਿਹੜੀ ਹੈ ਇੰਟਰਨੈਸ਼ਨਲੀ ਉਹ ਬਹੁਤ ਵਧੀ ਹੈ ਔਰ ਇਟਸ ਅ ਫੈਕਟ। ਪਰ ਇੱਧਰ ਉਹ ਜਿਹੜੀ ਹੈ ਸਰਕਾਰ ਮੋਦੀ ਅਮਿਤ ਸ਼ਾਹ ਦੀ ਉਹ ਕਾਂਗਰਸ ਨੂੰ ਦੋਸ਼ ਦੇ ਰਹੀ ਹੈ ਕਿ ਜੀ ਦੇਖੋ 38,000 ਕਿਲੋਮੀਟਰ ਏਰੀਆ ਨਹਿਰੂ ਨੇ ਗਵਾਇਆ 1962 'ਚ, ਹੁਣ ਤੁਸੀਂ ਖੋਹ ਲਓ ਵਾਪਸ ਚਾਈਨਾ ਤੋਂ। ਤੁਸੀਂ ਜਿਹੜਾ 4,000 ਸਕੁਅਰ ਕਿਲੋਮੀਟਰ ਗਵਾਇਆ ਤੁਸੀਂ ਤਾਂ ਮੰਨਣ ਨੂੰ ਵੀ ਤਿਆਰ ਨਹੀਂ ਹੋ, ਐਨ ਇੰਚ ਵੀ ਨਹੀਂ ਲਿਆ ਗਿਆ। ਫਿਰ ਉਹਨੇ ਕਿਹਾ ਜੀ ਦੇਖੋ ਇਹ ਜਿਹੜਾ ਪਾਕਿਸਤਾਨ ਔਰ ਕਾਂਗਰਸ ਜਿਹੜਾ ਹੈ ਇਹ ਦੋਨੋਂ ਇੱਕ ਦੂਜੇ ਦੇ ਹੀ ਨੈਰੇਟਿਵ ਨੂੰ ਜਿਹੜਾ ਉਹ ਪੇਸ਼ ਕਰ ਰਹੇ ਨੇ, ਔਰ ਚਾਈਨਾ ਦੇ ਮੁੱਦੇ ਤੇ ਮੋਦੀ ਨੇ ਤਾਂ ਬਿਲਕੁਲ ਹੀ ਘੰਟੇ 40 ਮਿੰਟ 'ਚ ਕੁਛ ਨਹੀਂ ਕਿਹਾ। ਅਮਿਤ ਸ਼ਾਹ ਤੇ ਕਿਰਨ ਰਿਜਿਜੂ ਨੂੰ ਉਹਨਾਂ ਨੇ ਛੱਡ ਦਿੱਤਾ ਕਿ ਵੀ ਇਹ ਜਿਹੜਾ ਝੂਠ ਹੈ ਕਿ ਨਾ ਕੋਈ ਆਇਆ ਨਾ ਕੋਈ ਘੁਸਾ ਨਾ ਕੋਈ ਗਿਆ, ਇਹ ਤੂੰ ਬੋਲਣਾ ਹੈ। ਔਰ ਕਿਰਨ ਰਿਜਿਜੂ ਨੇ ਇਹ ਕਹਿ ਕਿ ਜੀ ਮੈਂ ਤਾਂ ਰਿਪਰੈਜ਼ੈਂਟ ਹੀ ਅਰੁਣਾਚਲ ਨੂੰ ਕਰਦਾ ਔਰ 1 ਇੰਚ ਵੀ ਟੈਰੀਟਰੀ 1962 ਤੋਂ ਬਾਅਦ, ਮਤਲਬ ਇਹ ਹੈ ਵੀ ਸਾਡੇ ਹੱਥ ਬਿਲਕੁਲ ਕਲੀਨ ਨੇ। ਔਰ ਇਹ ਨਹਿਰੂ ਦੇ ਡਰਟੀ ਹੈਂਡ ਸੀ ਜਿਹਨੇ 38,000 ਕਿਲੋਮੀਟਰ ਜਿਹੜਾ ਏਰੀਆ ਉਹ ਚੀਨ ਨੂੰ ਸਰੈਂਡਰ ਕੀਤਾ। ਹੁਣ ਤੁਸੀਂ ਇਹਨਾਂ 'ਚ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜੀ ਇਹਨਾਂ ਦੇ ਨਾਲ ਡਿਸਕਸ਼ਨ ਜਾਂ ਪਾਰਲੀਮੈਂਟ 'ਚ ਆਪਣੇ ਬੰਦੇ ਹੋਣ, ਪਾਰਲੀਮੈਂਟ 'ਚ ਗੱਲ ਕਰਨ, ਦਲੀਲਾਂ ਨਾਲ ਗੱਲ ਕਰਨ, ਜਿਹੜੇ ਚਿੱਟਾ ਸਫੇਦ ਝੂਠ ਹਰ ਲੈਵਲ ਤੇ ਬੋਲਣ ਦੇ ਮਾਸਟਰ ਨੇ, ਇਹਨਾਂ ਨੂੰ ਤੁਸੀਂ ਕਿਹੜੀ ਅਪੀਲ ਵਕੀਲ ਦਲੀਲ ਦੇ ਨਾਲ ਕਾਇਲ ਕਰ ਸਕਦੇ ਹੋ ਜਦੋਂ ਉਹਨਾਂ ਦੇ ਕੋਲ ਮੈਜੋਰਿਟੀ ਵੀ ਹੋਵੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਫਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ।
ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਖਿਲਾਫ ਹਿੰਦੂ ਤਵੀਆਂ ਵਿੱਚ ਕਿੰਨੀ ਕੁ ਨਫ਼ਰਤ ਹੈ, ਇਸ ਦਾ ਝਲਕਾਰਾ ਭਾਰਤੀ ਪਾਰਲੀਮੈਂਟ ਦੇ ਚੱਲ ਰਹੇ ਮੌਨਸੂਨ ਸੈਸ਼ਨ ਦੌਰਾਨ ਸਾਹਮਣੇ ਆ ਰਿਹਾ ਹੈ। ਔਰ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਪਾਕਿਸਤਾਨ ਦਹਿਸ਼ਤਗਰਦੀ ਦੀ ਰਾਜਧਾਨੀ ਹੈ ਔਰ ਵਿਦੇਸ਼ੀ ਤਾਕਤਾਂ ਨੂੰ ਪਾਕਿਸਤਾਨ ਦੀ ਹਰ ਕਿਸਮ ਦੀ ਆਰਥਿਕ ਜਿਹੜੀ ਮਦਦ ਹੈ ਉਹ ਨਹੀਂ ਕਰਨੀ ਚਾਹੀਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤੀ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਵਿੱਚ ਕਿਉਂਕਿ 22 ਅਪ੍ਰੈਲ ਦੇ ਪਹਿਲਗਾਮ ਜਿਹੜਾ ਇਹਨਾਂ ਦਾ ਆਪਣਾ ਹੀ ਫਾਲਸ ਫਲੈਗ ਆਪਰੇਸ਼ਨ ਸੀ, ਉਸ ਤੋਂ ਬਾਅਦ ਇਹਨਾਂ ਦਾ ਫੌਜੀ ਐਕਸ਼ਨ ਸੋ ਕਾਲਡ ਆਪਰੇਸ਼ਨ ਸੰਦੂਰ, ਉਸ ਦੇ ਵਿੱਚ ਇਹਨਾਂ ਦੀਆਂ ਧੂੜਾਂ ਪੱਟੀਆਂ ਗਈਆਂ। ਨਤੀਜੇ ਦੇ ਤੌਰ ਤੇ ਲਗਭਗ 2 ਮਹੀਨੇ ਪਹਿਲਾਂ ਤਾਂ ਆਪੋਜੀਸ਼ਨ ਮੰਗ ਕਰਦੀ ਰਹੀ ਕਿ ਸਪੈਸ਼ਲ ਸੈਸ਼ਨ ਸੱਦੋ ਇਸ ਮੁੱਦੇ ਤੇ ਗੱਲ ਕਰਨ ਲਈ। ਕੋਈ ਵੀ ਹਕੂਮਤ ਪਾਰਲੀਮੈਂਟਰੀ ਸਿਸਟਮ ਹੁੰਦਾ ਤੇ ਉਹ ਇਸ ਦੇ ਉੱਤੇ ਸਪੈਸ਼ਲ ਕਰਦੇ ਕਿ ਭਾਈ ਮੁਲਕ ਨੂੰ ਆਵਾਜ਼ ਨੂੰ ਇਕੱਠੇ ਕਰਨਾ। ਪਰ ਕਿਉਂਕਿ ਇਹ ਸਾਰੇ ਕੁਝ ਦੇ ਵਿੱਚ ਇਹਨਾਂ ਦੇ ਬੁਰੀ ਤਰ੍ਹਾਂ ਐਕਸਪੋਜ਼ ਹੋ ਰਹੇ ਸੀ, ਇਹਨਾਂ ਦੀ ਇੰਟੈਲੀਜੈਂਸ ਕੀ, ਕਿਉਂਕਿ ਆਪਰੇਸ਼ਨ ਹੀ ਆਪਣਾ ਕੀਤਾ ਹੋਇਆ ਸੀ ਔਰ ਦੁਨੀਆ ਦੇ ਇੰਨੇ ਮੁਲਕਾਂ 'ਚ ਡੈਲੀਗੇਸ਼ਨ ਤੇ ਦੂਜੇ ਤੀਜੇ ਦਾ ਡਰਾਮਾ ਕਰਨ ਦੇ ਬਾਵਜੂਦ ਵੀ ਕੋਈ ਵੀ ਮੁਲਕ ਇਜ਼ਰਾਈਲ ਔਰ ਅਫਗਾਨਿਸਤਾਨ ਤੋਂ ਬਿਨਾਂ ਇਹਨਾਂ ਦੇ ਨਾਲ ਨਹੀਂ ਖਲੋਤਾ। ਨਤੀਜੇ ਦੇ ਤੌਰ ਦੇ ਉੱਤੇ ਇਹ ਡਿਲੇ ਕਰੀ ਗਏ ਔਰ ਕਿ ਜੀ ਸੈਸ਼ਨ ਮਾਨਸੂਨ ਦਾ ਹੁੰਦਾ ਹੀ ਹੈ, ਇੱਕ ਸਮਰ ਹੈ, ਇੱਕ ਵਿੰਟਰ ਹੈ ਔਰ ਇੱਕ ਸ਼ਾਇਦ ਮਾਨਸੂਨ ਹੈ, 2 ਸੈਸ਼ਨ ਹੀ ਹੁੰਦੇ ਨੇ ਪਾਰਲੀਮੈਂਟ ਦੇ। ਉਹਦੇ 'ਚ ਪਹਿਲਾਂ ਮੋਦੀ ਓਪਨਿੰਗ ਵੇਲੇ ਦੌੜ ਗਿਆ, ਪਹਿਲਾਂ UK ਚਲਾ ਗਿਆ, ਫਿਰ ਮਾਲਦੀਵ ਚਲਾ ਗਿਆ। ਫਿਰ ਇਹਨਾਂ ਨੂੰ ਇਹ ਪਤਾ ਸੀ ਵੀ ਲੋਕਾਂ ਨੇ ਦੇਖਣਾ ਵੀ ਕੀ ਹੈ ਤੇ ਇਹਨਾਂ ਨੇ ਅੱਡ-ਅੱਡ ਜਿਹੜੇ ਵਿਸ਼ਿਆਂ ਦੇ ਉੱਤੇ ਗੱਲ ਕਰਨ ਦੇ ਲਈ ਆਪਣੇ ਮਹਾਰਥੀਆਂ ਨੂੰ ਉਤਾਰਿਆ। ਜਿਵੇਂ ਮੈਂ ਜ਼ਿਕਰ ਕੀਤਾ ਪਿਛਲੇ ਸੈਗਮੈਂਟਸ ਕਿ ਕਾਂਗਰਸ ਦੇ ਤਾਂ 2 ਜਿਹੜੇ ਨੇ ਉਹ ਕਾਣੇ ਕਰਤੇ ਸੀ, ਸ਼ਸ਼ੀ ਥਰੂਰ ਔਰ ਮਨੋਜ ਤਿਵਾੜੀ, ਕਿਉਂਕਿ ਉਹਨਾਂ ਨੂੰ ਡੈਲੀਗੇਸ਼ਨ ਦੇ ਨਾਲ ਭੇਜਿਆ ਗਿਆ ਸੀ ਬਾਹਰ ਇੰਡੀਆ ਦਾ ਕੇਸ ਜਿਹੜਾ ਪਲੀਡ ਕਰਨ ਦੇ ਲਈ। ਸੋ ਇਹਨਾਂ ਨੇ ਅਮਿਤ ਸ਼ਾਹ ਨੇ ਜਿਸ ਕਿਸਮ ਦਾ ਝੂਠ ਕੂੜ ਬੋਲਿਆ ਉਹਦਾ ਅਸੀਂ ਜ਼ਿਕਰ ਆਲਰੇਡੀ ਕੀਤਾ। ਮੋਦੀ 1 ਘੰਟਾ 40 ਮਿੰਟ ਉਹਨੇ ਝੂਠ ਦੇ ਦੇਵਤਿਆਂ ਨੂੰ ਦੌੜਾਇਆ। ਐਸ ਜੈ ਸ਼ੰਕਰ ਪਹਿਲੇ ਦਿਨਾਂ 'ਚ ਜਿਹੜਾ ਉਸ ਦੀ ਵੀ ਲੰਬੀ ਚੌੜੀ ਸਪੀਚ ਜਿਹਦੇ 'ਚ ਉਹਨੇ ਆਪਣੀਆਂ ਬੜੀਆਂ ਡਿਪਲੋਮੈਟਿਕ ਸਕਸੈਸਿਸ ਦੀ ਗੱਲ ਇੰਡੀਆ ਦੀ, ਜਦੋਂ ਕਿ ਟੋਟਲ ਫਲॉप। ਔਰ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ, ਹਾਲਾਂਕਿ ਰਿਲੇਟਿਵਲੀ ਕਿਉਂਕਿ ਇਹ ਇੱਕ UP ਦਾ ਚੀਫ ਮਿਨਿਸਟਰ ਵੀ ਰਿਹਾ ਔਰ ਇਹ ਕੋਈ ਕੋਰ RSS ਦਾ ਬੰਦਾ ਨਹੀਂ ਹੈ ਜਿਨ੍ਹਾਂ ਦੀ ਟ੍ਰੇਨਿੰਗ ਉਸ ਲੈਵਲ ਤੇ ਜਿਵੇਂ ਮੋਦੀ ਜਾਂ ਮਨੋਹਰ ਲਾਲ ਖੱਟੜ ਜਾਂ ਦੂਜਿਆਂ ਤੀਜਿਆਂ ਦੀ ਹੋਈ ਹੈ। ਲੇਕਿਨ ਜਦੋਂ ਤੁਸੀਂ ਟਾਸਕ ਦਿੰਦੇ ਹੋ ਕਿ ਬਈ ਇਹ ਤੁਸੀਂ ਇਸ ਮੁੱਦੇ ਦੇ ਉੱਤੇ ਗੱਲ ਕਰਨੀ ਹੈ, ਸੋ ਯੂਜੂਲੀ ਹੁਣ ਮੈਂ ਇਹ ਦੇਖਿਆ ਵੀ ਪਿਛਲੇ ਪੀਰੀਅਡ 'ਚ ਇਹ ਕਾਫੀ ਉਸੇ ਨਫ਼ਰਤ ਦਾ ਇਜ਼ਹਾਰ ਕਰਦਾ ਹੈ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ 'ਚ ਯਕੀਨ ਕਰਨ ਵਾਲੇ ਨੇ, ਜਾਂ ਉਸ ਨੂੰ ਉਸ ਲੈਵਲ ਦੇ ਉੱਤੇ ਹੀ ਲਿਆ ਕੇ ਖੜਾ ਕਰ ਰਹੇ ਨੇ ਕਿ ਵੀ ਉਹਦੇ ਕੋਲ ਕੋਈ ਚੋਇਸ ਵੀ ਨਹੀਂ ਬਚੀ ਹੈ। ਜੇ ਕਿਸੇ ਨੇ ਥੋੜਾ ਬਹੁਤ ਇਹਨਾਂ ਨਾਲ ਡਾਈਸੈਂਟਿੰਗ ਲਾਈਨ ਰੱਖੀ ਹੈ ਤੇ ਵਾਈਸ ਪ੍ਰੈਜ਼ੀਡੈਂਟ ਜਗਦੀਪ ਧਨਖੜ ਦਾ ਕੀ ਹਾਲ ਹੋਇਆ, 2 ਘੰਟੇ ਦੇ ਵਿੱਚ ਉਹਨੂੰ ਅਸਤੀਫਾ ਦੇ ਕੇ ਤੋੜ ਦਿੱਤਾ ਗਿਆ ਔਰ ਉਹਨੂੰ ਹੁਣ ਜਿਹੜਾ ਉਹਨਾਂ ਨੇ ਕਨਫਾਈਨਮੈਂਟ 'ਚ ਹੀ ਰੱਖਿਆ ਹੋਇਆ। ਨਾ ਉਹਦੀ ਕੋਈ ਆਵਾਜ਼ ਬਾਹਰ ਨਿਕਲੀ ਹੈ, ਨਾ ਕੋਈ ਬਿਆਨ ਆਇਆ, ਨਾ ਉਹਨੂੰ ਉਹਦੇ ਨਾਲ ਕਿਸੇ ਨੂੰ ਮਿਲਣ ਦਿੱਤਾ ਜਾਂਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਇਸ ਵੇਲੇ ਜਿਵੇਂ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ, ਇਹਨਾਂ ਦੀ ਉਹ ਸਾਰੀ ਤਿਕੜੀ ਜਿਸ ਕਿਸਮ ਦਾ ਰਨ ਕਰ ਰਹੀ ਹੈ, ਪਰ ਜਿਹੜਾ ਜੋ ਗੱਲ ਕਹਿੰਦਾ ਉਹਦੇ ਨੂੰ ਹੀ ਤੁਸੀਂ ਕੋਟ ਕਰਦੇ ਹੋ। ਰਾਜਨਾਥ ਸਿੰਘ ਦਾ ਵੀ ਜਿਹੜਾ ਇਸ ਮੁੱਦੇ ਦੇ ਉੱਤੇ ਸਾਰਾ ਸਟੈਂਸ ਸੀ ਉਹ ਬਿਲਕੁਲ ਝੂਠ ਦੇ ਉੱਤੇ ਮਬਨੀ ਸੀ ਔਰ ਨਾਲ ਦੀ ਨਾਲ ਪਾਕਿਸਤਾਨ ਪ੍ਰਤੀ ਜਿਵੇਂ ਨਫ਼ਰਤ ਊਜ਼ ਆਊਟ ਹੋ ਰਹੀ ਹੁੰਦੀ ਹੈ ਉਹਦੇ 'ਚ ਇਹ ਹੈ ਕਿ ਉਹਨੇ ਤਾਂ ਈਵਨ ਇੰਟਰਨੈਸ਼ਨਲ ਕਮਿਊਨਿਟੀ ਨੂੰ ਅਪੀਲ ਕੀਤੀ ਹੈ ਕਿ ਵੀ ਤੁਸੀਂ ਪਾਕਿਸਤਾਨ ਦੀ ਟੈਰਰ ਦੇ ਵਿੱਚ ਮਦਦ ਕਰ ਰਹੇ ਹੋ, ਕਿਉਂਕਿ ਤੁਸੀਂ ਪਾਕਿਸਤਾਨ ਨੂੰ ਫੰਡ ਕਰ ਰਹੇ ਹੋ, ਇਹਨਾਂ ਨੂੰ ਬੰਦ ਕਰੋ। ਪਾਕਿਸਤਾਨ ਜਿਹੜਾ ਹੈ ਉਹ ਨਰਸਰੀ ਆਫ ਟੈਰਰਿਜ਼ਮ ਹੈ, ਕਿ ਪਾਠਸ਼ਾਲਾ ਹੈ ਦਹਿਸ਼ਤਗਰਦਾਂ ਦੀ। ਔਰ ਉਹਨੇ ਈਵਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਨੂੰ ਵੀ ਜਿਹੜਾ ਕ੍ਰਿਟਿਸਾਈਜ਼ ਕੀਤਾ। ਉਹਦੇ 'ਚ ਉਹਨੇ ਕਿਹਾ ਕਿ ਜੀ ਪਾਕਿਸਤਾਨ ਨੂੰ ਵਾਈਸ ਚੇਅਰ ਬਣਾ ਦਿੱਤਾ ਗਿਆ ਹੈ ਕਾਊਂਟਰ ਟੈਰਰਿਜ਼ਮ ਕਮੇਟੀ ਦਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਵੱਲੋਂ। ਇਹ ਤਾਂ ਇਵੇਂ ਹੀ ਹੈ ਜਿਵੇਂ ਬਿੱਲੀ ਨੂੰ ਤੁਸੀਂ
ਦੁੱਧ ਦੀ ਰਾਖੀ ਬਿਠਾ ਦਿਓ ਕਿ ਜੀ ਪਾਕਿਸਤਾਨ ਜਿਹੜਾ ਖੁਦ ਦਹਿਸ਼ਤਗਰਦੀ ਦੀ ਨਰਸਰੀ ਹੈ, ਉਹਨਾਂ ਨੂੰ ਤੁਸੀਂ ਜਿਹੜਾ ਕਾਊਂਟਰ ਟੈਰਰਿਜ਼ਮ ਕਮੇਟੀ ਦੇ ਉੱਤੇ ਜਿਹੜਾ ਉਹਦਾ ਵਾਈਸ ਚੇਅਰ ਬਣਾ ਦਿੱਤਾ। ਔਰ ਫਿਰ ਉਹ ਕਹਿੰਦਾ ਦੇਖੋ ਜੀ ਇਹਨਾਂ ਨੂੰ ਇਹ 9/11 ਤੋਂ ਬਾਅਦ ਕਿਸੇ ਨੂੰ ਇਹ ਭੁਲੇਖਾ ਥੋੜ੍ਹੀ ਸੀ ਕਿ ਜਿਹੜਾ ਇਹ ਕਰਨ ਵਾਲਾ ਹੈ ਉਸਾਮਾ ਉਹ ਤਾਂ ਪਾਕਿਸਤਾਨ 'ਚ ਬੈਠਾ ਸੀ, ਤੇ ਜੇ ਉਸ ਸਾਰੇ ਨੂੰ ਦੇ ਬਾਵਜੂਦ ਉਹਨੂੰ ਬਣਾਇਆ ਜਾਂਦਾ ਇਹ ਤੇ ਬੇਵਕੂਫ ਬਣ ਰਹੇ ਨੇ ਵੈਸਟਰਨ ਮੁਲਕ। ਉਹਨੂੰ ਕਿਹਾ ਜੀ ਹਾਫਿਜ਼ ਸਈਦ ਮਸੂਦ ਅਜ਼ਹਰ ਪਾਕਿਸਤਾਨ ਦੇ ਵਿੱਚ ਖੁੱਲ੍ਹ ਕੇ ਘੁੰਮ ਰਹੇ ਨੇ, ਔਰ ਪਾਕਿਸਤਾਨ ਦੀ ਫੌਜ ਤਾਂ ਉਹਨਾਂ ਦੇ ਜਿਹੜੇ ਦੂਸਰੇ ਦਹਿਸ਼ਤਗਰਦ ਨੇ ਉਹਨਾਂ ਦੇ ਫਿਊਨਰਲਸ ਨੂੰ ਅਟੈਂਡ ਕਰ ਰਹੀ ਹੈ। ਮੌਕਰੀ ਹੈ ਜਿਹੜੀ ਗਲੋਬਲ ਫਾਈਟ ਅਗੇਂਸਟ ਟੈਰਰਿਜ਼ਮ ਹੈ, ਔਰ ਇਹ ਮੌਕਰੀ ਹੈ ਕਿ ਐਕਸਪੈਕਟ ਕਰੇ ਕਿ ਪਾਕਿਸਤਾਨ ਗਲੋਬਲ ਕਮਿਊਨਿਟੀ ਨੂੰ ਜਿਹੜਾ ਅਗੇਂਸਟ ਟੈਰਰਿਜ਼ਮ ਲੀਡਰਸ਼ਿਪ ਪ੍ਰੋਵਾਈਡ ਕਰੇਗਾ। ਔਰ ਉਹਨੇ ਕਿਹਾ ਜੀ ਪਾਕਿਸਤਾਨ ਬਿਲਕੁਲ ਕੋਈ ਕਾਊਂਟਰ ਟੈਰਰਿਜ਼ਮ ਕੀ ਕਰਨਾ ਹੈ ਤਾਂ ਖੁਦ ਕਰਨ ਵਾਲੇ ਨੇ। ਹਾਂ ਜੇ ਪਾਕਿਸਤਾਨ ਨੂੰ ਲੱਗਦਾ ਵੀ ਉਹਨੇ ਕਾਊਂਟਰ ਟੈਰਰਿਜ਼ਮ ਕਰਨਾ ਤੇ ਫਿਰ ਉਹ ਭਾਰਤੀ ਫੌਜ ਦੀ ਮਦਦ ਲੈ ਸਕਦੇ ਨੇ, ਜਿਨ੍ਹਾਂ ਨੇ ਆਪਰੇਸ਼ਨ ਸੰਦੂਰ ਰਾਹੀਂ ਦੱਸ ਦਿੱਤਾ ਕਿ ਕਾਊਂਟਰ ਟੈਰਰਿਜ਼ਮ ਕਿਹਨੂੰ ਕਹਿੰਦੇ ਨੇ। ਔਰ ਫਿਰ ਉਹਨੇ ਕਿਹਾ ਜੀ ਪਾਕਿਸਤਾਨ ਤਾਂ ਸਟੱਬਰਨ ਹੈ, ਔਰ ਅਸੀਂ ਜਿਹੜਾ ਇਹ ਹੁਣ ਇਸ ਗੱਲ ਨੂੰ ਅਸੀਂ ਇਹਨਾਂ ਨੂੰ ਮੈਸੇਜ ਬੜਾ ਚੰਗੀ ਤਰ੍ਹਾਂ ਦੇ ਦਿੱਤਾ ਹੈ ਕਿ ਜਿਹੜਾ ਆਪਰੇਸ਼ਨ ਸੰਦੂਰ ਹੈ ਉਹਨੇ ਦੱਸਤਾ ਹੈ ਕਿ ਇੰਡੀਅਨ ਮਿਲਟਰੀ ਦੀ ਕੈਪੇਬਿਲਿਟੀ ਕੀ ਹੈ, ਸਾਡਾ ਨੈਸ਼ਨਲ ਰਿਜ਼ੋਲਵ ਕੀ ਹੈ, ਔਰ ਮੋਰੈਲਿਟੀ ਔਰ ਪੋਲੀਟੀਕਲ ਮੈਚੋਰਿਟੀ ਕੀ ਹੁੰਦੀ ਹੈ। ਔਰ ਅਸੀਂ ਜਿਹੜੇ ਨੇ ਹੁਣ ਇੱਕ ਜਿਹੜੇ ਕਿ ਸੌਫਟ ਸਟੇਟ ਦੇ ਸਿਟੀਜ਼ਨ ਦੇ ਤੌਰ ਦੇ ਉੱਤੇ ਵਲਨਰੇਬਲ ਸੀ, ਹੁਣ ਅਸੀਂ ਪ੍ਰਾਊਡ ਸਿਟੀਜ਼ਨ ਆਫ ਏ ਸਟਰੋਂਗ ਨੇਸ਼ਨ ਬਣ ਗਏ। ਔਰ ਇਹ ਮੋਦੀ ਦੀ ਲੀਡਰਸ਼ਿਪ ਦੇ ਥੱਲੇ ਹੁਣ ਭਾਰਤ ਕੋਈ ਟੋਲਰੇਟ ਨਹੀਂ ਕਰੇਗਾ ਦਹਿਸ਼ਤਗਰਦੀ ਨੂੰ। ਅਸੀਂ ਮੂੰਹ ਤੋੜ ਜਵਾਬ ਦੇਵਾਂਗੇ, ਅਸੀਂ ਕਿਸੇ ਕਿਸਮ ਦੇ ਵੀ ਨਿਊਕਲੀਅਰ ਬਲੈਕਮੇਲ ਦੇ ਸਾਹਮਣੇ ਨਹੀਂ ਖਲੋਵਾਂਗੇ, ਔਰ ਕਿਸੇ ਵੀ ਹੋਰ ਪਾਰਟ ਦੇ ਉੱਤੇ ਅਸੀਂ ਨਹੀਂ ਝੁਕਾਂਗੇ। ਹੁਣ ਪਹਿਲੀ ਗੱਲ, ਨਾ ਤਾਂ ਕਿਸੇ ਨੇ ਨਿਊਕਲੀਅਰ ਬਲੈਕਮੇਲ ਕੀਤਾ, ਕੋਈ ਪਾਕਿਸਤਾਨ ਦੀ ਸਟੇਟਮੈਂਟ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਨਿਊਕਲੀਅਰ ਅਸੀਂ ਇਸਤੇਮਾਲ ਕਰਾਂਗੇ, ਇਹ ਬਿਲਕੁਲ ਟ੍ਰੈਡੀਸ਼ਨਲ ਵਾਰਫੇਅਰ ਸਿਰਫ ਜਿਹੜੀ ਇਹਨਾਂ ਨੇ ਸ਼ਰਾਰਤ ਕੀਤੀ ਉਹਦਾ ਜਵਾਬ ਇਸ ਵਾਰ ਇਹ ਹੈ ਕਿ ਵੀ ਇਹ ਜਿਹੜੀ ਵਾਰ ਹੈ ਜਿਹੜੀ ਇਹ ਹੈ ਕਿ ਵੀ 1 ਸਟੈਪ ਅੱਗੇ ਚਲੀ ਗਈ ਕਿ ਨਾ ਫੌਜ ਮੂਵ ਹੋਈ ਆਪਣੀਆਂ ਥਾਵਾਂ ਤੋਂ, ਨਾ ਕੋਈ ਨੇਵਲ ਫੋਰਸਿਸ ਹੋਈਆਂ। ਇਹ ਡਰੋਨ ਤੇ ਮਿਸਲ ਵਾਰ ਸੀ, 4 ਰੋਜ਼ਾ ਵਾਰ ਜਿਹਦੇ 'ਚ ਭਾਰਤ ਦੇ 5 ਰਾਫੇਲ ਡਿਗੇ, 24 ਆਵਰ ਇਹਨਾਂ ਦੀ 에ਅਰ ਫੋਰਸ ਇਹਨਾਂ ਨੂੰ ਗਰਾਊਂਡ ਕਰਨੀ ਪਈ। ਇਹਨਾਂ ਦਾ ਨੈਰੇਟਿਵ ਕਿ ਪਹਿਲਗਾਮ ਪਾਕਿਸਤਾਨ ਨੇ ਕੀਤਾ ਕਿਤੇ ਨਹੀਂ ਵਿਕਿਆ। ਇਹਨਾਂ ਨੇ ਆਪਣੀ ਡੈਲੀਗੇਸ਼ਨ ਭੇਜੇ, ਪੂਰਾ 60 ਦੇ ਨੇੜੇ ਤੇੜੇ ਮੈਂਬਰ ਪਾਰਲੀਮੈਂਟੇਰੀਅਨ ਔਰ ਸੀਨੀਅਰ ਹੋਰ ਰਿਟਾਇਰਡ ਲੋਕਾਂ ਦੇ, ਉਹਦਾ ਕੋਈ ਅਸਰ ਨਹੀਂ ਹੋਇਆ। ਔਰ ਇਨ ਦਾ ਐਂਡ ਆਫ ਦਾ ਡੇ ਈਵਨ ਲੋਕਾਂ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਕਿ ਭਾਈ ਇਹ ਜਿਹੜਾ ਪਹਿਲਾ ਤਾਂ ਝੂਠ ਇਹਨਾਂ ਨੇ 2019 ਵੇਲੇ ਜਾਂ ਡੀਪ ਸਰਜੀਕਲ ਸਟ੍ਰਾਈਕ ਔਰ ਫਲਾਣਾ ਤੇ ਬਾਲਾਕੋਟ ਤੇ ਦੂਜਾ ਉਹ ਝੂਠ ਤੇ ਇਹਨਾਂ ਦੇ ਵਿਕ ਗਏ ਸੀ, ਇਸ ਵਾਰ ਨਹੀਂ ਵਿਖੇ। ਹੁਣ ਉਹਨਾਂ ਨੇ ਇਹ ਮੈਨੂੰ ਲੱਗਦਾ ਕਿ ਵੀ ਲੋਕਾਂ ਦੇ ਵਿੱਚ ਕੀ ਪ੍ਰਭਾਵ ਭਾਰਤ ਦੇ ਵਿੱਚ ਜਾਂ ਦੂਜੇ 'ਚ ਸਾਨੂੰ ਨਹੀਂ ਪਤਾ, ਕਿਉਂਕਿ ਉਹਨਾਂ ਦੇ ਜਿਹੜੇ 800 ਚੈਨਲ ਝੂਠ ਦਾ ਨੈਰੇਟਿਵ ਸਿਰਜਣ ਤੇ ਲੱਗੇ ਹੋਏ ਨੇ। ਲੇਕਿਨ ਇੰਟਰਨੈਸ਼ਨਲੀ ਜਿੰਨਾ ਹੌਲਾ ਭਾਰਤ ਹੁਣ ਹੈ, ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਈਵਨ ਇਹ ਕਦੇ ਨਹੀਂ ਹੋਇਆ ਕਿ ਕਿਸੇ ਮੁਲਕ 'ਚ ਕਿਸੇ ਦੀ ਐਮਬੈਸੀ ਨੇ ਉਸ ਮੁਲਕ ਦੇ ਮੀਡੀਆ ਨੂੰ ਤਾੜਨਾ ਕੀਤੀ ਹੋਈ। ਜਿਵੇਂ ਕੱਲ ਈਵਨ ਈਰਾਨ ਦੀ ਦਿੱਲੀ ਸਥਿਤ ਐਮਬੈਸੀ ਨੇ ਭਾਰਤੀ ਮੀਡੀਆ ਨੂੰ ਕਿਹਾ ਕਿ ਵੀ ਬੰਦ ਕਰੋ ਇਹ ਝੂਠ ਦਾ ਨੈਰੇਟਿਵ, ਤੁਸੀਂ ਡਿਸਇਨਫੋਰਮੇਸ਼ਨ ਔਰ ਇਹ ਫੇਕ ਨਿਊਜ਼ ਫੈਲਾ ਰਹੇ ਹੋ, ਇਹ ਸ਼ੋਭਾ ਨਹੀਂ ਦਿੰਦਾ। ਹੁਣ ਇਹ ਆਪਣੇ ਆਪ ਦੇ ਵਿੱਚ ਸਬੂਤ ਹੈ, ਕਿਉਂਕਿ ਇਕੱਲਾ ਇਹ ਨਹੀਂ ਹੈ ਵੀ ਇਹਨਾਂ ਨੇ ਇਹ ਸੋ ਕਾਲਡ ਆਪਰੇਸ਼ਨ ਸੰਦੂਰ ਦਾ ਨਾਂ ਦੇ ਥੱਲੇ ਝੂਠ ਬੋਲਿਆ। ਈਵਨ ਕਿਉਂਕਿ ਇਜ਼ਰਾਈਲ ਦਾ ਯਾਰ ਹੈ, ਨੈਤਨਯਾਹੂ ਦਾ ਜੁੜਵਾਂ ਭਰਾ ਹੈ ਮੋਦੀ, ਦੋਨੋਂ ਨਾਰਸਿਸਿਸਟ, ਮੈਗਲੋਮੈਨਿਕ, ਰੇਸਿਸਟ ਔਰ ਟੋਟਲ ਜਿਹੜੇ ਨੇ ਉਹ ਨਾਜ਼ੀ ਲਾਈਕ ਥਿੰਕਿੰਗ ਵਾਲੇ। ਤੇ ਉਹ ਈਰਾਨ ਦੇ ਨਾਲ ਜਿਹੜੀ ਟੱਕਰ ਹੋਈ ਉਹਦੇ 'ਚ ਵੀ ਉਹਨਾਂ ਨੇ ਇਜ਼ਰਾਈਲ ਦਾ ਨੈਰੇਟਿਵ ਵੀ ਦਿੱਤਾ ਇੰਡੀਅਨ ਮੀਡੀਆ ਨੇ। ਸੋ ਕੁੱਲ ਮਿਲਾ ਕੇ ਸਾਰੇ ਦੇ ਵਿੱਚ ਤੁਹਾਨੂੰ ਈਵਨ ਇਹਨਾਂ ਦੀ ਰੂਲਿੰਗ ਪਾਰਟੀ 'ਚ ਕੋਈ ਬੈਲੈਂਸਡ ਜਿਹੜੀ ਤਬਸਰੇ ਵਾਲਾ ਜਾਂ ਬੈਲੈਂਸ ਟਿੱਪਣੀ ਵਾਲਾ ਨਜ਼ਰ ਨਹੀਂ ਆਏਗਾ। ਰਾਜਨਾਥ ਸਿੰਘ ਵੀ ਜਿਹੜਾ ਹੈ ਉਹ ਉਸੇ ਵਹਿਣ ਦੇ ਵਿੱਚ ਵਹਾ ਦਿੱਤਾ ਗਿਆ ਹੈ ਜਿਹਦੇ 'ਚ ਕਿ ਬਾਕੀ ਹਰ ਨਫ਼ਰਤ ਨਾਲ ਭਰਿਆ ਹਿੰਦੂਤਵ ਵੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ।
ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਇੱਕ ਹਿੰਦੂਤਵੀ ਬਸਤੀ ਵਿੱਚ ਬਦਲ ਦਿੱਤਾ ਹੈ ਔਰ ਲੈਂਡ ਪੋਲਿੰਗ ਦੇ ਨਾਂ ਥੱਲੇ ਪੰਜਾਬ ਦੀ ਡੈਮੋਗ੍ਰਾਫੀ ਜਿਹੜੀ ਹੈ ਚੇਂਜ ਕੀਤੀ ਜਾ ਰਹੀ ਹੈ। ਔਰ ਅੱਜ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਦਸਤਿਆਂ ਵੱਲੋਂ ਭਾਖੜਾ ਡੈਮ ਪ੍ਰੋਜੈਕਟ ਨਾਲ ਸੰਬੰਧਿਤ ਥਾਵਾਂ ਤੇ ਕਬਜ਼ਾ ਕਰ ਲਿਆ ਗਿਆ ਹੈ ਔਰ ਯਾਨੀ ਕਿ ਇਹਨਾਂ ਥਾਵਾਂ ਦੀ ਸੁਰੱਖਿਆ ਦਾ ਸਬੰਧ ਹੁਣ ਪੰਜਾਬ ਪੁਲਿਸ ਦੀ ਥਾਂ ਕੇਂਦਰੀ ਦਸਤੇ ਕਰਨਗੇ। ਸੋ ਜਿਸ ਦੀ ਪੇਮੈਂਟ ਵੀ ਪੰਜਾਬ ਸਰਕਾਰ ਨੂੰ ਕਰਨੀ ਪਵੇਗੀ। ਸੋ ਇਹਨੂੰ ਕਹਿੰਦੇ ਨੇ ਗੁਲਾਮੀ ਦੀਆਂ ਜੰਜੀਰਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਸਾਡਾ ਇੱਕ ਟੌਪਿਕ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਸੀ ਕਿ ਕਿਵੇਂ ਭਗਵੰਤ ਮਾਨ ਦੀ ਕੇਜਰੀਵਾਲ ਰਨ ਸਰਕਾਰ 65,000 ਏਕੜ ਜਿਹੜੀ ਹੈ ਉਹ ਵਲੰਟੀਅਰ ਲੈਂਡ ਪੂਲਿੰਗ ਦੇ ਨਾਂ ਥੱਲੇ ਕਿਸਾਨਾਂ ਤੋਂ ਜਿਹਦੀਆਂ ਹੈਵੀ ਪ੍ਰਾਈਸ ਉਹਨਾਂ ਨੂੰ ਦਿੱਤੇ ਜਾਣਗੇ ਔਰ ਜਿਹੜੇ ਪਲਾਟ ਕੱਟੇ ਜਾਣਗੇ ਉਹਦੇ 'ਚ ਉਹਨਾਂ ਦਾ ਰੈਜ਼ੀਡੈਂਸ਼ੀਅਲ ਵੀ ਹੋਏਗਾ ਔਰ ਉਹਨਾਂ ਨੂੰ ਐਕਸਟਰਾ ਮਨੀ ਵੀ ਹੋਏਗੀ ਔਰ ਇਹ ਉਹਦੇ ਥੱਲੇ ਸੀ। ਔਰ ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਈਵਨ ਕਾਂਗਰਸ ਦਾ ਲੀਡਰ ਰਾਣਾ ਗੁਰਜੀਤ ਵਰਗਾ ਵੀ ਜਦੋਂ ਇਹ ਕਹਿੰਦਾ ਵੀ ਇਹ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਕਿਉਂਕਿ ਉਹਨਾਂ ਜਿਹੜੀਆਂ ਰੀਅਲਟਰਸ ਦੇ ਨਾਲ ਇਹ ਰਲੇ ਹੋਏ ਨੇ, ਜਿਹੜੀਆਂ ਕਾਲੋਨੀਜ਼ ਨੇ ਉਹ ਜ਼ਾਹਰ ਹੈ ਪ੍ਰਵਾਸੀਆਂ ਨੂੰ ਦਿੱਤੀਆਂ ਜਾਣਗੀਆਂ ਔਰ ਉੱਥੇ ਆਬਾਦੀ ਉਹਨਾਂ ਦੀ ਹੋਏਗੀ। 65,000 ਏਕੜ ਬਹੁਤ ਔਰ ਫਰਟਿਲ ਜ਼ਮੀਨ ਦੀ ਥਾਂ ਦੇ ਉੱਤੇ ਉਹ ਸਾਰਾ ਪਾਰਟ ਆਬਾਦ ਹੋਏਗਾ। ਇਸੇ ਤਰ੍ਹਾਂ ਅਕਾਲੀਆਂ ਨੇ ਵੀ ਪ੍ਰੋਟੈਸਟ ਕੀਤਾ। 31 ਜੁਲਾਈ ਨੂੰ ਕਿਸਾਨ ਯੂਨੀਅਨਾਂ ਨੇ ਵੀ ਜਿਹੜਾ ਉਹ ਟਰੈਕਟਰ ਰੈਲੀ ਉਹਨਾਂ ਮੁਕਾਮਾਂ 'ਤੇ ਰੱਖੀ ਹੈ। ਪਰ ਜਿਹੜਾ ਮੇਰਾ ਫੀਅਰ ਵੀ ਸੀ ਔਰ ਅੱਜ ਜਦੋਂ ਮੈਂ ਇੱਕ ਖਬਰ ਵੀ ਇਹ ਦੇਖੀ ਮੈਨੂੰ ਸੀ ਕਿ ਵੀ ਇਹ ਜਿਹੜਾ ਅੱਜ ਸਾਡੇ ਇੱਕ ਸਮਾਜ ਦੇ ਵੱਡੇ ਹਿੱਸੇ ਦੇ ਵਿੱਚ ਲਾਲਚ ਔਰ ਮਨੀ ਔਰ ਭੁਲੇਖੇ 'ਚ ਪੈਣ ਜਾਣ ਦਾ ਇੱਕ ਟ੍ਰੈਂਡ ਚੱਲ ਰਿਹਾ ਹੈ ਉਸ ਦਾ ਸ਼ਿਕਾਰ ਹੋਣਗੇ ਜਦੋਂ ਤੁਸੀਂ ਸਬਜ਼ ਬਾਗ ਵੀ ਦਿਖਾਓਗੇ ਕਿ ਜੀ ਇੰਨਾ ਪੈਸਾ ਤੁਹਾਨੂੰ ਕੈਸ਼ ਤੇ ਫਿਰ ਤੁਹਾਡੀ ਪੱਕੀ ਆਮਦਨ ਤੇ ਇੰਨਾ, ਤੇ ਉਹਦੇ 'ਚ ਉਹ ਇੱਕ ਤਬਕਾ ਖੜਾ ਕਰ ਲੈਣਗੇ ਜਿਹੜਾ ਕਹੇਗਾ ਜੀ ਠੀਕ ਹੈ ਅਸੀਂ ਆਪਣੀਆਂ ਜ਼ਮੀਨਾਂ ਜਿਹੜੀਆਂ ਉਹ ਲੈਂਡ ਪੂਲਿੰਗ ਦੇ ਨਾਂ ਥੱਲੇ ਵੇਚਣ ਨੂੰ ਜਾਂ ਛੱਡਣ ਨੂੰ ਤਿਆਰ ਹੈ। ਔਰ ਅੱਜ ਮੇਜਰ ਖਬਰ ਜਿਹੜੀ ਇੱਕ ਮੀਡੀਆ ਦੇ ਹਵਾਲੇ ਨਾਲ ਇਹ ਕਿ ਰਿਫਟ ਅਮੰਗ ਫਾਰਮਰਸ ਐਜ਼ ਸਮ ਐਗਰੀ ਟੂ ਟੇਕ ਪਾਰਟ ਇਨ ਲੈਂਡ ਪੂਲਿੰਗ ਸਕੀਮ, ਕਿ ਵੀ ਕਿਸਾਨਾਂ ਦੇ ਵਿੱਚ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਹੁਣ ਦੋ ਰਾਵਾਂ ਖੜੀਆਂ ਹੋ ਗਈਆਂ ਨੇ। ਉਹਨਾਂ ਨੇ ਕਿਹਾ ਜੀ ਕੁਛ 3 ਪਿੰਡ ਤਾਂ ਐਸੇ ਨੇ ਜਿਨ੍ਹਾਂ ਨੇ ਪਹਿਲਾਂ ਉਹਨਾਂ ਦੀਆਂ ਪੰਚਾਇਤਾਂ ਨੇ ਮਤਾ ਪਾਸ ਕੀਤਾ ਸੀ ਕਿ ਵੀ ਅਸੀਂ ਜ਼ਮੀਨ ਨਹੀਂ ਦੇਣੀ। ਉਹਨਾਂ ਦੇ ਵਿੱਚ ਨਾਨੋਕੀ, ਸਕਰਾਲੀ ਤੇ ਖਿਜਾਰਪੁਰ। ਪਰ ਹੁਣ ਉਹਨਾਂ ਨੇ ਕਿਹਾ ਕਿ ਵੀ ਹੁਣ ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਨੂੰ ਕੋਈ ਓਬਜੈਕਸ਼ਨ ਨਹੀਂ ਹੈ ਪੂਲਿੰਗ ਪਾਲਿਸੀ ਦੇ ਥੱਲੇ, ਕਿਉਂਕਿ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਫਾਰਮਰਸ ਦੇ ਵਿੱਚ ਸੈਕੰਡ ਥਾਟ ਆਇਆ ਕਿ ਵੀ ਇਹ ਸਾਡੇ ਲਈ ਇੱਕ ਬੂਨ ਵੀ ਹੋ ਸਕਦਾ ਹੈ ਕਿਉਂਕਿ ਜਿਹੜੀ ਪਾਲਿਸੀ ਹੈ ਉਹਦੇ ਥੱਲੇ ਹਰ ਏਕੜ ਜਿਹੜਾ ਕਿ ਫਾਰਮਰ ਕੰਟਰੀਬਿਊਟ ਕਰੇਗਾ ਉਸ 'ਚ ਉਹਨਾਂ ਨੂੰ 1000 ਸਕੁਅਰ ਯਾਰਡ ਦਾ ਰੈਜ਼ੀਡੈਂਸ਼ੀਅਲ ਪਲਾਟ ਵੀ ਮਿਲੇਗਾ, ਕਮਰਸ਼ੀਅਲ ਸਾਈਟ 200 ਸਕੁਅਰ ਯਾਰਡ ਦਾ ਮਿਲੇਗਾ। ਔਰ ਉਹਦੇ 'ਚ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਆਲਰੇਡੀ ਉਹਨਾਂ ਨੇ ਕੁਛ ਪਿੰਡਾਂ ਦੀ ਜ਼ਮੀਨ ਸ਼ੇਰ ਮਾਜਰਾ, ਪਸੀਆਨਾ, ਚੌੜਾ ਤੇ ਫਲੋਟ ਇਸ ਦੀ ਜਿਹੜੀ ਹੈ ਉਹਨਾਂ ਨੇ ਕੰਸੈਂਟ ਲੈ ਲਈ ਹੈ ਫਾਰਮਰਸ ਦੀ ਔਰ 130 ਏਕੜ ਆਲਰੇਡੀ ਉਹਨਾਂ ਨੇ ਉੱਥੇ ਪੂਲ ਕੀਤੇ ਨੇ।
ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਤਰੀਕੇ ਦੇ ਨਾਲ ਇਹ ਫਾਰਮਰਸ ਨੂੰ ਹੁਣ ਇਹ ਲੱਗ ਰਿਹਾ ਕਿ ਵੀ ਇਸ ਕਿਉਂਕਿ ਪੁੱਡਾ ਇਸ ਦੇ ਵਿੱਚ ਇਨਵੋਲਵ ਹੈ ਕਿ ਵੀ ਇਹ ਸਾਡੇ ਲਈ ਫਾਇਦੇ ਦਾ ਸੌਦਾ ਹੋਏਗਾ, ਕਿਉਂਕਿ ਜਿਹੜਾ ਉਹਨਾਂ ਨੂੰ ਰਿਪੋਰਟਡਲੀ ਅਪ ਟੂ ₹1 ਕਰੋੜ ਪਰ ਏਕੜ, 1 ਏਕੜ ਦਾ 1 ਕਰੋੜ ਰੁਪਈਆ ਦੇ ਰਹੇ ਨੇ ਉਸ ਸਕੀਮ ਦੇ ਥੱਲੇ, ਔਰ 1 ਲੱਖ ਐਨੂਅਲ ਰਿਟਰਨ ਹੋਏਗੀ। ਕਲਟੀਵੇਸ਼ਨ ਰਾਈਟਸ ਵੀ ਉਹਨਾਂ ਦੇ ਕੋਲ ਹੋਣਗੇ ਜਿੰਨੀ ਦੇਰ ਤੱਕ ਡਿਵੈਲਪਮੈਂਟ ਨਹੀਂ ਹੁੰਦੀ, ਔਰ ਇਸ ਸਾਰੇ ਦੇ ਥੱਲੇ ਜਿਹੜਾ ਹੈ ਉਹਨਾਂ ਨੂੰ ਲੱਗਦਾ ਕਿ ਵੀ ਇਹ ਤਾਂ ਸਾਡੇ ਲਈ ਬਹੁਤ ਵਧੀਆ ਮੌਕਾ ਹੈ, ਔਰ ਉਹ ਤਿਆਰ ਹੋ ਗਏ ਨੇ ਇੱਕ ਤਬਕਾ ਜਿਹੜਾ ਹੈ, ਔਰ ਇਹ ਰਿਫਟ ਹੈ। ਹੁਣ ਇੱਕ ਪਾਸੇ ਅਸੀਂ ਦੇਖ ਰਹੇ ਹਾਂ, ਔਰ ਅਕਸਰ ਜਦੋਂ ਮੈਂ ਫਲਸਤੀਨੀਆਂ ਦਾ ਹਾਲ ਦੇਖਦਾ ਕਿ ਭਾਈ ਉਹਨਾਂ ਤੋਂ ਵੀ ਕਦੇ ਇੱਦਾਂ ਹੀ ਯਹੂਦੀਆਂ ਨੇ 10-10 ਗੁਣਾ ਕੀਮਤਾਂ ਦੇ ਕੇ ਔਰ ਜ਼ਮੀਨਾਂ ਜਦੋਂ ਇਨੀਸ਼ੀਅਲੀ ਉਹਨਾਂ ਦੀ ਆਬਾਦੀ ਨਹੀਂ ਸੀ ਉੱਥੇ, ਮੈਂ 20ਵੀਂ ਸਦੀ 1920 ਤੋਂ ਬਾਅਦ ਦੀ ਗੱਲ ਕਰਦਾ ਜਦੋਂ ਕਿ ਮੈਪ ਮੇਕਿੰਗ ਦੇ ਨਾਲ ਫਲਸਤੀਨ ਦਾ ਕਬਜ਼ਾ UK ਦੇ ਕੋਲ ਆ ਗਿਆ ਸੀ, ਲੈਬਨਾਨ ਦਾ ਫਰਾਂਸ ਕੋਲ ਸੀ, ਔਰ ਇਵੇਂ ਉਹਨਾਂ ਨੇ ਮਿਡਲ ਈਸਟ ਇਹਨਾਂ ਕਲੋਨੀਅਲ ਪਾਵਰਸ ਨੇ ਵੰਡ ਲਿਆ ਸੀ। ਔਰ ਉਹਦੇ 'ਚ ਫਿਰ ਉਹਨਾਂ ਫੈਕਟਰੀਆਂ ਲਾਈਆਂ ਯਹੂਦੀਆਂ। ਉਹਨਾਂ ਨੇ ਕਿਹਾ ਜੀ ਸਿਰਫ ਜਿਹੜੇ ਈਸਟਰਨ ਯੂਰਪ ਤੋਂ ਆਉਣ ਵਾਲੇ ਯਹੂਦੀ ਨੇ ਉਹਨਾਂ ਨੂੰ ਹੀ ਹੋਏਗਾ ਕੰਮ, ਲੋਕਲ ਨਹੀਂ, ਬੇਰੁਜ਼ਗਾਰ ਹੁੰਦੇ ਚਲੇ ਗਏ। ਸੋ ਐਗਜ਼ੈਕਟਲੀ ਇਹ ਕੰਮ ਉਹਨਾਂ ਨੇ ਸ਼ੁਰੂ ਕੀਤਾ ਹੋਇਆ। ਔਰ ਅੱਜ ਜਿਹੜੀ ਖਬਰ ਜਦੋਂ ਮੈਂ ਇਹਦੇ ਨਾਲ ਜੋੜ ਕੇ ਦੇਖਦਾ ਤੇ ਮੈਨੂੰ ਇਹ ਲੱਗਦਾ ਕਿ ਬਈ ਕਿੰਨਾ ਵੇਸਲਾਪਨ ਹੈ। ਔਰ ਮੈਨੂੰ ਇਹ ਪਤਾ ਹੁੰਦਾ ਵੀ ਜਦੋਂ ਮੈਂ ਇਸ ਕਿਸਮ ਦਾ ਕੋਈ ਟੌਪਿਕ ਦੇਖਣਾ ਹੈ, ਆਪਣੇ ਲੋਕਾਂ 'ਚ ਦੀ ਵੀ ਬਹੁਤਿਆਂ ਦੀ ਦਿਲਚਸਪੀ ਨਹੀਂ ਹੁੰਦੀ, ਔਰ ਉਹ ਤੁਹਾਡਾ ਲੀਸਟ ਵਿਊਡ ਸੈਗਮੈਂਟ ਬਣ ਜਾਂਦਾ ਹੈ। ਲੇਕਿਨ ਮੈਨੂੰ ਇਹ ਹੁੰਦਾ ਵੀ ਅਲਟੀਮੇਟਲੀ ਜੇ ਸਾਡਾ ਕੰਮ ਜਿਹੜਾ ਉਹ ਜਾਗਤੇ ਰਹੋ ਕਹਿਣਾ। ਹੁਣ ਅੱਜ ਜਿਹੜੀ ਖਬਰ ਹੈ ਕਈਆਂ ਨੂੰ ਇਸ ਦੀ ਸ਼ਾਇਦ ਅਹਿਮੀਅਤ ਦਾ ਅਹਿਸਾਸ ਨਹੀਂ ਹੋਏਗਾ, ਪਰ ਮੈਂ ਇਸ ਨੂੰ ਸਮਝ ਸਕਦਾ ਕਿ ਵੀ ਇੱਕ ਪਾਸੇ ਤਾਂ ਤੁਹਾਡੀ ਲੈਂਡ ਜਿਹੜੀ ਆ ਪੂਲਿੰਗ ਦੇ ਨਾਂ ਥੱਲੇ ਉਹਨਾਂ ਨੇ ਜਿਹੜਾ ਆਪਣਾ ਕੰਮ ਸ਼ੁਰੂ ਕੀਤਾ ਹੋਇਆ। ਆਰਟੀਕਲ 78, 79, 80 ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਸੈਕਸ਼ਨ ਉਹਨਾਂ ਦੇ ਥੱਲੇ ਉਹਨਾਂ ਨੇ ਰਿਵਰ ਵਾਟਰਸ ਦਾ ਕੰਟਰੋਲ ਪੰਜਾਬ ਤੋਂ ਖੋਹ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜਿਹਦੇ 'ਚ ਉਹਨਾਂ ਨੇ ਮੈਂਬਰ ਇਵੇਂ ਰੱਖੇ, ਸੈਂਟਰ ਦੇ ਹੋਣਗੇ, ਪੰਜਾਬ ਦੇ ਹੋਣਗੇ, ਹਰਿਆਣੇ ਦੇ ਹੋਏਗਾ, ਰਾਜਸਥਾਨ ਦਾ ਹੋਏਗਾ। ਜ਼ਾਹਰ ਹੈ ਮੈਜੋਰਿਟੀ ਸੈਂਟਰ ਔਰ ਹਰਿਆਣਾ ਰਾਜਸਥਾਨ ਦਿਆਂ ਦੀ ਉਹਦੇ ਥੱਲੇ ਫੈਸਲੇ ਲਏ ਜਾਣਗੇ। ਸੋ ਆਲਰੇਡੀ ਤੁਹਾਡਾ ਪਾਣੀ ਤਾਂ ਲੁੱਟਿਆ ਹੀ ਜਾ ਰਿਹਾ। ਹੁਣ ਜੇ ਪੁਰਾਣੀਆਂ ਇਹਨਾਂ ਦੀਆਂ ਕੈਲਕੂਲੇਸ਼ਨ ਦੇਖੀਏ ਤੇ 16.5 ਮਿਲੀਅਨ ਏਕੜ ਫੀਟ ਵਾਟਰ ਜਿਹੜਾ ਇਨੀਸ਼ੀਅਲੀ ਜਨਰੇਟ ਹੁੰਦਾ ਸੀ ਅੱਧੀ ਸਦੀ ਪਹਿਲਾਂ, ਉਹਦੇ 'ਚੋਂ 8.5 ਮਿਲੀਅਨ ਏਕੜ ਫੁੱਟ ਤਾਂ ਰਾਜਸਥਾਨ ਨੂੰ ਫ੍ਰੀ ਆਫ ਕਾਸਟ ਜਾ ਹੀ ਰਿਹਾ, 3.5 ਹਰਿਆਣੇ ਨੂੰ ਜਾ ਰਿਹਾ, ਬਾਕੀ ਜੰਮੂ ਕਸ਼ਮੀਰ ਨੂੰ ਜਾਂਦਾ ਥੋੜ੍ਹਾ, ਕਿਉਂਕਿ ਰਾਵੀ ਉਹਨੂੰ ਵੀ ਟੱਚ ਕਰਦੀ ਹੈ, ਉਹਨਾਂ ਦਾ ਹੱਕ ਵੀ ਬਣਦਾ। ਔਰ ਇਸੇ ਤਰ੍ਹਾਂ ਦਿੱਲੀ ਨੂੰ ਫ੍ਰੀ ਆਫ ਕਾਸਟ ਜਾਂਦਾ। ਜਿਹੜਾ ਰਹਿੰਦਾ ਪਾਣੀ ਹੈ ਪੰਜਾਬ ਦਾ 4 ਮਿਲੀਅਨ ਏਕੜ ਫੀਟ ਦੇ ਨੇੜੇ ਤੇੜੇ, ਉਹਦੇ 'ਚੋਂ ਵੀ SYL ਕੈਨਾਲ ਦੀ ਲਾਈਨ ਕਿ ਜੀ ਇਕੱਲਾ ਉਹ ਪਾਣੀ ਜਿਹੜਾ ਹਰਿਆਣੇ ਨੂੰ ਦੇਣਾ ਉਹ ਇਕੱਲੇ ਸਤਲੁਜ 'ਚੋਂ ਥੋੜ੍ਹੀ, ਉਹ ਤਾਂ ਉਹਨੂੰ ਜਾ ਰਿਹਾ 3.5, ਉਹ ਤਾਂ ਸਤਲੁਜ ਦਾ ਪਾਣੀ ਹੈ। ਜਿਹੜਾ ਬਿਆਸ ਦੇ ਵਿੱਚ ਵੀ ਉਹਦਾ ਹੱਕ ਹੈ ਉਹਨੂੰ ਦਿੱਤਾ ਜਾਏ। ਸੋ ਉਹ ਆਪਣੀ ਥਾਂ ਤੇ ਸੁਪਰੀਮ ਕੋਰਟ ਤੇ ਦੂਜੇ ਨੇ ਫੈਸਲਾ ਸੁਣਾ ਦੇਣਾ ਕੀ ਹੈ। ਹੁਣ ਪਿੱਛੇ ਜਦੋਂ ਇਹਨਾਂ ਨੇ ਕਿਹਾ ਕਿ ਜੀ ਨਹੀਂ ਐਕਸਟਰਾ ਪਾਣੀ ਦਿਓ ਰਾਜਸਥਾਨ ਨੂੰ, ਤੇ ਕਿਉਂਕਿ ਵਾਟਰ ਇਸ਼ੂ ਲੋਕਾਂ 'ਚ ਕਿਸਾਨਾਂ 'ਚ ਤਾਂ ਹੈ, ਤੇ ਭਗਵੰਤ ਮਾਨ ਨੂੰ ਜਾਂ ਦੂਜਿਆਂ ਨੂੰ ਸੀ ਵੀ ਕਿਸਾਨਾਂ 'ਚ ਜਿਹੜੀ ਮੇਰੀ ਸਾਖ ਡਿੱਗ ਰਹੀ ਹੈ ਉਹਦੇ ਥੱਲੇ ਉਹਨੇ ਜਾ ਕੇ ਉੱਥੇ ਧਰਨਾ ਦਿੱਤਾ ਡੈਮ ਤੇ ਕਿ ਦੂਜੇ ਕਿ ਜੀ ਅਸੀਂ ਬਿਲਕੁਲ ਪਾਣੀ ਨਹੀਂ ਜਾਣ ਦੇਣਾ, ਅਸੀਂ ਫਲਾਣਾ ਨਹੀਂ ਕਰਨ ਦੇਣਾ, ਵਾਧੂ ਨਹੀਂ ਜਾ। ਹੁਣ ਉਹਨਾਂ ਨੇ ਕੀ ਕੀਤਾ, ਜਿਹੜੀ ਖਬਰ ਹੈ ਕਿ ਡਿਸਪਾਈਟ ਸਟਿਫ ਆਪੋਜੀਸ਼ਨ ਫਰੋਮ ਪੰਜਾਬ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੇਵਸ ਵੇ ਫॉर ਡਿਪਲੋਇਮੈਂਟ ਆਫ CISF ਇਨ ਭਾਖੜਾ ਪ੍ਰੋਜੈਕਟਸ। ਹੁਣ CISF ਹੈ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ, ਕੇਂਦਰ ਦੀ ਫੌਜ ਹੈ। ਜਿਵੇਂ ਇੱਕ ਡਾਇਰੈਕਟ ਫੌਜ ਹੈ, ਇੱਕ ਇਹ ਹੈ ਕਿ ਜੀ ਜਿਹੜੇ ਇੰਡਸਟਰੀਅਲ ਕੰਪਲੈਕਸ ਨੇ ਜਾਂ ਜਿਹੜੇ ਸੈਂਟਰ ਦੇ ਪ੍ਰੋਜੈਕਟ ਨੇ ਉਹਨਾਂ ਨੂੰ ਡਿਫੈਂਡ ਕਰਨਾ। ਹੁਣ ਟੈਰੀਟਰੀ ਪੰਜਾਬ ਦੀ ਹੈ, ਭਾਖੜਾ ਨੰਗਲ ਡੈਮ ਨਾਲ ਰਿਲੇਟਡ ਜਿਹੜੇ ਥਾਵਾਂ ਨੇ ਉਹਨਾਂ 'ਚ ਜਿਹੜਾ ਆਪਣੇ ਆਪ ਦੇ ਵਿੱਚ ਨੰਗਲ ਹੈ, ਤਲਵਾੜਾ ਹੈ, ਦੂਸਰੇ ਉਹਨਾਂ ਦੇ ਵਾਟਰ ਪ੍ਰੋਜੈਕਟ ਨੇ, ਔਰ ਉਹਦੇ 'ਚ ਜਿਹੜੀ ਹੈ ਸਿਕਿਉਰਿਟੀ ਹੁਣ ਤੱਕ ਪੰਜਾਬ ਪੁਲਿਸ ਦੇ ਕੋਲ ਸੀ। ਇਸ ਲਈ ਭਗਵੰਤ ਮਾਨ ਜਾਂ ਦੂਜੇ ਨੇ ਜਾ ਕੇ ਧਰਨਾ ਵੀ ਦਿੱਤਾ ਤੇ ਦੂਜਾ ਵੀ ਹੋਇਆ। ਉਹਨਾਂ ਨੇ ਇਹ ਫੈਸਲਾ ਕੀਤਾ ਕਿ ਵੀ ਹੁਣ ਇਹ ਜਿਹੜਾ ਪੰਜਾਬ ਪੁਲਿਸ ਦੀ ਤੋਂ ਸਿਕਿਉਰਿਟੀ ਅਸੀਂ ਖਤਮ ਕਰ ਰਹੇ ਹਾਂ, ਉੱਥੇ ਜਿਹੜੀ ਹੈ ਉਹ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਹੋਏਗੀ, ਔਰ ਉਹਦਾ 8.5 ਕਰੋੜ ਦਾ ਖਰਚਾ ਆਲਰੇਡੀ ਉਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਜਮ੍ਹਾਂ ਕਰਾ ਲਿਆ। ਯਾਨੀ ਉਹਨਾਂ ਦੀ
ਫੌਜ ਸੈਂਟਰ ਦੀ ਉਹ ਤੁਹਾਡੇ ਡੈਮ ਪ੍ਰੋਜੈਕਟਸ ਦੇ ਉੱਤੇ ਵੀ ਕਾਬਜ਼ ਤੇ ਉਹਨਾਂ ਦੀ ਜਿਹੜੀ ਤਨਖਾਹ ਹੈ ਉਹ ਵੀ ਤੁਹਾਡੀ ਹਕੂਮਤ ਦੇਗੀ। ਇਸ ਦੇ ਥੱਲੇ ਉਹਨਾਂ ਨੇ ਇਹ ਕਿਹਾ ਕਿ ਵੀ ਭਾਵੇਂ ਪੰਜਾਬ ਨੇ ਅਪੋਜ਼ ਕੀਤਾ ਸੀ, ਪਰ ਜਿਉਂ ਹੀ ਇਹ ਮੀਟਿੰਗ ਖਤਮ ਹੋਈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਆਲਰੇਡੀ ਇਹ ਜਿਹੜਾ 8 ਕਰੋੜ ਔਰ 8.5 ਕਰੋੜ 8.5 ਕਰੋੜ ਰੁਪਈਆ ਉਹ ਡਿਪੋਜ਼ਿਟ ਕਰਾ ਦਿੱਤਾ ਹੈ। ਔਰ ਇਸ ਦਾ ਨਤੀਜਾ ਇਹ ਹੈ ਕਿ ਵੀ ਹੁਣ ਉਹਨਾਂ ਦੀ ਜਿਹੜੀ ਫੋਰਸ ਹੈ ਇਹ ਆ ਕੇ ਇਸ ਸਾਰੇ ਨੂੰ ਟੇਕ ਓਵਰ ਕਰੇਗੀ। 296 ਜਿਹੜੇ ਮੁਲਾਜ਼ਮ ਨੇ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੇ ਉਹ ਤਾਇਨਾਤ ਕੀਤੇ ਜਾਣਗੇ ਉਹਨਾਂ ਪ੍ਰੋਜੈਕਟਸ ਦੇ ਵਿੱਚ। 142 ਜਿਹੜੇ ਨੇ ਨੰਗਲ ਪ੍ਰੋਜੈਕਟ ਦੇ ਉੱਤੇ ਹੋਣਗੇ, ਜਿਨ੍ਹਾਂ 'ਚ ਇੱਕ ਕਮਾਂਡੈਂਟ, 2 ਅਸਿਸਟੈਂਟ ਕਮਾਂਡੈਂਟ, 3 ਇੰਸਪੈਕਟਰ, 8 ਸਬ ਇੰਸਪੈਕਟਰ, 20 ਅਸਿਸਟੈਂਟ ਸਬ ਇੰਸਪੈਕਟਰ, 35 ਹੈੱਡ ਕਾਂਸਟੇਬਲ ਤੇ 73 ਕਾਂਸਟੇਬਲ। ਤੇ ਬਾਕੀ ਜਿਹੜੇ ਨੇ CISF ਦੇ ਪਰਸਨਲ, ਉਹਨਾਂ ਨੂੰ ਤਲਵਾੜਾ ਟਾਊਨਸ਼ਿਪ ਜਿਹੜਾ ਪ੍ਰੋਜੈਕਟ ਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਹੈਗਾ ਉਹਨਾਂ ਦੇ ਹਵਾਲੇ ਕੀਤਾ ਜਾਏਗਾ। ਪੰਜਾਬ ਪੁਲਿਸ ਤੋਂ ਹਟਾ ਦਿੱਤੀ ਜਾਏਗੀ ਔਰ ਇਹ ਸਾਰੇ ਜਿਹੜੇ ਨੇ ਇਹ ਰੀਪਲੇਸ ਕਰਨਗੇ ਸਾਰੇ ਹੀ ਇਸ ਜਿੱਥੇ ਪੰਜਾਬ ਪੁਲਿਸ ਹੈ। ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਹੁਣ ਉੱਥੇ ਤੁਸੀਂ ਜਾ ਕੇ ਜੇ ਧਰਨਾ ਵੀ ਦਿਓਗੇ ਤਾਂ ਉਹ ਪੰਜਾਬ ਦੀ ਟੈਰੀਟਰੀ ਦੇ ਵਿੱਚ ਰੂਲ ਜਿਹੜਾ ਹੈ ਉਹ ਸੈਂਟਰਲ ਫੋਰਸਿਸ ਕਰ ਰਹੀਆਂ ਨੇ। ਪਾਣੀ ਪਹਿਲਾਂ ਹੀ ਲੁੱਟਿਆ ਸੀ, ਹੁਣ ਤੁਹਾਡੀ ਈਵਨ ਸਿਕਿਉਰਿਟੀ ਦਾ ਜਿਹੜਾ ਹੱਕ ਵੀ ਹੈ ਤੁਹਾਡੀ ਟੈਰੀਟਰੀ 'ਚ ਉਹਨਾਂ ਨੇ ਤੁਹਾਡੇ ਤੋਂ ਲੈ ਲਿਆ। ਤੇ ਹੋਰ ਗੁਲਾਮੀ ਦੇ ਸੰਗਲ ਕੀ ਹੁੰਦੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਬੈਸਨ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਸਾਡੇ ਪਹਿਲੇ ਵਿਊਅਰ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਸੋਨਮਾਲ ਜੀ ਔਰ ਮਨਪ੍ਰੀਤ ਸਿੰਘ ਢਿੱਲੋਂ ਜੀ ਵੀ, और फिर इसी तरह मोहन बॉयल जी भी, फिर इसी तरह मोहम्मद जाकूब जी भी कहते जो बोले सो निहाल सत श्री अकाल और खालसा सब जिंदगी के हाँ जी ठीक है जी इन्हों का। फिर राजनप्रीत सिंह जी और फिर इसी तरह परमिंदर जी और फिर इसी तरह खुशप्रीत कौर जी और फिर इंद्रजीत प्रीत सिंह जी, फिर नरिंदर सिंह जी और रणजीत सिंह जी ये सानू कैलीफोर्निया तो देख रहे हैं, और मलकीत सिंह जी और नरिंदर सिंह जी, फिर कुलदीप कौर जी भी और रणजीत सिंह जी कहते हैं कि डॉक्टर साहब एक गल नोट करने वाली है कि कोई भी देश भारत माता दे दुमछलियां कोल बिजनेस डील करने लई नहीं आंदा। ਇਹ ਭਾਰਤ ਮਾਤਾ ਹੀ ਦੂਜੇ ਦੇਸ਼ਾਂ ਵਿੱਚ ਬਿਜ਼ਨਸ ਡੀਲ ਕਰਨ ਲਈ ਜਾਂਦੀ ਹੈ। ਹਾਂ ਬਿਲਕੁਲ ਠੀਕ ਕਿਹਾ ਰਣਜੀਤ ਸਿੰਘ ਜੀ। ਔਰ ਮੁਹੰਮਦ ਜਾਕੂਬ ਜੀ ਵੀ ਕਹਿੰਦੇ ਤੁਸੀਂ ਗੈਂਡਾ ਸ਼ਬਦ ਬਹੁਤ ਵਧੀਆ ਵਰਤਿਆ। ਔਰ ਇਸੇ ਤਰ੍ਹਾਂ ਅਮਰਜੀਤ ਸਿੰਘ ਸਾਨੀ ਜੀ ਵੀ, ਬਿਲਾਲ ਅਹਿਮਦ ਜੀ ਵੀ ਸਾਨੂੰ ਅਸਲਾਮ ਵਾਲੇਕਮ ਕਹਿੰਦੇ ਨੇ। ਦੋਨਾਂ ਨੂੰ ਲਾਹੌਰ ਤੋਂ ਦੇਖ ਰਹੇ ਨੇ ਔਰ ਕਹਿੰਦੇ ਅੱਜ ਬਾਰਿਸ਼ ਹੋ ਰਹੀ ਹੈ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਤਿੰਦਰ ਸਿੰਘ ਜੀ ਵੀ, ਬਸਰਾ ਜੀ ਵੀ, फिर इसी तरह मोहम्मद जाकूब जी कहते डॉक्टर साहब आपकी तरह मैं भी पाकिस्तान से मोहब्बत करता हूँ, लेकिन अफसोस पाकिस्तान में भी आज भी कहते मुकम्मल अंग्रेज़ी राज है और खुल के कहते झूठ बोलिया जाता है। और फिर इसी तरह बिलाल जी कहते कि डॉक्टर साहब मानसून का उतना मज़ा नहीं आ रहा जितना मज़ा इंडियन लोक सभा के मानसून सेशन का आ रहा है, क्योंकि मोदी बंद गली में फंस चुका है और झूठ पर झूठ बोले जा रहा है और अपनी जनता को पागल बना रहा है। हाँ नहीं तुसी बिल्कुल ठीक किया। मेरा नाम जोकर वाला सीन चल रहा है पार्लियामेंट। बिल्कुल सुखजीवन बच्चू जी भी और फिर इसी तरह हाँ जी सिंगरचा जी भी, तारिक जोसफ जी ने काफ़ी सारे मैसेज कहते हैव टू से 1971 में बांग्लादेश में टोटल पाक आर्मी 26,000 थे, जिसमें आर्मी, एयरफोर्स एंड नेवी इंक्लूडिंग लॉजिस्टिक्स हाँ जी वार बनेंगे पर एनफोर्समेंट के साथ टोटल पाक आर्मी की स्ट्रेंथ अप्रॉक्सीमेटली 34 और इट्स ऑन रैकेट्स। फिर भी इंडियन आर्मी की औकात नहीं थी कि पाक आर्मी से जीतने की और बांग्लादेशी खुद भारत रूल के अंडर जाना चाहते थे। सो पाक आर्मी बैकअप करेगी जब बंगालियों का रवैया समझ आया। फिर उन्होंने कहा कि पाक आर्मी के खुद सरेंडर किया, जिस पर भारत की फॉल्स इमेज बन गई कि इंडियन आर्मी पाक आर्मी से स्ट्रॉन्ग है सिवाय दैट इवेंट। इंडियन आर्मी ना हमेशा पाक आर्मी से जोते
ही रहेगी। और फिर इसी तरह फिर कहते हैं कि पाकिस्तान जब न्यूक्लियर की बात करता है तो पाकिस्तान का न्यूक्लियर वे डिफरेंट है। इंडियन आउट ऑफ कंट्रोल न्यूक्लियर जंग जो की कहते हैं टके टके पर पार्किंग टोल्स में बिखेरा होता है। और फिर ਦੇਖੋ कहते ਤਾਰਿਕ हैं ਯੂਸਫ ਜੀ ਤੁਸੀਂ ਠੀਕ ਕਿਹਾ ਕਿ ਵੀ ਹੋ ਸਕਦਾ ਜਿਹੜੇ ਇਹ ਸਾਰੇ ਨੰਬਰਸ ਔਰ ਦੂਸਰੇ ਨੇ ਇਹਨਾਂ ਦੇ ਵਿੱਚ ਸਿਵਿਲੀਅਨ ਦੂਸਰੇ ਲੋਕ ਵੀ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਫੌਜੀ ਤਾਕਤ ਦਾ ਇਸਤੇਮਾਲ ਕਰਕੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ। ਇਹ ਇੱਕ ਵੱਖਰੀ ਗੱਲ ਹੈ ਕਿ ਅੱਜ ਉਹੀ ਬੰਗਲਾਦੇਸ਼ ਭਾਰਤ ਦੇ ਲਈ ਵੱਡੀ ਸਿਰਦਰਦੀ ਵੀ ਬਣਿਆ। ਔਰ ਜਿਹੜੇ ਇਹ ਕਹਿੰਦੇ ਸੀ ਕਿ ਜੀ 2 ਨੇਸ਼ਨ ਥਿਊਰੀ ਫੇਲ ਹੋ ਗਈ ਜਦੋਂ ਬੰਗਲਾਦੇਸ਼ ਇਹਨਾਂ ਨੇ ਬਣਾਇਆ, ਉਹਨਾਂ ਨੂੰ ਇਹ ਸਮਝ ਆਈ ਕਿ ਵੀ ਬੰਗਲਾਦੇਸ਼ ਈਵਨ ਪਾਕਿਸਤਾਨ ਤੋਂ ਵੀ ਪਹਿਲਾਂ ਇਸਲਾਮਿਕ ਰਿਪਬਲਿਕ ਬਣ ਗਿਆ ਸੀ। ਸੋ ਇਹ ਵੀ ਇੱਕ ਮਿੱਥ ਹੈ ਜਿਹਨੂੰ ਕਈ ਵਾਰੀ ਸਾਡੇ ਵੀ ਕੁਝ ਜਿਹੜੇ ਅਲਪ ਬੁੱਧੀ ਲਰਨਡ ਲੋਕ ਨੇ ਉਹ ਦੁਹਰਾਣਗੇ ਕਿ ਜੀ ਦੇਖੋ 2 ਨੇਸ਼ਨ ਥਿਊਰੀ ਫੇਲ ਹੋਈ। ਸੋ ਭਾਰਤ ਦਾ ਇੱਕ ਜਿਹੜਾ ਉਹਨਾਂ ਨੇ ਮੁਕਤੀ ਬਾਹਿਨੀ ਦੇ ਨਾਂ ਥੱਲੇ ਔਰ ਦੂਸਰਾ ਔਰ ਕਿਸੇ ਹੱਦ ਤੱਕ ਜਿਹੜੀ ਕਲਚਰਲ ਸੈਪਰੇਸ਼ਨ ਸੀ ਬੰਗਾਲੀਆਂ ਦੀ ਪੰਜਾਬ ਨਾਲੋਂ ਜਾਂ ਜਿਹੜਾ ਉਹਨਾਂ ਦੇ ਨਾਲ ਰਵੱਈਆ ਸੀ 47 ਤੋਂ ਬਾਅਦ ਖਾਸ ਤੌਰ ਤੇ ਮਿਲਟਰੀ ਰੂਲ ਦੇ ਵੇਲੇ ਵੀ ਉਹਨੇ ਵੀ ਉਹਨਾਂ ਨੂੰ ਪੁਸ਼ ਕੀਤਾ। ਪਰ ਬੰਗਾਲੀ ਵਾਪਸ ਮੁੜ ਆਏ ਨੇ, ਉਹਨਾਂ ਨੂੰ ਇੰਡੀਆ ਦੀ ਅਸਲੀਅਤ ਔਰ ਇਹ ਸਾਰੇ ਦੀ ਸਮਝ ਆ ਗਈ। इसी तरह गुरप्रकाश सिंह जी और फिर मोहम्मद जॉनस जी भी और एम इकबाल जी ग्रेट प्रोग्राम कहते हैं, अवतार सिंह जी भी, बलवीर सिंह जी भी और निहंग सिंह। सो मैनी countries have wars but no one sends their people to other countries. Why they need this? ਯਾ ਬਿਲਕੁਲ ਜਿਹੜਾ ਇਹਨਾਂ ਨੇ ਭੇਜਿਆ ਦੱਸਣ ਦੇ ਲਈ ਕਿ ਜੀ ਕੀ ਹੈ ਤੇ ਕੀ ਨਹੀਂ, ਉਹ ਬਿਲਕੁਲ ਉਹ ਵੀ ਬਿਲਕੁਲ ਬੇਅਸਰ ਹੈ। हाँ जी, जसबीर सिंह जी और इस तरह अमन सिंह खालसा जी भी, जसपाल सिंह कैले जी भी, बलिहार सिंह कंग जी, सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स सारे प्रोग्राम का समा इत्थे मुकदा है। तुसीं अपनी राय ते सुझाव सानू भेजना भुलना साडे इस पते ते sos@tvrefor.tv ते असीं अपना प्रोग्राम लैके फिर दोबारा तुहाडे रूबरू होवांगे। तद तक ले मैनू ते अपना सलाह आग्या दो। देखते रहो TV 84 बुला दे फतेह। वाहिगुरू जी का खालसा वाहिगुरू जी की फतेह। रब राखा।